ਸਿੰਘ, ਬਹੁਤ ਸਾਰੇ ਹੋਰ ਦੋਸਤਾਂ ਦੀ ਗੱਲਬਾਤ ਤੁਹਾਨੂੰ ਸੁਣਨ ਦਾ ਮੌਕਾ ਉੱਥੇ ਮਿਲ ਸਕਦਾ ਹੈ। ਸੋ ਤੁਸੀਂ ਇਸ ਗੱਲਬਾਤ ਨੂੰ ਤੁਸੀਂ ਸੁਣ ਲੈਣਾ ਉੱਥੇ ਜਾ ਕੇ। ਸੋ ਇੱਕ ਵਾਰ ਫਿਰ ਆਪ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਹਿਣਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ। ਤੁਸੀਂ ਸਾਡੇ ਨਾਲ ਇੱਕ ਵਾਰ ਜੁੜੇ ਹੋ। ਸੀਮਾ ਕੌਸ਼ਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਇਹ ਇੱਕ ਵਾਰ ਫਿਰ ਤੁਹਾਨੂੰ ਦੱਸਦਾ ਜਾਵਾਂ ਕਿ ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਦਾ 8ਵਾਂ ਐਪੀਸੋਡ ਹੈ, ਜਿਸ ਵਿੱਚ ਅਸੀਂ ਅਦਾਕਾਰ ਤੋਂ ਲੈ ਕੇ ਕਿਰਦਾਰ ਤੱਕ ਦੀ ਜਰਨੀ ਦੀ ਗੱਲ ਕਰਦੀ ਹੈ। ਤੋ ਅਸੀਂ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਸੀਮਾ ਕੌਸ਼ਲ ਜੀ ਨੂੰ। ਸੀਮਾ ਜੀ ਨੂੰ ਜੇ ਅਸੀਂ ਔਨ ਸਕਰੀਨ ਲੈ ਸਕੀਏ ਤੇ ਵਾਹ ਜੀ, ਸੀਮਾ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਦੇਖਣ ਵਾਲੇ ਤੇ ਸੁਣਨ ਵਾਲੇ ਸਾਰੇ ਹੀ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸੀਮਾ ਜੀ, ਤੁਸੀਂ ਕਿਹਾ ਜੀ ਦੇਖਣ ਵਾਲੇ ਤੇ ਸੁਣਨ ਵਾਲੇ, ਮੈਂ ਇਸ ਦੀ ਬੜੀ ਅਹਿਮੀਅਤ ਸਮਝਦਾ ਕਿਉਂਕਿ ਤੁਹਾਡੇ ਕਰੀਅਰ ਦਾ ਬਹੁਤ ਸਾਰਾ ਹਿੱਸਾ ਤੁਹਾਨੂੰ ਜੀ ਬਤੌਰ ਅਦਾਕਾਰਾ ਵੇਖਿਆ ਨਹੀਂ ਗਿਆ, ਸਿਰਫ ਸੁਣਿਆ ਗਿਆ ਬਿਲਕੁਲ, ਰੇਡੀਓ ਇਸੇ ਲਈ ਬੋਲਿਆ ਰੇਡੀਓ ਮੈਂ। ਜੀ। ਜੀ ਸੋ ਕਿ ਕਈ ਅਸੀਂ ਵਾਰੀ ਹੁੰਦਾ ਕਿ ਉਹ ਆਵਾਜ਼ ਨੂੰ ਮੈਂ ਕਦੇ ਮਿਸ ਨਹੀਂ ਕਰਦੀ ਜਦੋਂ ਸੁਣਦੇ। ਜੀ ਮੈਂ ਚਾਹੁੰਦਾ ਸੀਮਾ ਜੀ ਥੋੜੀ ਜਿਹੀ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਮੁੱਢਲੇ 5-7 ਮਿੰਟ 10 ਮਿੰਟ ਤੁਹਾਡੀ ਜਿਹੜੀ ਜਰਨੀ ਹੈ, ਜਿਹੜਾ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਅਦਾਕਾਰੀ ਦਾ, ਥੋੜੀ ਜਿਹੀ ਉਸ ਦੀ ਗੱਲ ਕਰੀਏ ਕਿ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ, ਕਿਵੇਂ ਹੁਣ ਤੱਕ ਰਿਹਾ। ਥੋੜਾ ਜਿਹਾ ਆਪਣੇ ਲਫ਼ਜ਼ਾਂ 'ਚ ਇਹਨੂੰ ਬਿਆਨ ਕਰ ਦਿਓ ਜੀ ਦੇਖੋ, ਕਹਿੰਦੇ ਆ ਕਿ ਆਪਾਂ ਕੁਛ ਨਾ ਕੁਛ ਪਹਿਲਾਂ ਹੀ ਇੱਕ ਤੈਅ ਕਰ ਲੈਂਦੇ ਹੁੰਦੇ ਆ ਕਿ ਮੈਂ ਕੀ ਬਣਨਾ ਹੈ। ਹਮੇਸ਼ਾ ਜਾਂ ਮਾਂ-ਬਾਪ ਸੋਚ ਲੈਂਦੇ ਨੇ ਵੀ ਤੂੰ ਕੀ ਬਣਨਾ ਹੈ। ਸੋ ਮੈਂ ਇੱਕ ਮੇਰਾ ਪਿੰਡ ਹੈ ਸੰਗਰੂਰ ਡਿਸਟ੍ਰਿਕਟ ਦੇ ਵਿੱਚ, ਛੋਟਾ ਬਾਹਮਣ ਵਾਲਾ ਭਗਵਾਨਪੁਰਾ। ਜੀ। ਠੀਕ ਹੈ, ਰਾਣਾ ਰਣਵੀਰ ਜੀ ਮੇਰੇ ਗੁਆਂਢੀ ਹੈ, ਸੋਹੀ ਸਰ ਮੇਰੇ ਗੁਆਂਢੀ ਹੈ, ਤੇ ਹੋਰ ਵੀ ਵਧੀਆ ਵਧੀਆ ਕਲਾਕਾਰ ਜਿਹੜੇ ਨੇ ਸਾਡੇ ਸਾਰੇ ਨਾਲ ਹੀ ਹੈ, ਗੁਆਂਢੀ ਨੇ, ਬੀਨੂ ਹੋਏ ਸਭ। ਤੇ ਪਰ ਚੱਕਰ ਇਹ ਹੈ ਕਿ ਉਸ ਛੋਟੇ ਜਿਹੇ ਪਿੰਡ ਦੇ ਵਿੱਚ ਇੰਨੀ ਕੋਈ ਉਹ ਨਹੀਂ ਸੀ ਫੈਸਿਲਿਟੀ, ਕੋਈ ਸਾਨੂੰ ਵੀ ਅਸੀਂ ਕਿਤੇ ਹੋਰ ਪੜ੍ਹਨ ਜਾਣਾ ਹੈ। ਪਹਿਲਾਂ ਆਪਣੇ ਪਿੰਡ ਦੇ ਵਿੱਚ ਪੜ੍ਹਾਈ ਕੀਤੀ 5ਵੀਂ ਤੱਕ, ਫਿਰ ਦੂਜਾ ਸਕੂਲ 8ਵੀਂ ਤੱਕ, ਫਿਰ ਤੀਜਾ ਸਕੂਲ 10ਵੀਂ ਤੱਕ। ਤੇ ਉਦੋਂ ਬਾਅਦ ਸੋਚਿਆ ਵੀ ਕੁੜੀਆਂ ਨੂੰ ਅੱਗੇ ਪੜ੍ਹਾਉਣਾ। ਮੇਰੇ ਪਾਪਾ ਜੀ ਮਾਸਟਰ ਸਾਧੂ ਰਾਮ ਰਿਸ਼ੀ BPO ਰਿਟਾਇਰ ਹੋਏ ਸੀ, ਤੇ ਕਾਮਰੇਡ ਖਿਆਲਾਂ ਦੇ ਸੀ, ਬੜੇ ਖੁੱਲੇ ਦਿਲ ਦੇ ਮਾਲਿਕ ਸੀ। ਉਹਨਾਂ ਦੀ ਬੜੀ ਸੋਚ ਜਿਹੜੀ ਆ ਬੜੀ ਅਗਾਂਹ ਵਧੂ ਸੀ। ਉਸ ਟਾਈਮ ਦੇ ਵਿੱਚ ਵੀ ਉਹ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਸਮਝਦੇ ਸੀ ਵੀ ਜੋ ਹੱਕ ਮੇਰੇ ਭਰਾਵਾਂ ਨੂੰ ਦਿੱਤਾ ਜਾਂਦਾ ਉਹ ਮੈਨੂੰ ਵੀ ਦਿੱਤਾ ਜਾਂਦਾ, ਮੈਨੂੰ ਪਹਿਲਾਂ ਮਿਲਦਾ ਹੁੰਦਾ ਸੀ। ਉਹਨਾਂ ਨੂੰ ਸੀ ਵੀ ਮੈਂ ਇਹਨੂੰ ਬਹੁਤ ਪੜ੍ਹਾਉਣਾ, ਕਿ ਮੈਂ ਇਕੱਲੀ ਸੀ, ਮੇਰੇ 2 ਭਰਾ ਦੋਨੋਂ ਬੜੇ ਵਧੀਆ ਆਪਣੇ ਆਪਣੇ ਅਹੁਦਿਆਂ ਤੇ ਨੇ। ਆਲ ਇੰਡੀਆ ਰੇਡੀਓ ਤੇ ਭਾਬੀ ਡਾਇਰੈਕਟਰ ਹੈ, ਬ੍ਰਦਰ ਅਨਾਉਂਸਰ ਨੇ, ਇੱਕ ਭਾਬੀ ਟੀਚਰ ਹੈ, ਤੇ ਇੱਕ ਆਪਣਾ ਪ੍ਰੋਪਰਟੀ ਡੀਲਰ ਤੇ ਨਾਲ ਫਾਰਮਰ ਨੇ। ਤੇ ਉਸ ਟਾਈਮ ਦੇ ਉੱਤੇ ਮੈਨੂੰ, ਜਦੋਂ ਮੈਂ ਇੱਕ ਡ੍ਰੀਮ ਆਪਣਾ ਸੁਪਨਾ ਲੈਂਦੀ ਹੁੰਦੀ ਸੀ, ਉਦੋਂ ਮੇਰਾ ਇਹੀ ਡ੍ਰੀਮ ਸੀ ਕਿ ਮੈਂ ਟੀਚਰ ਬਣਨਾ ਹੈ, ਕਿਉਂਕਿ ਲੜਕੀ ਆਪਣੇ ਫਾਦਰ ਨੂੰ ਦੇਖ ਕੇ ਜ਼ਿਆਦਾਤਰ ਉਹੀ ਸੋਚਦੀ ਹੈ ਨਾ। ਤਾਂ ਮੈਨੂੰ ਇਹੀ ਸੀ ਵੀ ਮੈਂ ਟੀਚਰ ਬਣਨਾ, ਤੇ ਇਹ ਚੀਜ਼ ਮੇਰੇ ਕਿਤੇ ਦਿਲੋਂ ਦਿਮਾਗ 'ਚ ਨਹੀਂ ਸੀ ਵੀ ਮੈਂ ਐਕਟਰ ਬਣਨਾ। ਤੇ ਕਹਿੰਦੇ ਤੁਹਾਡੀ ਡੈਸਟਨੀ ਜਿਹੜੀ ਆ ਉਹ ਤੁਹਾਨੂੰ ਉੱਥੇ ਪਹੁੰਚਾ ਦਿੰਦੀ ਹੈ ਜਿੱਥੇ ਤੁਸੀਂ ਪਹੁੰਚਣਾ। ਪਰ ਹਾਂ, ਉਹ ਸ਼ੌਕ ਜਿਹੜਾ ਹੈਗਾ ਮੇਰੇ ਅੰਦਰ ਬਹੁਤ ਜ਼ਿਆਦਾ ਇੱਕ ਛੁਪਿਆ ਸੀ ਵੀ ਮੈਂ ਕੋਈ ਘਰ ਆਇਆ ਤੁਰੇ ਜਾਂਦੇ ਦੀ ਨਕਲ ਉਤਾਰਤੀ। ਤੇ ਮੈਂ ਇੱਕ ਬੜੀ ਜੌਲੀ ਜੀ ਮੇਰੀ ਨੇਚਰ ਸੀ। ਮੈਂ ਮਤਲਬ ਹਰ ਜਗ੍ਹਾ ਤੇ ਜਦੋਂ ਮੈਂ ਅੱਗੇ ਰਹਿਣਾ, ਸਪੋਰਟਸ 'ਚ ਵੀ ਅੱਗੇ ਰਹਿਣਾ, ਕਿਸੇ ਚੀਜ਼ 'ਚ ਪਾਰਟੀਸਪੇਟ ਕਰਨਾ, ਚਾਹੇ ਉਹ ਸਿੰਗਿੰਗ ਹੈ ਚਾਹੇ ਕੁਝ ਵੀ ਹੋ, ਮੈਂ ਜ਼ਰੂਰ ਆਪਣਾ ਨਾਮ ਲਿਖਵਾ ਦਿੰਦੀ। ਤਾਂ ਉਸ ਦੌਰਾਨ ਪਾਪਾ ਜੀ ਨੇ ਕਿਹਾ ਵੀ ਨਹੀਂ, ਆਪਾਂ ਇਹਨੂੰ ਅੱਗੇ ਕੰਟੀਨਿਊ ਕਰਨਾ, ਇਹਨੂੰ ਪੜ੍ਹਾਉਣਾ ਹੈ। ਤੇ ਮੈਂ ਅਕਾਲ ਡਿਗਰੀ ਕਾਲਜ ਸੰਗਰੂਰ ਵਿਮਨ, ਤਾਂ ਮੈਂ ਉੱਥੇ ਮੇਰੀ ਸਟੱਡੀ ਸ਼ੁਰੂ ਹੋ ਗਈ। ਮੈਂ ਹੋਸਟਲ ਦੇ ਵਿੱਚ ਹੀ, ਕਿਉਂਕਿ ਸਾਨੂੰ ਉਦੋਂ ਆ ਨਹੀਂ ਸੀ ਸਕਦੇ ਘਰ, ਹੋਸਟਲ ਦੇ ਵਿੱਚ ਹੀ ਮੈਂ ਆਪਣਾ ਐਡਮਿਸ਼ਨ ਲੈ ਲਈ। ਤੇ ਸਾਡੇ ਪ੍ਰਿੰਸੀਪਲ ਮੈਡਮ ਸ਼ਿਵਰਾਜ ਕੌਰ ਬਹੁਤ ਜ਼ਿਆਦਾ ਐਕਟੀਵਿਟੀਜ਼ ਤੇ ਬਹੁਤ ਧਿਆਨ ਰੱਖਦੇ ਸੀਗੇ, ਗਿੱਧਾ ਭੰਗੜਾ ਤੇ ਹਰ ਚੀਜ਼ ਦੇ ਵਿੱਚ। ਮੈਂ ਉੱਥੇ ਅੱਗੇ ਸੀ, ਤਾਂ ਮੈਂ ਆਪਣਾ ਨਾਮ ਸਪੋਰਟਸ 'ਚ ਵੀ, ਸਾਰੀਆਂ ਚੀਜ਼ਾਂ 'ਚ, ਮੋਨੋ ਐਕਟਿੰਗ, ਫੈਂਸੀ ਡਰੈਸ, ਗਰੁੱਪ ਸੌਂਗ, ਗਰੁੱਪ ਸ਼ਬਦ, ਮਤਲਬ ਕੋਈ ਵੀ ਐਕਟੀਵਿਟੀਜ਼ ਸ਼ਾਇਦ ਮੈਂ ਨਹੀਂ ਛੱਡੀ। ਤੇ ਮੈਂ ਆਪਣਾ ਹਰ ਇੱਕ 'ਚ ਪਾਰਟੀਸਪੇਟ ਕਰਦੀ ਸੀ। ਉਹ ਕਰਦੇ ਕਰਦੇ ਇੰਨਾ ਕੁ ਲਗਾਅ ਹੋ ਗਿਆ ਕਿ ਮੈਨੂੰ ਮਤਲਬ ਇਹ ਚੀਜ਼ ਬੜੀ ਵਧੀਆ ਲੱਗਣ ਲੱਗ ਗਿਆ। ਇੱਕ ਐਕਟ ਕਰਨਾ ਬਹੁਤ ਅੱਛਾ ਲੱਗਣ ਲੱਗ ਗਿਆ। ਯੂਨੀਵਰਸਿਟੀ ਲੈਵਲ ਤੇ ਮੈਂ ਕਾਫੀ ਪ੍ਰਾਈਜ਼ ਵੀ ਲਏ ਤੇ ਫਸਟ ਵੀ ਆਏ, ਕਾਫੀ ਕੁਛ।
ਪਰ ਮੇਰੀ ਮੈਰਿਜ ਹੋ ਗਈ ਬੜੀ ਛੋਟੀ ਏਜ ਦੇ ਵਿੱਚ, ਜੀ ਤਾਂ ਮੈਨੂੰ ਘਰਦਿਆਂ ਨੂੰ ਲੱਗਿਆ ਕਿ ਰਿਸ਼ਤਾ ਕਰਕੇ ਚਲੋ ਕੋਈ ਨਹੀਂ, ਟਾਈਮ ਲੈ ਲਾਂਗੇ, ਤੂੰ ਸਟੱਡੀ ਆਪਣੀ ਕੰਪਲੀਟ ਕਰ ਲਈ। ਬਟ ਉੱਥੋਂ ਇਹ ਆਇਆ ਕਿ ਨਹੀਂ, ਅਸੀਂ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ ਤੇ 2 ਦਿਨ ਪਹਿਲਾਂ ਅਸੀਂ ਇਹਦੀ ਸ਼ਾਦੀ ਕਰ ਲੈਣੀ ਹੈ। ਤਾਂ ਬਸ ਉਹ ਨਾ ਨਹੀਂ ਕਰ ਸਕੇ, ਪਰ ਮੇਰੇ ਲਈ ਬੜਾ ਇਹ ਟੈਨਸ਼ਨ ਦਾ ਮਾਹੌਲ ਹੋ ਗਿਆ ਵੀ ਮੈਂ ਜੋ ਕਰਨਾ ਸੀ ਸ਼ਾਇਦ ਮੈਂ ਕਰ ਨਹੀਂ ਪਾਉਂਗੀ। ਜੀ ਚਲੋ ਪਾਪਾ ਜੀ ਨੇ ਕਿਹਾ ਨਹੀਂ ਬੇਟੇ, ਪੜ੍ਹਾਈ ਤੋਂ ਕੋਈ ਨਹੀਂ ਰੱਖਦਾ, ਸਾਰੀ ਫੈਮਿਲੀ ਬਹੁਤ ਪੜ੍ਹੀ ਲਿਖੀ ਹੈ, ਐਜੂਕੇਟਡ ਨੇ, ਤੇ ਤੂੰ ਜਿੰਨਾ ਵੀ ਪੜ੍ਹਨਾ ਪੜ੍ਹ ਸਕਦੀ ਹੈ। ਮੇਰੀ ਜੀ ਮੈਰਿਜ ਹੋ ਗਈ ਪਟਿਆਲੇ ਜੀ, ਤੇ ਉਸ ਤੋਂ ਬਾਅਦ ਮੇਰੇ ਹਸਬੈਂਡ ਡਿਸਟ੍ਰਿਕਟ ਸਪੋਰਟਸ ਆਫਿਸਰ, ਤਾਂ ਉਹਨਾਂ ਦੀ ਟ੍ਰਾਂਸਫਰ ਹੋ ਗਈ ਜਲੰਧਰ। ਤੇ ਮੈਂ ਜੀ ਜਲੰਧਰ ਆਲ ਇੰਡੀਆ ਰੇਡੀਓ ਤੇ ਆਪਣਾ ਕਿਸੇ ਤਰੀਕੇ ਮੇਰੇ ਬ੍ਰਦਰ ਵੀ ਇੱਥੇ ਆ ਗਏ, ਉਹਨਾਂ ਦਾ ਸਬੱਬ ਬਣਿਆ, ਤਾਲਮੇਲ ਪੈਦਾ ਹੋਇਆ, ਪਤਾ ਲੱਗਿਆ ਵੀ ਕਿੱਦਾਂ ਹੁੰਦਾ ਹੈ ਨਾ। ਤਾਂ ਮੈਂ ਆਡੀਸ਼ਨ ਦਿੱਤਾ, ਉਹ ਕਲੀਅਰ ਹੋ ਗਿਆ। ਤੇ ਉਸ ਤੋਂ ਬਾਅਦ ਮੈਂ ਐਵੇਂ ਦੂਰਦਰਸ਼ਨ ਦਾ ਆਡੀਸ਼ਨ ਦਿੱਤਾ, ਉਹ ਵੀ ਕਲੀਅਰ ਹੋ ਗਿਆ। ਤਾਂ ਮੈਂ ਪਲੇ ਕਰਨੇ ਸ਼ੁਰੂ ਕਰਤੇ, ਥੋੜਾ ਥੋੜਾ ਜਾਣਾ ਸ਼ੁਰੂ ਕੀਤਾ ਵੀ ਮੈਂ ਬੱਚੇ ਵੀ ਇਗਨੋਰ ਨਾ ਕਰਾਂ, ਸੋ ਉਧਰ ਵੀ ਟਾਈਮ ਦੇਣਾ। ਤੇ ਬਸ ਦੂਰਦਰਸ਼ਨ ਤੇ ਮੈਂ ਥੋੜੇ ਜਾਂਦੇ ਨਹੀਂ ਸੀ, ਤੇ ਮੈਨੂੰ ਸੀ ਵੀ ਰੇਡੀਓ ਦੇ ਉੱਤੇ ਤਾਂ ਚਲੋ ਮੈਂ ਜਿੱਦਾਂ ਮਰਜ਼ੀ ਦਾ ਕੋਈ ਵੀ ਰੋਲ ਕਰ ਸਕਦੀ ਹਾਂ, ਕੋਈ ਹਾਂਜੀ ਪ੍ਰੋਬਲਮ, ਪਰ ਦੂਰਦਰਸ਼ਨ ਦੇ ਉੱਤੇ ਮੈਨੂੰ ਦਿਖਾਉਣਾ ਪਊਗਾ, ਕੋਈ ਵੀ ਰੋਲ ਅੱਗੇ ਆਊਗਾ ਤਾਂ ਸਾਰੇ ਦੇਖਣਗੇ। ਮੈਂ ਐਦਾਂ ਦਾ ਕੋਈ ਰੋਲ ਕਰਾਂਗੀ, ਜੇ ਮੈਨੂੰ ਕੋਈ ਇਹੋ ਜਿਹਾ ਰੋਲ ਮਿਲ ਗਿਆ ਜਾਂ ਜਿਹੜੇ ਮੇਰੀ ਫੈਮਿਲੀ ਨੂੰ ਅੱਛਾ ਨਾ ਲੱਗੇ, ਹਨਾ, ਮੇਰੇ ਪਰਿਵਾਰ ਨੂੰ ਅੱਛਾ ਨਾ ਲੱਗੇ, ਤਾਂ ਫਿਰ ਉਹ ਜੀ ਸ਼ਾਇਦ ਦਿੱਕਤ ਹੋ ਜਾਏਗੀ। ਤਾਂ ਫਿਰ ਮੈਂ ਦੂਰਦਰਸ਼ਨ ਤੇ ਇਸ ਚੀਜ਼ ਨੂੰ ਰਿਫਿਊਜ਼ ਕਰਦੀ ਰਹੀ ਵੀ ਨਹੀਂ, ਮੈਂ ਨਹੀਂ ਕਰਨਾ, ਮੈਂ ਨਹੀਂ ਕਰਨਾ। ਤੇ ਇੱਕ ਵਾਰੀ ਇੱਕ ਮੈਨੂੰ ਫਿਰ ਸਾਡੇ ਇੱਕ ਮੇਕਅਪ ਮੈਨ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਨਹੀਂ ਕਰਦੇ? ਮੈਂ ਕਿਹਾ ਮੇਰੀ ਪ੍ਰੋਬਲਮ ਆਏ, ਤੇ ਉਹ ਕਹਿੰਦੇ ਜੇ ਕੋਈ ਸਕ੍ਰਿਪਟ ਤੁਹਾਨੂੰ ਏਦਾਂ ਤੁਹਾਡੇ ਅਕੋਰਡਿੰਗ ਮਿਲ ਜੇ। ਮੈਂ ਕਿਹਾ ਵੀ ਮੇਰਾ ਤਾਂ ਇਹੀ ਹੈ ਵੀ ਮੈਂ ਮੇਨ ਨਹੀਂ ਕਰਨਾ, ਮੈਂ ਇਹੀ ਹੈ ਵੀ ਚਾਚੀ ਤਾਈ ਕੋਈ ਵੀ ਹੈ ਨਾ, ਓਲਡ ਕਰੈਕਟਰ ਮੈਨੂੰ ਦੇ ਦਿਓ, ਮੈਂ ਉਹ ਕਰ ਲੂੰਗੀ, ਪਰ ਮੈਂ ਕੋਈ ਵੀ ਏਦਾਂ ਦਾ ਸੀਨ ਨਹੀਂ ਕਰਨਾ ਜਿਹੜੇ ਮੇਰੇ ਘਰਦਿਆਂ ਨੂੰ ਦੇਖ ਕੇ ਥੋੜਾ ਔਕਵਰਡ ਫੀਲ ਹੋਵੇ। ਸੋ ਮੈਂ ਇਹ ਤੁਹਾਨੂੰ ਮੈਂ ਇੱਕ ਟੋਕਣਾ ਚਾਹੁੰਦਾ ਜੀ, ਤੁਸੀਂ ਤਾਈ ਚਾਚੀ ਤਾਈ ਵਾਲੀ ਤੁਸੀਂ ਗੱਲ ਕਹੀ ਹੈ, ਤੇ ਤੁਹਾਡੇ ਜੀ ਜਿਹੜੇ ਪ੍ਰਸ਼ੰਸਕ ਬਹੁਤ ਸਾਰੇ ਸਾਡੇ ਜੁੜੇ ਹੋਏ ਨੇ, ਤੇ ਸਾਡੀ ਇੱਕ ਸ਼ਾਇਦ ਦਰਸ਼ਕ ਨੇ ਗੱਲ ਕਹੀ ਕਿ ਸੁਪਨਾ ਦੇ ਵਿੱਚ ਤੁਹਾਡਾ ਤਾਈ ਦਾ ਕਿਰਦਾਰ ਉਹਨਾਂ ਨੂੰ ਬੜਾ ਚੰਗਾ ਲੱਗਾ, ਕਿਉਂਕਿ ਉਹ ਫੇਵਰਿਟ ਕੈਰੈਕਟਰ ਸੀ। ਬਹੁਤ ਸਾਰੇ ਜੀ ਨਾਲ ਨਾਲ ਕਮੈਂਟਸ ਵੀ ਆ ਰਹੇ, ਮੈਂ ਪੜ੍ਹ ਵੀ ਰਿਹਾ। ਵਿਕਾਸ ਜੀ ਮੂੰਗੀਆ ਜੀ ਕਹਿੰਦੇ ਉਹਨਾਂ ਨੇ ਤੁਹਾਡੇ ਨਾਲ ਆਲ ਇੰਡੀਆ ਰੇਡੀਓ ਤੁਹਾਡਾ ਉਹਨਾਂ ਨੂੰ ਮੌਕਾ ਮਿਲਿਆ ਜੀ ਕੰਮ ਹਾਂ, ਕਰਨ ਦਾ, ਬੜੇ ਬਿਲਕੁਲ ਬਿਲਕੁਲ ਪ੍ਰਸ਼ੰਸਕ ਨੇ ਉਹ ਠੀਕ ਹੈ। ਤੁਹਾਡੇ। ਇਸ ਹਾਂਜੀ ਤਰ੍ਹਾਂ ਹਾਂਜੀ ਹਰਵਿੰਦਰ ਕੌਰ ਬਬਲੀ ਜੀ ਵੀ ਜੁੜੇ ਹੋਏ ਨੇ, ਉਹ ਵੇਖ ਰਹੇ ਨੇ ਜੀ, ਉਹ ਬਹੁਤ ਹਮ, ਪਸੰਦ ਕਰ ਰਹੇ ਨੇ, ਕਹਿੰਦੇ ਕਿ ਬੜੀ ਸੈਂਸਿਬਲ ਐਕਟਰਸ ਹੋ ਤੁਸੀਂ। ਉਹ ਆਪ ਜਦ ਕਿ ਬਹੁਤ ਆਲਾ ਐਕਟਰ ਹੋ, ਤੁਹਾਨੂੰ ਵੀ ਕਹਿੰਦੇ ਬਹੁਤ ਵਧੀਆ ਐਕਟਰ ਹੋ, ਬੜੀ ਚੰਗੀ ਗੱਲ ਹੈ ਜੀ। ਇਸ ਥੈਂਕ ਤਰ੍ਹਾਂ ਇਸ ਵੇਲੇ ਸਾਨੂੰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਨੇ ਜੀ, ਪਾਕਿਸਤਾਨ ਤੋਂ, ਨਨਕਾਣਾ ਸਾਹਿਬ ਤੋਂ, ਕਲਿਆਣ ਸਿੰਘ ਜੀ ਵੇਖ ਰਹੇ ਨੂੰ, ਕਹਿੰਦੇ ਕਿ ਬੜੀ ਆਲਾ ਗੱਲਬਾਤ ਚੱਲ ਰਹੀ ਹੈ, ਉਹ ਵੀ ਬਹੁਤ ਪਸੰਦ ਕਰ ਰਹੇ ਨੇ ਇਸ ਗੱਲਬਾਤ ਨੂੰ। ਥੈਂਕ ਪ੍ਰੋਫੈਸਰ ਸਾਹਿਬ ਅਮੀਨ ਚੌਹਾਨ ਸਾਹਿਬ ਨੇ, ਇਹ ਵੀ ਪਾਕਿਸਤਾਨ ਤੋਂ ਨੇ। ਤਜਮੁਲ ਹੁਸੈਨ ਨੂਨ ਸਾਹਿਬ ਨੇ, ਬਹੁਤ ਸਾਰੇ ਸਾਡੇ ਵੱਖੋ ਵੱਖਰੀ ਜਗ੍ਹਾ ਤੋਂ ਸਾਨੂੰ ਦੇਖ ਰਹੇ। ਇੱਕ ਹੋਰ ਕਮਿਟਮੈਂਟ ਪੜ੍ਹਨ ਦਾ ਮੌਕਾ ਮਿਲਿਆ ਸੀ ਕਿ ਪੰਜਾਬੀ ਫਿਲਮਾਂ ਦੀ ਨਿਰੂਪਾ ਰੋਏ ਨੇ, ਕਿ ਹਰ ਫਿਲਮ ਵਿੱਚ ਇਹਨਾਂ ਨੇ ਚਾਚੀ ਤਾਈ ਮਾਮੀ ਵਾਲਾ ਰੋਲ ਇਹਨਾਂ ਨੂੰ ਮਿਲਣਾ ਹੀ ਮਿਲਣਾ ਹੈ। ਸੋ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਜੀ। ਥੈਂਕ ਅੱਛਾ, ਇੱਕ ਗੱਲ ਹੋਰ ਜਿਸ ਦੇ ਉੱਤੇ ਮੈਂ ਅੱਗੇ ਜਾ ਕੇ ਗੱਲ ਕਰਨੀ ਹੈ, ਸਾਡੇ ਇੱਥੇ ਟੋਰਾਂਟੋ ਦੀ ਅਦਾਕਾਰਾ ਨੇ ਜੀ, ਤਰਨਜੀਤ ਸੰਧੂ, ਉਹਨਾਂ ਨੇ ਕਿਹਾ ਯੂ ਆਰ ਅ ਵੈਰੀ ਵਰਸਟਾਈਲ ਐਕਟਰੈਸ, ਆਈ ਲਾਈਕ ਯੂਰ ਪ੍ਰੋਨਾਂਸੀਏਸ਼ਨ। ਯਾਨੀ ਕਿ ਤਲਫਜ਼ ਜਿਹੜਾ ਹੈ ਤੁਹਾਡੀ, ਉਹਦੀ ਜਿਹੜੀ ਕਲੈਰਿਟੀ ਹੈ, ਉਸ ਦੇ ਉੱਤੇ ਗੱਲ ਹੋ ਰਹੀ ਹੈ। ਅਸੀਂ ਅੱਗੇ ਜਾ ਕੇ ਇੱਥੋਂ ਗੱਲ ਵੀ ਕਰਨੀ ਹੈ। ਇਟਲੀ ਤੋਂ ਵੀ ਤੁਹਾਨੂੰ ਵੇਖ ਰਹੇ ਨੇ ਸੁਖਵਿੰਦਰ ਸਿੰਘ, ਉਹਨਾਂ ਦੇ ਉਹ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿ ਜੀ ਰਹੇ ਨੇ। ਜੀ ਜੀ ਸੌਰੀ, ਮੈਂ ਜੀ ਤੁਹਾਡੀ ਗੱਲ ਟੋਕੀ ਸੀ, ਉਸ ਦੀ ਮਾਫੀ ਚਾਹੁੰਦਾ। ਤੁਸੀਂ ਆਪਣੀ ਨਹੀਂ ਗੱਲਬਾਤ ਨਹੀਂ ਨੂੰ ਨਹੀਂ ਜਾਰੀ ਰੱਖੋ, ਕਿਉਂਕਿ ਦੋਸਤਾਂ ਨੂੰ ਵੀ ਜਿਵੇਂ ਜਿਵੇਂ ਸਾਡੇ ਦੋਸਤ ਦੇਖ ਬਿਲਕੁਲ ਰਹੇ ਉਹਨਾਂ ਦੀ ਗੱਲ ਕਰਨੀ ਬਣਦੀ ਹੈ। ਉਹ ਤੁਹਾਡਾ ਉਹਨਾਂ ਦੇ ਸੁਨੇਹੇ ਤੁਹਾਡੇ ਤੱਕ ਪਹੁੰਚਾਉਣਾ ਮੇਰਾ ਫਰਜ਼ ਬਣਦਾ ਹੈ। ਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਦੇ ਲਈ। ਸੋ ਹਾਂ, ਗੱਲ ਇਹ ਸੀ ਕਿ ਇਹ ਤਾਂ ਮੇਰਾ ਰੇਡੀਓ ਦਾ ਸਫ਼ਰ ਸੀ, ਪਰ ਇੱਕ ਚੀਜ਼ ਹੁੰਦਾ ਕਿ ਮੈਂ ਛੋਟੀ ਛੋਟੀ ਚੀਜ਼ ਆਪਣੇ ਪਾਪਾ ਜੀ ਨੂੰ ਪੁੱਛ ਕੇ ਕਰਦੀ ਹੁੰਦੀ ਸੀ। ਤਾਂ ਉਦੋਂ ਮੈਨੂੰ ਜਦੋਂ ਕਾਲਜ ਦੇ ਵਿੱਚ ਗਿੱਧੇ 'ਚ ਮਿਲਿਆ ਮੌਕਾ, ਤਾਂ ਮੈਮ ਨੇ ਕਿਹਾ ਵੀ ਇਹਦੀ ਵੋਇਸ ਜਿਹੜੀ ਹੈ ਨਾ ਉਹ ਬਹੁਤ ਸੋਹਣੀ ਹੈ, ਤੇ ਮੈਂ ਇਹਨੂੰ ਮਾਈਕ ਸਿੰਗਰ ਵੀ ਨਾਲ ਯੂਜ਼ ਕਰਨਾ, ਤੇ ਬਾਕੀ ਤਾਂ ਨੱਚਣਾ ਟੱਪਣਾ ਤਾਂ ਹੈਗਾ ਹੀ ਆ। ਮੈਂ ਇੱਕਦਮ ਆਈ, ਅਸੀਂ ਬੜੇ ਛੋਟੇ ਜਿਹੇ ਪਿੰਡ ਚੋਂ ਆਏ ਸੀ, ਸਾਨੂੰ ਡਰ ਲੱਗਦਾ ਹੁੰਦਾ ਸੀ ਵੀ ਪਤਾ ਨਹੀਂ ਕਿੱਦਾਂ ਚੰਗਾ ਲੱਗੂਗਾ। ਤਾਂ ਮੈਂ ਆਪਣੇ ਪਾਪਾ ਜੀ ਨੂੰ, ਉਸ ਟਾਈਮ ਫੋਨ ਨਹੀਂ ਸੀ, ਮੈਂ ਆਪਣੇ ਪਾਪਾ ਜੀ ਨੂੰ ਇੱਕ ਚਿੱਠੀ ਲਿਖੀ। ਉਹਦੇ ਵਿੱਚ ਮੈਂ ਲਿਖਿਆ ਵੀ ਪਾਪਾ ਜੀ ਮੈਂ ਪਾਰਟਿਸਿਪੇਟ ਕਰਨਾ ਗਿੱਧੇ 'ਚ, ਮੈਡਮ ਮੈਨੂੰ ਕਹਿ ਰਹੇ ਨੇ, ਸੋ ਮੈਂ ਕਰ ਲਵਾਂ? ਤਾਂ ਉਹਨਾਂ ਨੇ ਮੈਨੂੰ ਚਿੱਠੀ ਲਿਖੀ ਲੰਬੀ ਚੌੜੀ, ਕਹਿੰਦੇ ਬੇਟੇ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਤੁਹਾਡੇ ਮੈਡਮ ਦੇ ਸਪੁਰਦ ਕਰ ਗਏ ਆ, ਸੋ ਹੁਣ ਤੁਹਾਡਾ ਚੰਗਾ ਮਾੜਾ ਉਹਨਾਂ ਨੇ ਸੋਚਣਾ ਹੈ,
ਠੀਕ ਹੈ। ਹੁਣ ਮਾਂ-ਬਾਪ ਤੁਹਾਡੇ ਉਹ ਨੇ, ਅਸੀਂ ਨਹੀਂ ਆ। ਸੋ ਇਹ ਤੁਸੀਂ ਉਹ ਜੋ ਕਹਿੰਦੇ ਨੇ ਤੁਸੀਂ ਉਹ ਕਰੋ। ਮੈਂ ਕਿਹਾ ਨਹੀਂ, ਗਿੱਧੇ ਦੇ ਵਿੱਚ ਮੈਂ ਪਾਰਟਿਸਿਪੇਟ ਕਰਨਾ ਹੈ। ਅਸੀਂ ਪਿੰਡਾਂ ਦੇ ਵਿੱਚ ਆਏ ਹਾਂ ਤੇ ਸਾਡੇ ਜਿਹੜੇ ਚਾਚੇ ਤਾਇਆਂ ਦੇ ਮੁੰਡੇ ਆ ਉਹ ਇਤਰਾਜ਼ ਨਾ ਕਰ ਜਾਣ ਵੀ ਆਹ ਕੀ ਕਰੀ ਜਾਂਦੀਆਂ ਨੇ। ਤੇ ਉਹ ਕਹਿੰਦਾ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ। ਮੈਂ ਕਿਹਾ ਨਹੀਂ ਪਾਪਾ ਜੀ, ਮੈਂ ਇਹ ਕਲੀਅਰ ਕਰ ਦੇਵਾਂ ਵੀ ਜਿਹੜੀ ਸਕੂਲਾਂ 'ਚ ਬੋਲੀ ਪੈਂਦੀ ਸੀ ਨਾ, ਨੀ ਹਰਾ ਪੋਣਾ ਨੀ ਲਾਲ ਪੋਣਾ, ਮੇਰੇ ਦੇਸ਼ ਦਾ ਤਿਰੰਗਾ ਨੀ ਬੜਾ ਸੋਹਣਾ, ਹੁਣ ਕਾਲਜ ਦੇ ਵਿੱਚ ਆ ਕੇ ਪਊਗਾ ਨਹੀਂ ਹਰਾ ਪੋਣਾ ਲਾਲ ਪੋਣਾ, ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਹਣਾ। ਸੋ ਇੰਨਾ ਕੁ ਡਿਫਰੈਂਸ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਮੈਂ ਬੋਲੀਆਂ ਕਿਹੜੀਆਂ ਪਾਉਣ ਲੱਗੀ ਆ ਹੁਣ, ਹੈ ਨਾ। ਤਾਂ ਮੈਨੂੰ ਇਹ ਜੀ ਤੁਹਾਡੇ ਤੋਂ ਇੱਕ ਪਰਮਿਸ਼ਨ ਚਾਹੀਦੀ ਹੈ। ਤੁਸੀਂ ਖੁਸ਼ ਹੋ ਤਾਂ ਹੀ ਮੈਂ ਖੁਸ਼ ਹਾਂ, ਤਾਂ ਹੀ ਮੈਂ ਕੰਮ ਕਰ ਸਕੂੰਗੀ। ਉਹਨਾਂ ਨੇ ਮੈਨੂੰ ਬਿਲਕੁਲ ਹੱਲਾਸ਼ੇਰੀ ਦਿੱਤੀ ਵੀ ਤੂੰ ਕਰ। ਉਵੇਂ ਹੀ ਮੈਂ ਜਦੋਂ ਇੱਥੇ ਆਪਣਾ ਰੇਡੀਓ ਸ਼ੁਰੂ ਕੀਤਾ ਤੇ ਫਿਰ ਦੂਰਦਰਸ਼ਨ ਸ਼ੁਰੂ ਕੀਤਾ, ਤਾਂ ਇੱਥੇ ਆ ਕੇ ਵੀ ਜਿਹੜੀ ਮੈਨੂੰ ਸਪੋਰਟ ਮਿਲੀ ਉਹ ਮੇਰੇ ਹਸਬੈਂਡ ਦੀ ਸੀ। ਮੈਂ ਜੇ ਡਰਦੀ ਸੀ, ਮੈਂ ਕਹਿੰਦੀ ਸੀ ਵੀ ਆਹ ਕਰੈਕਟਰ ਕਰੂੰਗੀ ਜਾਂ ਇਹ ਕਰੂੰਗੀ ਤਾਂ ਡੈਡੀ ਨੂੰ ਕਿੱਦਾਂ ਚੰਗਾ ਲੱਗੂਗਾ, ਬਾਜੀ ਨੂੰ ਜਿਹੜੇ ਸਾਡੇ ਦਾਦਾ ਜੀ ਚੰਗਾ ਲੱਗੂਗਾ। ਤਾਂ ਮੈਨੂੰ ਉਹ ਸਾਰੀ ਛੋਟੀ ਛੋਟੀ ਚੀਜ਼ ਦੀ ਨਾ ਪਰਮਿਸ਼ਨ ਜ਼ਰੂਰ ਮੈਂ ਲੈਂਦੀ ਸੀ। ਪਰ ਇਹ ਹੈ ਕਿ ਮੇਰੀ ਸਪੋਰਟ ਪਹਿਲਾਂ ਫਾਦਰ ਸਾਹਿਬ ਨੇ ਬਹੁਤ ਕੀਤੀ ਤੇ ਉਸ ਤੋਂ ਬਾਅਦ ਮੇਰੇ ਹਸਬੈਂਡ ਨੇ ਵੀ ਇਸ ਦੇ ਵਿੱਚ ਮੈਨੂੰ ਫੁੱਲ ਸਪੋਰਟ ਦਿੱਤੀ ਹੈ। ਮੈਂ ਜੇ ਇੱਥੇ ਬੈਠੀ ਹਾਂ ਇਸ ਮੁਕਾਮ ਤੇ ਤਾਂ ਮੈਂ ਉਹਨਾਂ ਦੀ ਬਦੌਲਤ ਹਾਂ, ਇਹ ਮੈਂ ਹਮੇਸ਼ਾ ਕਹੂੰਗੀ। ਸੋ ਬਾਕੀ ਰਹੀ ਗੱਲ ਮੇਰੀ ਸਫ਼ਰ ਦੀ, ਮੈਂ ਫਿਰ ਦੂਰਦਰਸ਼ਨ ਤੇ ਰੇਡੀਓ ਤੇ ਤਾਂ ਤੁਹਾਨੂੰ ਦੱਸਿਆ ਮੈਂ 89 ਤੇ ਜੁੜ ਗਈ ਹਾਂ। ਤਾਂ ਮੈਨੂੰ ਮੇਰੇ ਬੇਬੀ ਬੱਚਾ ਬਹੁਤ ਛੋਟਾ ਸੀ ਤਾਂ ਮੇਰੇ ਪ੍ਰੋਡਿਊਸਰ ਸਾਹਿਬ ਕਹਿੰਦੇ ਹੁੰਦੇ ਸੀ ਕੋਈ ਗੱਲ ਨਹੀਂ ਸੀਮਾ ਜੀ ਤੁਸੀਂ ਆਉਣਾ ਹੈ, ਮੈਂ ਤੁਹਾਡਾ ਡਾਇਲੌਗ ਰਿਕਾਰਡ ਕਰ ਲੂੰਗਾ। ਸੋ ਉਹ ਰਿਕਾਰਡ ਕਰਕੇ ਮੈਂ ਬਾਅਦ ਦੇ ਵਿੱਚ ਉਹਨਾਂ ਦੇ ਵਿੱਚ ਮਿਕਸ ਅਪ ਕਰ ਦੂੰਗਾ ਤੇ ਤੁਸੀਂ ਆਪਣੇ ਡਾਇਲੌਗ ਰਿਕਾਰਡ ਕਰਕੇ ਜਾ ਸਕਦੇ ਹੋ, ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਊਂਗਾ। ਸੋ ਉਹ ਕੁਦਰਤੀ ਇੱਕ ਇਹੋ ਜਿਹਾ ਸਬੱਬ ਬਣਦਾ ਸੀ ਵੀ ਜਦੋਂ ਇੱਕ ਸਾਡੇ ਜਿੰਨੇ ਵੀ ਮੈਨੂੰ ਡਾਇਰੈਕਟਰ ਸਾਹਿਬਾਨ ਮਿਲੇ ਨੇ, ਪ੍ਰੋਡਿਊਸਰ ਸਾਹਿਬਾਨ ਮਿਲੇ ਨੇ, ਉਹਨਾਂ ਨੇ ਮੇਰੇ ਨਾਲ ਐਡਜਸਟ ਕੀਤਾ, ਮੇਰੇ ਟਾਈਮ ਨੂੰ ਉਸ ਟਾਈਮ ਸੰਭਾਲਿਆ। ਤੇ ਜੇ ਮੈਨੂੰ ਸ਼ਾਇਦ ਉਦੋਂ ਇਹ ਪ੍ਰੋਬਲਮਾਂ ਆ ਜਾਂਦੀਆਂ ਅੱਗੇ ਤਾਂ ਮੈਂ ਸ਼ਾਇਦ ਨਾ ਕੰਟੀਨਿਊ ਕਰ ਪਾਉਂਦੀ। ਇਹ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਮੇਰੇ ਥੋੜੇ ਥੋੜੇ ਸਮੇਂ ਦੇ ਵਿੱਚ ਮੈਨੂੰ ਬੜੇ ਵਧੀਆ ਮੌਕੇ ਦਿੱਤੇ ਨੇ। ਤੇ ਇਹ ਚੀਜ਼ ਦਾ ਵੀ ਇਹ ਹੈ ਕਿ ਇੱਕ ਸਬੱਬ ਬਣਦਾ ਗਿਆ, ਪਤਾ ਨਹੀਂ ਕਿ ਜਾਂ ਮੈਂ ਕੋਈ ਮੋਤੀ ਦਾਨ ਕੀਤੇ ਸੀ ਜਾਂ ਕੋਈ ਚੰਗੀ ਕਿਸਮਤ ਸੀ ਕਿ ਮੈਨੂੰ ਸਾਰਿਆਂ ਦਾ ਸਾਥ ਬਹੁਤ ਵਧੀਆ ਮਿਲਿਆ, ਚੰਗੇ ਸਾਥੀ ਮਿਲੇ ਤੇ ਸਪੋਰਟਿਵ ਮਿਲੇ, ਤੇ ਜਿਹਦੇ ਦੌਰਾਨ ਮੈਂ ਇੱਥੇ ਪਹੁੰਚ ਗਈ ਹਾਂ। ਜੀ ਕੁਲਵਿੰਦਰ ਖਹਿਰਾ ਜੀ ਇਸ ਵਕਤ ਸਾਨੂੰ ਵੇਖ ਰਹੇ ਨੇ, ਬੜੇ ਆਪ ਵਧੀਆ ਇਨਸਾਨ, ਵਧੀਆ ਲਿਖਾਰੀ ਵੀ ਬਹੁਤ ਤਗੜੇ ਨੇ, ਬਹੁਤ ਅੱਛਾ ਲਿਖਦੇ ਨੇ। ਉਹਨਾਂ ਨੇ ਤੁਹਾਡੇ ਬਾਰੇ ਇੱਕ ਖਾਸ ਕਮੈਂਟ ਲਿਖਿਆ, ਮੈਂ ਪੜ੍ਹਨਾ ਚਾਹੁੰਦਾ ਉਹਨਾਂ ਖਾਸ ਕਰਕੇ ਉਹਨਾਂ ਦੋਸਤਾਂ ਲਈ ਜੋ ਗੁਰਮੁਖੀ ਸਕ੍ਰਿਪਟ ਨਹੀਂ ਪੜ੍ਹ ਸਕਦੇ, ਕਿਉਂਕਿ ਸਾਨੂੰ ਪਾਕਿਸਤਾਨ ਤੋਂ ਬਹੁਤ ਸਾਰੇ ਲੋਕ ਇਸ ਵਕਤ ਦੇਖ ਰਹੇ ਨੇ। ਕਹਿੰਦੇ ਅਦਾਕਾਰੀ ਦੀ ਸਾਦਗੀ, ਤਲੱਫਜ਼ ਅਤੇ ਕਿਰਦਾਰ ਦੀ ਚੋਣ ਸੀਮਾ ਜੀ ਨੂੰ ਪੰਜਾਬੀ ਸਿਨੇਮਾ ਦੀ ਜਿੰਦ ਜਾਨ ਅਭਿਨੇਤਰੀਆਂ ਦੀ ਮੂਹਰਲੀ ਕਤਾਰ 'ਚ ਮਾਣ ਨਾਲ ਖੜ ਦਿਖਾਉਂਦੇ ਨੇ। ਜਿਹੜੀ ਗੱਲ ਅਸੀਂ ਸਮਝਦੇ ਹਾਂ ਕਿ ਇਹ ਤੁਹਾਡੇ ਚਹੇਤੇ ਤੁਹਾਨੂੰ ਚਾਹਣ ਵਾਲੇ ਨੇ, ਅਸੀਂ ਤੁਸੀਂ ਸਾਡੇ ਸਾਰਿਆਂ ਦੇ ਚਹੇਤੇ ਹੋ। ਅਸੀਂ ਤੁਹਾਡੇ ਗੱਲ ਕਹਿਣ ਦੇ ਤਰੀਕੇ ਦੀ, ਤਲੱਫਜ਼ ਦੀ ਗੱਲ ਬਾਰ-ਬਾਰ ਕਰ ਰਹੇ ਹਾਂ, ਅਸੀਂ ਅੱਗੇ ਜਾ ਕੇ ਉਹਦੀ ਗੱਲ ਕਰ। ਅੱਛਾ, ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਜੀ। ਤੁਹਾਡੀ ਪਹਿਲੀ ਫਿਲਮ ਪੰਜਾਬੀ ਫਿਲਮ ਕਿਹੜੀ ਸੀ ਤੇ ਪਹਿਲੀ ਹਿੰਦੀ ਫਿਲਮ ਕਿਹੜੀ ਸੀ? ਜੀ ਪੰਜਾਬੀ ਫਿਲਮ ਪਹਿਲਾਂ ਤਾਂ ਦੇਖੋ ਦੂਰਦਰਸ਼ਨ ਤੇ ਬਹੁਤ ਕੰਮ ਕੀਤਾ, ਰੇਡੀਓ ਤੇ ਬਹੁਤ ਕੰਮ ਕੀਤਾ। ਉਸ ਟਾਈਮ ਲੱਗਦਾ ਨਹੀਂ ਸੀ ਵੀ ਅਸੀਂ ਫਿਲਮਾਂ ਦੇ ਵਿੱਚ ਵੀ ਆਵਾਂਗੇ। ਮੈਨੂੰ ਐਵੇਂ ਕਿਸੇ ਨੇ ਬੈਠੇ ਕਹਿਤਾ ਵੀ ਹੁਣ ਤੁਸੀਂ ਇੰਨੇ ਵਧੀਆ ਵਧੀਆ ਕਿਰਦਾਰ ਕਰ ਰਹੇ ਹੋ ਦੂਰਦਰਸ਼ਨ ਤੇ ਫਿਰ ਤੁਸੀਂ ਫਿਲਮਾਂ 'ਚ ਵੀ ਆਉਂਗੇ। ਮੈਂ ਕਿਹਾ ਨਾ ਨਾ ਨਾ, ਸਾਡੇ ਵੱਸ ਦੀ ਗੱਲ ਨਹੀਂ ਹੈ ਫਿਲਮਾਂ, ਕਿਉਂਕਿ ਉੱਥੇ ਬਹੁਤ ਸਮਾਂ ਦੇਣਾ ਪਊ, ਸ਼ਾਇਦ ਮੈਂ ਇੰਨਾ ਦੇ ਨਾ ਸਕਾਂ। ਮੈਂ ਕਿਹਾ ਨਹੀਂ ਨਹੀਂ, ਮੈਂ ਸ਼ਾਇਦ ਫਿਲਮਾਂ ਤੱਕ ਮੇਰੀ ਦੌੜ ਹੈ ਨਹੀਂ, ਮੈਂ ਨਹੀਂ ਕਰ ਪਾਉਂਗੀ। ਪਰ ਉਸ ਟਾਈਮ ਦੇ ਉੱਤੇ ਜਦੋਂ ਅਸੀਂ ਇਸ ਲਾਈਨ ਦੇ ਵਿੱਚ ਆਏ ਹਾਂ ਤਾਂ ਇੱਕ ਬੜਾ ਲੰਬਾ ਜਿਹਾ ਵਕਫਾ ਆ ਗਿਆ ਸੀ ਕਿ ਪੰਜਾਬੀ ਫਿਲਮਾਂ ਬਣਨੀਆਂ ਬੰਦ ਹੋ ਗਈਆਂ ਸੀਗੀਆਂ, ਨਹੀਂ ਬਣ ਰਹੀਆਂ ਸੀ। ਤਾਂ ਉਹ ਸਮਾਂ ਸਾਨੂੰ ਨਹੀਂ ਮਿਲਿਆ ਕਿ ਜੇ ਉਹ ਸਮਾਂ ਮਿਲਿਆ ਹੁੰਦਾ ਤਾਂ ਸ਼ਾਇਦ, ਚਲੋ ਕਹਿੰਦੇ ਨੇ ਜਦੋਂ ਟਾਈਮ ਹੈ ਤੁਹਾਡਾ ਫਿਕਸ ਕੀਤਾ ਪਰਮਾਤਮਾ ਨੇ ਉਦੋਂ ਹੀ ਮਿਲਦਾ। ਉਹ ਸਾਡਾ 10-12 ਸਾਲ ਦਾ ਜਿਹੜਾ ਟਾਈਮ ਸੀ ਉਹ ਸਮਾਂ ਨਿਕਲ ਚੁੱਕਿਆ ਸੀਗਾ। ਤਾਂ ਉਸ ਟਾਈਮ ਮੈਨੂੰ ਇੱਕ ਫਿਲਮ ਮਿਲੀ ਦਿਲਦਾਰਾ,
ਜਿਹਦੇ ਵਿੱਚ ਸਾਰੀ ਕਾਸਟ ਬੰਬੇ ਤੋਂ ਸੀ। ਆਪਣਾ ਤਨੂਜਾ ਜੀ ਸੀ, ਕੁਲਭੂਸ਼ਣ ਖਰਬੰਦਾ, ਗੁੱਡੀ ਮਾਰੂਤੀ, ਰਾਕੇਸ਼ ਬੇਦੀ, ਗੋਪੀ ਭੱਲਾ, ਅਰੁਣ ਬਾਲੀ, ਦੀਪ ਢਿੱਲੋਂ। ਮੈਂ ਕਿੰਨਾ ਕੁ ਕਹਾਂ ਕਿ ਉਹਦੇ ਵਿੱਚ ਕੁੱਲ ਬੰਬੇ ਦੇ ਕਲਾਕਾਰ ਸੀ। ਤੇ ਉੱਥੇ ਜਤਿੰਦਰ ਮੈਡਮ ਸੀ ਤੇ ਜੱਬਲ ਸਾਹਿਬ ਸੀਗੇ। ਉਹ ਮੈਨੂੰ ਵੀ ਉਹਦੇ ਵਿੱਚ ਇੱਕ ਕਰੈਕਟਰ ਦਾ ਮੌਕਾ ਮਿਲਿਆ ਨਿਭਾਉਣ ਦਾ, ਤੇ ਮੈਨੂੰ ਇੱਕ ਦੱਸਿਆ ਗਿਆ ਵੀ ਤੁਸੀਂ ਇੱਕ ਛੋਟਾ ਜਿਹਾ ਕਰੈਕਟਰ ਹੈ, ਪੰਜਾਬੀ ਫਿਲਮ ਬਣ ਰਹੀ ਹੈ ਇੱਥੇ ਨੇੜੇ ਸਾਡੇ ਜਲੰਧਰ ਦੇ, ਵੀ ਤੁਸੀਂ ਕਰੋਗੇ। ਤੇ ਮੈਂ ਘਰ 'ਚ ਗੱਲ ਕੀਤੀ, ਮੈਨੂੰ ਬੜਾ ਵਧੀਆ ਜਿਹਾ ਲੱਗਿਆ ਵੀ ਯਾਰ ਆਪਾਂ ਫਿਲਮ ਕਰਨੀ ਹੈ, ਮੈਨੂੰ ਦੇਖਾਂ ਤਾਂ ਕਰਕੇ ਕਿਵੇਂ ਹੁੰਦਾ ਉਹਨਾਂ ਦਾ ਸੈਟਅਪ। ਤੇ ਮੈਂ ਕਿਹਾ ਚਲੋ ਮੈਂ ਕਰ ਲੂੰ। ਉਹਨਾਂ ਨੇ ਮੈਨੂੰ, ਮੇਰੇ ਨੋਨ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਜ਼ਿਆਦਾ ਟਾਈਮ ਨਹੀਂ ਹੈ, ਬਸ ਤੁਸੀਂ 2 ਦਿਨ ਦਾ ਕੰਮ ਹੈ ਤੇ ਤੁਸੀਂ ਕਰ ਸਕਦੇ ਹੋ। ਮੈਂ ਚਲੋ ਠੀਕ ਹੈ, ਮੈਂ ਚਲੇ ਗਈ ਜੀ ਉੱਥੇ। ਤਾਂ ਮੈਨੂੰ ਗੁੱਡੀ ਮਾਰੂਤੀ ਤੇ ਰਾਕੇਸ਼ ਬੇਦੀ ਦੇ ਆਪੋਜ਼ਿਟ ਉਹਨਾਂ ਦੀ ਰਾਕੇਸ਼ ਬੇਦੀ ਦੀ ਮਦਰ ਦਾ ਕਰੈਕਟਰ ਮਿਲਿਆ। ਤਾਂ ਬਹੁਤ ਸੋਹਣਾ ਕਰੈਕਟਰ ਸੀ ਉਹ। ਉਹਦੇ ਵਿੱਚ ਮਤਲਬ ਮੈਂ ਜਦੋਂ ਉਹ ਕਰੈਕਟਰ ਕਰਕੇ ਆਈ, ਮੈਂ ਡਰਦੀ ਤਾਂ ਸੀ, ਸਾਰੀ ਕਾਸਟ ਬੰਬੇ ਤੋਂ ਸੀ, ਮੈਂ ਡਰਦੀ ਤਾਂ ਸੀ, ਪਰ ਮੈਂ ਆਪਣਾ, ਜਦੋਂ ਕਹਿੰਦੇ ਨੇ ਆਰਟਿਸਟ ਜਦੋਂ ਆ ਹੀ ਗਿਆ ਅਖਾੜੇ ਦੇ ਵਿੱਚ, ਫਿਰ ਡਰਨਾ ਕਾਹਦਾ। ਮੈਂ ਆਪਣੇ ਵੱਲੋਂ ਉਹ ਕਰੈਕਟਰ ਕਰਕੇ ਆ ਗਈ। ਤੇ ਨੈਕਸਟ ਡੇ ਜਦੋਂ ਮੈਂ ਗਈ, ਤੇ ਮੈਨੂੰ ਉਹ ਅੱਜ ਵੀ ਯਾਦ ਹੈ, ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ। ਅਵਤਾਰ ਗਿੱਲ ਜੀ ਸਾਰੇ, ਸੀਮਾ ਜੀ ਤੁਸੀਂ, ਮੈਂ ਕਿਹਾ ਹਾਂਜੀ। ਮੇਰੇ ਅਵਤਾਰ ਗਿੱਲ ਜੀ ਨੇ ਤਾਂ ਮੇਰੇ ਹੱਥ ਫੜ ਕੇ ਉਹਨਾਂ ਨੇ ਚੁੰਮੇ। ਉਹਨਾਂ ਨੇ ਕਿਹਾ ਕਿ ਤੁਹਾਡਾ ਕੱਲ ਅਸੀਂ ਸੀਨ ਦੇਖਿਆ, ਸਾਰੇ ਤੁਹਾਡੇ ਬਾਰੇ ਗੱਲਾਂ ਕਰਦੇ ਸੀ, ਔਰ ਬਹੁਤ ਪਿਆਰਾ ਤੁਸੀਂ ਕਰੈਕਟਰ ਨਿਭਾ ਕੇ ਗਏ ਹੋ, ਮਤਲਬ ਤੁਸੀਂ ਰਵਾਤਾ, ਇੰਨਾ ਸੋਹਣਾ, ਇੰਨੇ ਵਧੀਆ ਤੁਹਾਡੇ ਇਮੋਸ਼ਨਸ, ਐਕਸਪ੍ਰੈਸ਼ਨ, ਮਤਲਬ ਲਾਜਵਾਬ ਹੈ, ਤੁਸੀਂ ਸਿੱਖਿਆ। ਮੈਂ ਕਿਹਾ ਜੀ ਮੈਂ ਬਸ ਏਦਾਂ ਹੀ ਮੈਂ ਉਹਨਾਂ ਨੂੰ ਦੱਸਿਆ। ਤਾਂ ਮੈਨੂੰ ਉੱਥੋਂ ਜਿਹੜਾ ਇੱਕ ਕੌਨਫੀਡੈਂਟ ਬੰਦਾ ਹੁੰਦਾ ਹੈ, ਉਹ ਕੌਨਫੀਡੈਂਸ ਮੇਰੇ ਦੇ ਵਿੱਚ ਆਇਆ ਕਿ ਮੈਂ ਕਰ ਸਕਦੀ ਹਾਂ ਜੇ ਮੈਂ ਟਰਾਈ ਕਰਾਂ। ਉਸ ਤੋਂ ਬਾਅਦ ਫੇਰ ਫਿਲਮਾਂ ਨਹੀਂ ਬਣੀਆਂ, ਬਹੁਤ ਸਮਾਂ ਨਿਕਲ ਗਿਆ। ਫਿਰ ਮੇਰੀ ਜਿਹੜੀ ਸ਼ੁਰੂਆਤ ਹੋਈ, ਉਹ ਆਪਣੇ ਮਨਮੋਹਨ ਸਿੰਘ ਜੀ, ਅਸੀਂ ਉਹਨਾਂ ਨੂੰ ਮਨ ਜੀ ਕਹਿੰਦੇ ਆ, ਉਹ ਫਿਲਮ ਲੈ ਕੇ ਆਏ। ਉਹਨਾਂ ਦੀ ਪਹਿਲੀ ਫਿਲਮ ਤਾਂ ਜੀ ਆਇਆਂ ਨੂੰ ਸੀ, ਸੈਕਿੰਡ ਫਿਲਮ ਉਹਨਾਂ ਦੀ ਸੀ ਅਸਾਂ ਨੂੰ ਮਾਣ ਵਤਨਾਂ ਦਾ ਜੀ। ਤਾਂ ਉਹਦੇ ਵਿੱਚ ਵੀ ਮੈਨੂੰ ਇੱਕ ਕਰੈਕਟਰ ਦੇ ਲਈ ਬੁਲਾਇਆ ਗਿਆ। ਤੁਹਾਨੂੰ ਜੇ ਯਾਦ ਹੋਵੇ ਵੀ ਉਹ ਬੁੱਢੀ ਇੱਕ ਕਲੀਨਿਕ ਤੇ ਆਉਂਦੀ ਹੈ, ਹਾਏ ਹਾਏ ਕਰਦੀ, ਡਾਕਟਰ ਬੀਬੀ ਟੀਕਾ ਲਾਈ, ਚਿੱਤ ਘਾਉ ਮਾਉ ਕਰਦਾ, ਕਾਲਜਾ ਮੱਚੀ ਜਾਂਦਾ, ਸਿਰ ਗੇੜੇ ਖਾਂਦਾ। ਇੱਕ ਇਸ ਤਰ੍ਹਾਂ ਦਾ ਕਰੈਕਟਰ ਸੀ। ਮੈਂ ਜਦੋਂ ਗਈ ਤਾਂ ਮੈਨੂੰ ਮੰਜੀ ਪਹਿਲੀ ਵਾਰ ਮਿਲੇ, ਉਹਨਾਂ ਨੇ ਦੇਖ ਕੇ ਕਿਹਾ ਕਿ ਵੀ ਮੈਨੂੰ ਓਲਡ ਕਰੈਕਟਰ ਚਾਹੀਦਾ ਹੈ, ਤੇ ਇਹ ਤਾਂ ਓਲਡ ਨਹੀਂ ਹੈ, ਦੇਖਣ 'ਚ ਲੱਗਦੇ ਨਹੀਂ ਹੈ। ਮੈਂ ਬੜੀ ਅਪਸੈਟ ਹੋ ਗਈ। ਮੈਂ ਕਿਹਾ ਵੀ ਦੇਖੋ ਜੀ, ਮੈਂ ਦੂਰਦਰਸ਼ਨ ਤੇ ਮਾਂ, ਚਾਚੀ, ਮਾਂ, ਤਾਈ, ਭੂਆ, ਓਲਡ ਕਰੈਕਟਰ ਕਰਦੀ ਹਾਂ, ਤੇ ਜੇ ਤੁਸੀਂ ਇੱਕ ਵਾਰੀ ਮੇਰੀ ਲੁੱਕ ਦੇਖ ਲਓ ਤਾਂ ਕਰ ਸਕਦੀ ਹਾਂ। ਉਹ ਕਹਿੰਦੇ ਓਕੇ। ਉਹਨਾਂ ਨੇ ਮੇਕਅਪ ਨੂੰ ਕਿਹਾ ਕਿ ਠੀਕ ਹੈ, ਤੁਸੀਂ ਕੀ ਗੈਟਅਪ ਦੇ ਸਕਦੇ ਹੋ। ਤਾਂ ਮੈਂ ਆਪਣਾ ਕਰਿਆ, ਤੇ ਮੈਂ ਆਪਣੀ ਬੋਕਲ ਜੀ ਮਾਰੀ ਜਿੱਦਾਂ ਇੱਕ ਦੁਪੱਟਾ ਜਿਹਾ ਲੈ ਕੇ। ਉਹ ਕਹਿੰਦੇ ਬਿਲਕੁਲ ਓਕੇ ਹੈ। ਮੈਂ ਗਈ ਆਪਣਾ ਸ਼ਾਟ ਦੇਣ, ਤੇ ਮੈਨੂੰ ਦੱਸਿਆ ਗਿਆ ਵੀ ਤੁਸੀਂ ਇੱਥੋਂ ਆਓਗੇ। ਤੇ ਮਾਂਜੀ ਸ਼ਾਟ ਲੈ ਰਹੇ ਸੀ। ਮੈਂ ਪਹਿਲਾ ਟੇਕ ਦਿੱਤਾ, ਮਾਂਜੀ ਨੀਚੇ ਉਤਰ ਆਏ, ਕਹਿੰਦੇ ਓਕੇ। ਮੈਂ ਡਰ ਗਈ, ਮੈਂ ਕਿਹਾ ਵੀ ਮੈਂ ਵਧੀਆ ਨਹੀਂ ਕੀਤਾ। ਮਾਂਜੀ ਨੀਚੇ ਆ ਗਏ, ਕਹਿੰਦੇ ਸੀਮਾ ਜੀ ਓਕੇ, ਥੈਂਕ ਯੂ ਸੋ ਮਚ। ਮੈਂ ਮੂੰਹ ਵੱਲ ਦੇਖਾਂ, ਮੈਂ ਕਿਹਾ ਵੀ ਇਹ ਹੁਣ ਸ਼ਾਇਦ ਮੇਰਾ ਥੈਂਕਸ ਕਰਨਾ। ਮੈਂ ਕਿਹਾ ਜੀ ਤੁਸੀਂ ਟੇਕ ਨਹੀਂ ਕਰਨਾ। ਮੈਨੂੰ ਲੱਗਿਆ, ਕਹਿੰਦੇ ਹੋ ਗਿਆ। ਮੈਂ ਕਿਹਾ ਜੀ ਮੈਨੂੰ ਤਾਂ ਲੱਗਿਆ ਵੀ ਇਹ ਸ਼ਾਇਦ ਹਜੇ ਇੱਕ ਰਿਹਰਸਲ ਹੈ, ਤੁਸੀਂ ਸੈਕੰਡ ਟੇਕ। ਕਹਿੰਦੇ ਸੀਮਾ ਜੀ ਇੰਨਾ ਵਧੀਆ ਹੋਇਆ ਕਿ ਮੈਨੂੰ ਇਹਦੇ 'ਚ ਗੁੰਜਾਇਸ਼ ਨਹੀਂ ਲੱਗੀ ਕਿ ਮੈਂ ਸੈਕੰਡ ਟੇਕ ਲਵਾਂ। ਬਿਲਕੁਲ ਬਹੁਤ ਵਧੀਆ ਹੋਇਆ, ਤੇ ਇਸ ਤੋਂ ਵੱਧ ਮੈਂ ਕਰਨਾ ਨਹੀਂ, ਤੁਸੀਂ ਚਾਹੁੰਦੇ ਹੋ। ਮੈਂ ਕਿਹਾ ਨਹੀਂ ਸਰ, ਜੇ ਤੁਸੀਂ ਹੈਪੀ ਹੋ, ਤੁਸੀਂ ਖੁਸ਼ ਹੋ, ਤਾਂ ਮੈਂ ਨਹੀਂ ਕਹੂੰਗੀ, ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ। ਸੋ ਉਹ ਮੇਰੀ ਮਾਂਜੀ ਦੇ ਨਾਲ ਸ਼ੁਰੂਆਤ ਹੋ ਚੁੱਕੀ ਸੀਗੀ ਜੀ। ਅੱਛਾ ਸੀਮਾ ਜੀ, ਅਸੀਂ ਤੁਹਾਡੇ ਸਫ਼ਰ ਦੀ ਜਿਹੜੀ ਗੱਲਬਾਤ ਕੀਤੀ, ਫਿਲਮਾਂ ਦੇ ਸਫ਼ਰ ਤੱਕ ਅਸੀਂ ਪਹੁੰਚ ਗਏ ਹਾਂ। ਅਸੀਂ ਨਾਲ ਗੱਲਾਂ ਹੋਰ ਵੀ ਕਰਨੀਆਂ, ਪਰ ਕਿਉਂਕਿ ਇਹ ਵਰਕਸ਼ਾਪ ਹੈ, ਇਸ ਵਿੱਚ ਥੋੜੀ ਜਿਹੀ ਅਸੀਂ ਐਕਟਿੰਗ ਵਾਲੇ ਪਾਸੇ ਫੋਕਸ ਕਰਨਾ ਚਾਹੁੰਦੇ ਹਾਂ। ਤੁਸੀਂ ਥੋੜੀ ਦੇਰ ਪਹਿਲਾਂ ਅਸੀਂ ਡਾਇਲੌਗ ਦੀ ਗੱਲ ਹੋਈ, ਰੇਡੀਓ ਦੀ ਗੱਲ ਹੋਈ। ਸਭ ਪਹਿਲਾ ਸਵਾਲ ਤਾਂ ਇਹੀ ਪੁੱਛਣਾ ਚਾਹੁੰਦਾ ਕਿ ਰੇਡੀਓ ਦੇ ਉੱਤੇ ਐਕਟਿੰਗ ਕਰਨ ਦੇ ਵਿੱਚ ਤੇ ਔਨ ਕੈਮਰਾ ਟੈਲੀਵਿਜ਼ਨ ਹੈ,
ਕਿਉਂਕਿ ਤੁਸੀਂ ਦੂਰਦਰਸ਼ਨ ਲਈ ਕੰਮ ਕੀਤਾ ਹੈ ਤੇ ਜਾਂ ਫਿਰ ਤੁਸੀਂ ਫਿਲਮ ਦੇ ਵਿੱਚ ਕੰਮ ਕੀਤਾ ਹੈ, ਇਹਨਾਂ ਵਿੱਚ ਕੀ ਫਰਕ ਹੈ ਰੇਡੀਓ ਦੀ ਐਕਟਿੰਗ ਵਿੱਚ ਤੇ ਕੈਮਰਾ ਦੀ ਐਕਟ ਕਰਨ ਵਿੱਚ, ਦੋਵਾਂ 'ਚ ਇੱਕ ਐਕਟਰ ਲਈ ਕੀ ਫਰਕ, ਮੇਜਰ ਫਰਕ ਕੀ ਹੈ? ਦੇਖੋ, ਮੈਂ ਆਪਣੇ ਮੁਤਾਬਕ ਕਹਾਂ ਤਾਂ ਮੈਂ ਆਪਣੀ ਗੱਲ ਜੇ ਕਰਦੀ ਹਾਂ ਤਾਂ ਮੈਂ ਜਦੋਂ ਰੇਡੀਓ ਤੇ ਬਹੁਤ ਕੰਮ ਕੀਤਾ, ਜੇ ਮੈਂ ਇਹ ਕਹਾਂ ਕਿ ਸਿਖਾਇਆ ਮੈਨੂੰ ਰੇਡੀਓ ਨੇ ਬੋਲਣਾ, ਕਿਉਂਕਿ ਜੀ ਸਾਡੇ ਵਰਗੇ ਮਲਵਈ ਆਰਟਿਸਟ ਆ ਤਾਂ ਸ਼ਾਇਦ ਸਾਡੀ ਬੜੀ ਇੱਕ ਕੁਛ ਭਾਸ਼ਾ ਇੰਨੀ ਹੁੰਦੀ ਹੈ, ਪੇਂਡੂ ਬੈਕਗਰਾਊਂਡ ਜਿਹੜੀ ਹੈਗੀ ਆ, ਉੱਥੇ ਸਾਨੂੰ ਬਹੁਤਾ ਜ਼ਿਆਦਾ ਸ਼ਬਦਾਂ ਦਾ ਪਤਾ ਨਹੀਂ ਹੁੰਦਾ ਵੀ ਅਸੀਂ ਕੀ ਬੋਲਣਾ ਕੀ ਨਹੀਂ ਬੋਲਣਾ। ਰੇਡੀਓ ਦੇ ਉੱਤੇ ਬਾਕਾਇਦਾ ਸਾਡੇ ਟੈਸਟ ਹੋਏ, ਆਡੀਸ਼ਨ ਹੋਏ, ਅਸੀਂ ਅਪਗ੍ਰੇਡ ਪਹਿਲਾਂ ਬੀ, ਫਿਰ ਬੀ ਹਾਈ, ਫਿਰ ਏ ਦੇ ਲਈ ਵੀ ਗਏ, ਇਸ ਕਰਕੇ ਉਹ ਅਪਗ੍ਰੇਡੇਸ਼ਨ ਹੁੰਦੀ ਰਹੀ। ਤਾਂ ਉਸ ਟਾਈਮ ਇੱਕ ਸ਼ਬਦਾਵਲੀ, ਇੱਕ ਸ਼ਬਦ ਜਿਹੜੇ ਨੇ ਉਹ ਸਾਡੇ ਕੋਲ ਆਉਂਦੇ ਸੀ ਵੀ ਤੁਸੀਂ ਇਹ ਸ਼ਬਦ ਬੋਲ ਕੇ ਦਿਖਾਓ। ਡਾਇਲੈਕਟ ਤਾਂ ਇੱਕ ਅਲੱਗ ਹੈ, ਇੱਕ ਸ਼ਬਦ ਬੋਲ ਕੇ ਦਿਖਾਓ, ਜਦੋਂ ਕਿ ਇੱਕ ਬਿੰਦੀ ਹਟਾਣੀ ਹੈ ਤੇ ਇੱਕ ਬਿੰਦੀ ਲਗਾਉਣੀ ਹੈ। ਅਨਵਾਂਟਡ ਅਸੀਂ ਕਿਤੇ ਬਿੰਦੀ ਲੱਗਦੀ ਨਹੀਂ ਉੱਥੇ ਲਗਾ ਦਿੰਦੇ ਆ। ਨੰਨੇ ਤੇ ਨਾਣੇ ਚ ਕੀ ਫਰਕ ਹੈ, ਠੀਕ ਹੈ, ਬਿੰਦੀ ਤੇ ਟਿੱਪੀ ਚ ਕੀ ਫਰਕ ਹੈ, ਇਹ ਸਾਨੂੰ ਸਾਰਾ ਰੇਡੀਓ ਨੇ ਸਿਖਾਇਆ। ਤੇ ਜੇ ਮੈਂ ਗੱਲ ਕਰਾਂ ਰੇਡੀਓ ਦੇ ਉੱਤੇ ਐਕਟਿੰਗ ਕਰਨ ਦੀ, ਜਿਹੜੀ ਤੁਸੀਂ ਹੁਣ ਸਵਾਲ ਪੁੱਛੇ, ਉਹਦੇ ਵਿੱਚ ਇਹ ਹੈ ਕਿ ਰੇਡੀਓ ਦੇ ਉੱਤੇ ਵੀ ਮੈਂ ਓਨਾ ਹੀ ਖੁੱਭ ਕੇ ਇੱਕ ਮਾਈਕ ਦੇ ਕੋਲ, ਜਿੱਦਾਂ ਲੱਗਦਾ ਕਿ ਮੈਂ ਉਸ ਦੇ ਵਿੱਚ ਇੱਕ ਟਫ ਚੀਜ਼ ਇਹ ਹੁੰਦੀ ਹੈ ਕਿ ਵਿਜ਼ਨ ਦੇ ਵਿੱਚ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਆਪਣੇ ਹੱਥਾਂ ਦੇ ਨਾਲ, ਤੁਹਾਡੀਆਂ ਅੱਖਾਂ ਦੇ ਨਾਲ, ਤੁਹਾਡੇ ਐਕਸਪ੍ਰੈਸ਼ਨ ਜਿਹੜੇ ਨੇ ਹਨਾ, ਉਹ ਸਾਰਾ ਤੁਸੀਂ ਸ਼ੋਅ ਕਰ ਸਕਦੇ ਹੋ। ਰੇਡੀਓ ਤੁਹਾਡਾ ਇੱਕ ਇਹੋ ਜਿਹੀ ਚੀਜ਼ ਹੈ ਜਿੱਥੇ ਤੁਸੀਂ ਆਪਣੀ ਆਵਾਜ਼ ਦੇ ਨਾਲ ਹੀ ਆਪਣੇ ਐਕਸਪ੍ਰੈਸ਼ਨ, ਤੁਹਾਡੇ ਅੱਖਾਂ 'ਚ ਆਂਸੂ ਹੈ, ਤੁਸੀਂ ਕੀ ਕਰ ਰਹੇ ਹੋ, ਕੀ ਬਿਜ਼ਨਸ ਹੈ, ਕੀ ਪ੍ਰੋਪਰਟੀ ਹੈ, ਇਹ ਸਾਰਾ ਤੁਹਾਨੂੰ ਇੱਕ ਰੇਡੀਓ ਦੇ ਵਿੱਚ ਇੱਕ ਆਪਣੀ ਆਵਾਜ਼ ਦੇ ਨਾਲ ਲੈ ਕੇ ਆਉਣਾ। ਸੋ ਉਹ ਸਗੋਂ ਹੋਰ ਟਫ ਹੋ ਜਾਂਦਾ ਹੈ। ਕਈ ਲੋਕੀ ਇਹਨੂੰ ਈਜ਼ੀ ਸੋਚਦੇ ਨੇ ਵੀ ਠੀਕ ਹੈ, ਆਪਾਂ ਕਿਹੜਾ ਰੇਡੀਓ ਦੇ ਅੱਗੇ ਆਉਣਾ, ਆਪਣੀ ਤਾਂ ਆਵਾਜ਼ ਆਉਣੀ ਹੈ। ਪਰ ਮੈਂ ਇਹ ਜੀ ਸੋਚਦੀ ਹਾਂ ਵੀ ਆਵਾਜ਼ ਦੇ ਨਾਲ ਤੁਸੀਂ ਹਰ ਚੀਜ਼ ਆਪਣੀ ਆਡੀਅנס ਤੱਕ ਪਹੁੰਚਾਉਣੀ ਹੈ, ਜਿਹੜੀ ਕਿ ਤੁਸੀਂ ਬਿਹਤਰ ਦਿਖਾ ਸਕਦੇ ਹੋ। ਤੇ ਜਦੋਂ ਪਰਦੇ, ਤੁਸੀਂ ਬੜੇ ਪਰਦੇ ਤੇ ਚਲੇ ਜਾਂਦੇ ਹੋ, ਉੱਥੇ ਤੁਸੀਂ, ਤੁਹਾਡੇ ਕੋਲ ਬਹੁਤ ਚੀਜ਼ਾਂ ਹੁੰਦੀਆਂ ਨੇ ਤੇ ਤੁਸੀਂ ਸਾਹਮਣੇ ਹੋ ਤੇ ਤੁਹਾਡੇ ਐਕਸਪ੍ਰੈਸ਼ਨ ਦੇਖੇ ਜਾਂਦੇ ਨੇ ਤੇ ਤੁਸੀਂ ਰੋਲ 'ਚ ਕਿੰਨਾ ਕੁ ਖੂਬੇ ਹੋ ਇਹ ਵੀ ਪਤਾ ਲੱਗ ਜਾਂਦਾ ਹੈ। ਤੇ ਉਹ ਇੱਕ ਆਵਾਜ਼ ਦੇ ਮਾਧਿਅਮ ਦੇ ਨਾਲ ਹੀ ਤੁਸੀਂ ਪਹੁੰਚਾ ਸਕਦੇ ਹੋ। ਤੇ ਮੈਨੂੰ ਜੀ ਤਾਂ ਦੋਨੋਂ ਬਿਲਕੁਲ। ਚੀਜ਼ਾਂ ਜੇ ਕਹੀਏ ਔਖੀਆਂ ਵੀ ਹੈ ਤੇ ਸੌਖੀਆਂ ਵੀ। ਜੀ ਬਿਲਕੁਲ, ਆਵਾਜ਼ ਦੀ ਦੁਨੀਆ ਦੇ ਵਿੱਚ ਤੁਸੀਂ ਜਦੋਂ ਕੋਈ ਚੀਜ਼ ਦੀ ਨੂੰ ਛੋਟਾ ਜਾਂ ਵੱਡਾ ਕਰਕੇ ਦਿਖਾਣਾ, ਤਾਂ ਆਵਾਜ਼ ਨਾਲ ਹੀ ਉਹਦਾ ਛੋਟਾ ਜਾਂ ਵੱਡਾ, ਉਹਦਾ ਸਾਈਜ਼, ਉਸਦਾ ਅੰਦਾਜ਼ਾ ਕਿਸੇ ਨੂੰ ਹੋ ਸਕਦਾ ਹੈ ਕਿ ਬਹੁਤ ਵੱਡਾ ਮਹਿਲ ਹੈ, ਜਦਕਿ ਜੇ ਤਸਵੀਰ ਦੇ ਰਾਹੀਂ ਜੋ ਵੱਡੇ ਮਹਿਲ ਦਿਖਾਏ ਵੀ ਜਾਂਦੇ ਨੇ ਤੇ ਅਦਾਕਾਰ ਦੀ ਖੁਦ ਵੀ ਸੌਖ ਹੁੰਦੀ, ਪਰ ਰੇਡੀਓ ਦੀ ਦੁਨੀਆ ਜਿੱਥੋਂ ਤੁਸੀਂ ਆਏ ਹੋ ਉਹ ਬੜੀ ਔਖੀ ਦੁਨੀਆ ਹੈ। ਸੋ ਅੱਜ ਜਦੋਂ ਤੁਸੀਂ ਕੈਮਰੇ ਲਈ ਕੰਮ ਕਰਦੇ ਹੋ, ਕੈਮਰੇ ਲਈ ਐਕਟਿੰਗ ਕਰਦੇ ਹੋ, ਤੁਸੀਂ ਕੀ ਸਮਝਦੇ ਹੋ ਕਿ ਇੱਕ ਡਾਇਲੌਗ ਦਾ ਐਕਟਿੰਗ ਵਿੱਚ ਕੀ ਰੋਲ ਹੈ? कि सिर्फ डायलॉग बोलना एक्टिंग है, या उस एक्टिंग उस तो कितने बाहर है, उस तो या डायलॉग दी ही सिर्फ है, ਤੁਸੀਂ ਕੀ ਸਮਝਦੇ ਹੋ? ਡਾਇਲੌਗ ਕੱਲਾ ਬੋਲ ਦੇਣਾ ਹੀ ਐਕਟਿੰਗ ਨਹੀਂ। ਡਾਇਲੌਗ ਕਈ ਵਾਰੀ ਕੀ ਹੁੰਦਾ ਕਿ ਇੱਕ ਬੰਦਾ ਉਹਨੂੰ ਫੜ ਲੈਂਦਾ, ਤੋਤੇ ਵਾਂਗੂ ਰੱਟ ਲੈਂਦਾ, ਲਾਈਨ ਟੂ ਲਾਈਨ ਉਹਨੂੰ ਬੋਲ ਦਿੰਦਾ। ਡਾਇਲੌਗ ਤਾਂ ਕੋਈ ਵੀ ਬੋਲ ਸਕਦਾ, ਡਾਇਲੌਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਡਾਇਲੌਗ ਤਾਂ ਜਿਹਨੇ ਆਪਣਾ ਘੋਟਾ ਲਾਇਆ ਤੇ ਉਹਨੇ ਬੋਲਤਾ। ਡਾਇਲੌਗ ਨੂੰ ਬੋਲਣਾ ਤੇ ਫਿਰ ਉਹਨੂੰ ਸਮਝਣਾ ਤੇ ਉਸ ਡਾਇਲੌਗ ਦੇ ਵਿੱਚ ਸਪੇਸ ਦੇਣਾ, ਉਹਦੇ ਵਿੱਚ ਉਹਨੂੰ ਮਹਿਸੂਸ ਕਰਨਾ, ਉਹਨੂੰ ਫੀਲ ਕਰਨਾ, ਉਹਨੂੰ ਦਿਲ ਤੋਂ ਬੋਲਣਾ। ਕਿੱਥੇ ਸਾਹ ਦੀ ਆਵਾਜ਼ ਆਉਂਦੀ ਹੈ, ਕਿੱਥੇ ਤੁਹਾਡਾ ਮਨ ਭਰਦਾ ਹੈ, ਕਿੱਥੇ ਤੁਹਾਡੇ ਸ਼ਬਦ, ਤੁਹਾਡੀ ਆਵਾਜ਼ ਜਿਹੜੀ ਹੈ ਕੰਬ ਰਹੀ ਹੈ, ਤੁਸੀਂ ਮਹਿਸੂਸ ਕੀ ਕੀਤਾ। ਡਾਇਲੌਗ ਹੁੰਦਾ ਤੁਸੀਂ ਉਸ ਨੂੰ ਪਹਿਲਾਂ ਪੜ੍ਹ ਕੇ ਮਹਿਸੂਸ ਕਰਨਾ ਹੈ। ਮੈਂ ਇੱਕ ਵੱਡੀ ਗੱਲ ਕਹੂੰਗੀ ਕਿ ਜਦੋਂ ਮੈਂ ਡਾਇਲੌਗ ਬੋਲਦੀ ਹਾਂ ਨਾ, ਮੈਂ ਕਦੇ ਡਾਇਲੌਗ ਬੋਲਦੇ ਅੱਜ ਤੱਕ, ਜਦੋਂ ਮੈਨੂੰ ਪਤਾ ਵੀ ਮੈਂ ਇਮੋਸ਼ਨਲ ਕਰਨਾ ਸੀਨ, ਤੇ ਮੈਨੂੰ ਜਿਹੜੇ ਵੀ ਦੇਖ ਰਹੇ ਨੇ ਇਸ ਟਾਈਮ ਹਨਾ, ਸਭ ਨੂੰ ਪਤਾ ਹੋਊਗਾ ਕਿ ਮੈਂ ਕਿਸੇ ਸੈੱਟ ਤੇ ਜਦੋਂ ਵੀ ਕਦੇ ਇਮੋਸ਼ਨਲ ਆਪਣਾ ਕੋਈ ਵੀ ਸੀਨ ਦਿੱਤਾ, ਮੈਂ ਕਦੇ ਅੱਜ ਤੱਕ ਗਲਿਸਰੀਨ ਯੂਜ਼ ਨਹੀਂ ਕੀਤੀ, ਚਾਹੇ ਮੈਨੂੰ 10 ਵਾਰੀ ਰੋਣਾ ਪੈ ਗਿਆ। ਮੈਨੂੰ ਬਹੁਤ ਸਵਾਲ ਵੀ ਕਰਦੇ ਨੇ ਵੀ ਇਹ ਕਿਵੇਂ ਵੀ ਤੁਸੀਂ ਉਸ ਟਾਈਮ ਵੀ ਫਿਰ ਆਂਸੂ ਤੁਹਾਡੇ ਟਪ ਟਪ ਆਉਣ ਲੱਗ ਜਾਂਦੇ ਆ। ਮੈਨੂੰ ਹੁੰਦਾ ਵੀ ਮੈਂ ਇਹ ਉਸ ਟਾਈਮ ਭੁੱਲੀ ਹੁੰਦੀ ਹਾਂ ਕਿ ਮੈਂ ਐਕਟਿੰਗ ਕਰ ਰਹੀ ਹਾਂ, ਮੈਂ ਉਸ ਨੂੰ ਮਹਿਸੂਸ ਕਰ ਰਹੀ ਹਾਂ। ਜਿਹੜੀ ਇਹ ਦੁੱਖ ਦੀ ਘੜੀ ਹੈ ਜਾਂ ਕਿਸ ਦੇ ਲਈ ਮੈਂ ਰੋ ਰਹੀ ਹਾਂ, ਤਾਂ ਮੈਂ ਆਪਣੇ ਅੰਦਰ ਵਸਾ ਚੁੱਕੀ ਹਾਂ ਵੀ ਇਹ ਜਿਹੜੀ ਚੀਜ਼ ਹੈ ਇਹ ਮੇਰੇ ਨਾਲ ਵਾਪਰੀ ਹੈ, ਇਹ ਘਟਨਾ ਹੁਣ ਜੀ ਮੇਰੀ ਹੈ, ਇਹਨੂੰ ਮੈਂ ਐਕਟਿੰਗ ਨਹੀਂ ਕਰ ਰਹੀ। ਤਾਂ ਉਹ ਡਾਇਲੌਗ ਦੇ ਵਿੱਚ ਜਦੋਂ ਤੁਸੀਂ ਉਸ ਨੂੰ ਪੂਰਾ ਸਮਾ ਲਿਆ,
ਵੀ ਇਹ ਸਾਰਾ ਕੁਝ ਮੇਰੇ ਨਾਲ ਬੀਤ ਰਿਹਾ ਹੈ। ਤਾਂ ਤੁਹਾਡੇ ਸਾਹ, ਤੁਹਾਡੇ ਪੌਜ਼, ਜਿੱਥੇ ਜਿੱਥੇ ਤੁਹਾਡਾ ਪੌਜ਼ਿਸ ਆਉਂਦੇ ਨੇ, ਕਿੱਥੇ ਤੁਸੀਂ ਠਹਿਰਾਵ ਲੈਣਾ ਹੈ, ਕਿਤੇ ਤੁਹਾਡੀ ਆਵਾਜ਼ ਕੰਬਦੀ ਹੈ, ਉਹ ਸਾਰਾ ਕੁਝ ਆਪਣੇ ਆਪ ਹੀ ਹੋ ਜਾਂਦਾ। ਉਹਨੂੰ ਤੁਹਾਨੂੰ ਐਦਾਂ ਆਰਟੀਫਿਸ਼ਲ ਹੋਣ ਦੀ ਲੋੜ ਨਹੀਂ ਹੈ। ਇੱਕ ਬੰਦਾ ਕਹਿੰਦਾ ਮੈਂ ਐਕਟਿੰਗ ਕਰਨਾ, ਮੈਨੂੰ ਨਹੀਂ ਲੱਗਦਾ ਵੀ ਉਹ ਫਿਰ ਐਕਟਿੰਗ ਕਰਨ ਦੀ ਲੋੜ ਪੈ ਜਾਂਦੀ ਹੈ ਜਦੋਂ ਤੁਸੀਂ ਡਾਇਲੌਗ ਨੂੰ ਦਿਲ 'ਚ ਉਤਾਰਦੇ। ਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਦੋਂ ਤੁਸੀਂ ਅਦਾਕਾਰ ਦੇ ਵਿੱਚੋਂ ਨਿਕਲ ਕੇ ਕਿਰਦਾਰ ਦੇ ਵਿੱਚ ਚਲੇ ਜਾਂਦੇ ਹੋ, ਯਾਨੀ ਐਕਟਰ ਜਦੋਂ ਕੈਰੈਕਟਰ ਦੇ ਵਿੱਚ ਬਦਲ ਜਾਂਦਾ ਹੈ, ਜਦੋਂ ਸੀਮਾ ਕੌਸ਼ਲ ਉਸ ਤਾਈ, ਉਸ ਭੂਆ ਬੰਤੀ ਦਾ ਰੋਲ ਕਰਦੀ ਹੈ ਜੋ ਉਸਨੂੰ ਦਿੱਤੀ ਗਈ ਹੈ ਸਕ੍ਰਿਪਟ, ਤਾਂ ਖੁਦ ਬ ਖੁਦ ਉਹ ਐਕਸਪ੍ਰੈਸ਼ਨ ਉਹ ਨਿਕਲ ਕੇ ਆਉਂਦੇ। ਸੋ ਡਾਇਲੌਗ ਸ਼ਾਇਦ ਅਹਿਮ ਨੇ, ਪਰ ਡਾਇਲੌਗ ਜਦੋਂ ਉਸ ਕਿਰਦਾਰ ਦੇ ਅੰਦਰ ਪਹੁੰਚਣਾ ਬੜਾ ਜ਼ਰੂਰੀ ਹੈ। ਸੋ ਹੁਣ ਇਸੇ ਹਵਾਲੇ ਤੋਂ ਤੁਹਾਨੂੰ ਅਗਲਾ ਸਵਾਲ ਪੁੱਛਣਾ ਚਾਹੁੰਦਾ, ਜਦੋਂ ਤੁਹਾਨੂੰ ਕੋਈ ਸਕ੍ਰਿਪਟ ਦਿੱਤੀ ਜਾਂਦੀ ਹੈ, ਜਦੋਂ ਤੁਹਾਨੂੰ ਡਾਇਲੌਗ ਵੀ ਪੜ੍ਹਨ ਵਾਸਤੇ ਦਿੱਤੇ ਜਾਂਦੇ ਨੇ, ਸੋ ਤੁਹਾਡੇ ਉਸ ਵਕਤ ਪਹਿਲੀ ਅਪਰੋਚ ਕੀ ਹੁੰਦੀ? ਸਕ੍ਰਿਪਟ ਨੂੰ ਜਦੋਂ ਪੜ੍ਹਦੇ ਹੋ, ਕੀ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਹੁੰਦਾ ਹੈ? ਜੋ ਪਹਿਲੀ ਦਫਾ ਤੁਹਾਨੂੰ ਸਕ੍ਰਿਪਟ ਦਿੱਤੀ ਜਾਂਦੀ, ਤੁਸੀਂ ਪੜ੍ਹਦੇ ਹੋ, ਤੁਹਾਡੇ ਕੀ ਤੁਸੀਂ ਕੈਰੈਕਟਰ ਨਾਲ ਦੀ ਨਾਲ ਬਣਾਉਣਾ ਸ਼ੁਰੂ ਕਰ ਲੈਂਦੇ ਹੋ, ਜਾਂ ਤੁਸੀਂ ਸਕ੍ਰਿਪਟ ਪੜ੍ਹ ਕੇ ਫਿਰ ਸੋਚਦੇ ਹੋ ਕਿ ਮੈਂ ਕੈਰੈਕਟਰ ਇਸ ਤਰ੍ਹਾਂ ਬਣਾਉਣਾ ਹੈ? ਕੀ ਚੱਲਦਾ ਪਹਿਲੀ ਵਾਰ ਸਕ੍ਰਿਪਟ ਪੜ੍ਹਦੇ ਹੋਏ? ਜਦੋਂ ਤਾਂ ਅਸੀਂ ਰੇਡੀਓ ਦੂਰਦਰਸ਼ਨ ਤੇ ਸੀ ਨਾ, ਜੇ ਮੈਂ ਉਦੋਂ ਦੀ ਗੱਲ ਕਰਾਂ, ਉਸ ਟਾਈਮ ਸਾਨੂੰ ਇੱਕ ਸਾਡੀ ਆਪਣੀ ਥੋੜ੍ਹੀ ਜਿਹੀ ਮਰਜ਼ੀ ਚੱਲ ਜਾਂਦੀ ਹੈ ਵੀ ਮੈਂ ਇਸ ਨੂੰ ਇਸ ਤਰੀਕੇ ਬੋਲੂੰ। ਥੋੜ੍ਹਾ ਡਾਇਰੈਕਟਰ ਦੱਸ ਵੀ ਦਿੰਦੇ ਹੈ, ਕਿਉਂਕਿ ਹਰ ਡਾਇਰੈਕਟਰ ਨੇ ਵੀ ਸੋਚਿਆ ਹੁੰਦਾ ਉਹਨੂੰ ਕਿ ਕਿੱਦਾਂ ਕਰਨਾ ਹੈ। ਪਰ ਜੇ ਤੁਸੀਂ ਉਸ ਤੋਂ ਬਿਹਤਰ ਨਿਭਾ ਰਹੇ ਹੋ ਤਾਂ ਡਾਇਰੈਕਟਰ ਵੀ ਛੁੱਟੀ ਦੇ ਦਿੰਦੇ ਨੇ ਕਿ ਨਹੀਂ, ਸੋਹਣਾ ਕਰ ਰਹੇ ਹੋ, ਹਾਂ ਇੱਦਾਂ ਹੀ ਕਰੋ। ਐਵੇਂ ਜਿਵੇਂ ਦੂਰਦਰਸ਼ਨ ਦੇ ਉੱਤੇ ਆਪਣਾ ਇੱਕ ਵਾਰੀ ਸਕ੍ਰਿਪਟ ਪੜ੍ਹੀ, ਮੈਂ ਨਾ ਸਕ੍ਰਿਪਟ ਨੂੰ ਜ਼ਿਆਦਾ ਨਹੀਂ ਪੜ੍ਹਦੀ। ਜਦੋਂ ਮੈਂ ਜ਼ਿਆਦਾ ਪੜ੍ਹ ਲਵਾਂ ਤਾਂ ਮੈਨੂੰ ਪ੍ਰੋਬਲਮ ਆਉਂਦੀ ਹੈ, ਫਿਰ ਉਹ ਲਾਈਨਾਂ ਜਿਹੀਆਂ ਦਿਮਾਗ 'ਚ ਆਉਂਦੀਆਂ ਨੇ। ਮੈਂ ਸਕ੍ਰਿਪਟ ਨੂੰ ਪੜ੍ਹਦੀ ਹਾਂ, ਉਹ ਲਾਈਨਾਂ ਦਾ ਮੀਨਿੰਗ ਸਮਝਦੀ ਹਾਂ। ਜ਼ਰੂਰੀ ਨਹੀਂ ਕਿ ਉਹ ਲਾਈਨ ਦੇ ਪਿੱਛੇ ਵਾਲੀ ਉਹੀ ਲਾਈਨ ਆਵੇ, ਹੋ ਸਕਦਾ ਉਹ ਲਾਈਨ ਅੱਗੇ ਪਿੱਛੇ ਹੋ ਜਾਏ, ਜਾਂ ਉਹ ਲਾਈਨ ਨੂੰ ਮੈਂ ਆਪਦੇ ਕੰਫਰਟ ਜ਼ੋਨ 'ਚ ਲਿਆਵਾਂ, ਮੈਂ ਆਪਦੇ ਅਕੋਰਡਿੰਗ ਬੋਲਾਂ, ਬਟ ਉਹਦਾ ਮਤਲਬ, ਇੱਕ ਰਾਈਟਰ ਨੇ ਲਿਖਿਆ ਹੁੰਦਾ, ਉਹਦਾ ਮਤਲਬ ਨਾ ਬਦਲੇ। ਉਹ ਮਤਲਬ ਸਾਨੂੰ ਉਹੀ ਰੱਖਣਾ ਚਾਹੀਦਾ। ਸੋ ਉਹ ਅਸੀਂ ਕਰਦੇ ਸੀ। ਹੁਣ ਜਿੱਦਾਂ ਫਿਲਮ ਦੇ ਵਿੱਚ ਆਈਏ, ਸਾਡੇ ਡਾਇਰੈਕਟਰ ਹੁੰਦੇ ਆ, ਸਾਡੇ ਰਾਈਟਰ ਹੁੰਦੇ ਆ, ਸਾਨੂੰ ਜਦੋਂ ਸਕ੍ਰਿਪਟ ਦਿੱਤੀ ਜਾਂਦੀ ਹੈ, ਤੇ ਕਈ ਵਾਰੀ ਤਾਂ ਹੁਣ ਇਹ ਵੀ ਹੋਣ ਲੱਗ ਗਿਆ, ਬਹੁਤ ਜ਼ਿਆਦਾ ਫਿਲਮਾਂ ਬਣਨ ਲੱਗ ਗਈਆਂ ਕਿ ਸਕ੍ਰਿਪਟ ਬਹੁਤੀ ਹੁੰਦੀ ਨਹੀਂ ਸਾਡੇ ਕੋਲ। ਸਾਨੂੰ ਇੱਕ ਬਰੀਫ ਸਟੋਰੀ ਸੁਣਾਈ ਜਾਂਦੀ ਹੈ ਵੀ ਆਹ ਸਾਡੀ ਸਟੋਰੀ ਹੈ ਤੇ ਤੁਹਾਡਾ ਸੀਮਾ ਜੀ ਆਹ ਕਰੈਕਟਰ ਹੈ। ਉਸ ਟਾਈਮ ਦੇ ਉੱਤੇ ਅਸੀਂ ਉਸ ਕਰੈਕਟਰ ਨੂੰ ਆਪਣੇ ਮਨ 'ਚ ਵਸਾ ਲੈਂਦੇ ਹਾਂ ਵੀ ਠੀਕ ਹੈ, ਮੇਰਾ ਇਹ ਕਰੈਕਟਰ ਹੈ। ਜਿੱਦਾਂ ਤੁਸੀਂ ਸੁਫਨਾ ਦੀ ਉਹ ਗੱਲ ਕਰਦੇ ਸੀ, ਜਦੋਂ ਮੈਂ ਪਹਿਲੀ ਵਾਰ ਪਤਾ ਲੱਗਿਆ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਮੇਰਾ ਮੈਨੂੰ ਕਰੈਕਟਰ ਕੀ ਆ? ਉਹ ਕਹਿੰਦੇ ਵੀ ਐਂ ਕਰਕੇ ਉਹ ਨੈਗੇਟਿਵ ਹੈ। ਜ਼ਿਆਦਾਤਰ ਇਹ ਹੁੰਦਾ ਕਿ ਮੈਂ ਬਹੁਤ ਘੱਟ ਨੈਗੇਟਿਵ ਕਰਦੀ ਸੀ। ਘਰ ਦੇ ਵਿੱਚ ਬੱਚੇ ਵੀ ਕਹਿੰਦੇ ਮੰਮਾ ਨੈਗੇਟਿਵ ਨਾ ਕਰੋ, ਸਾਰੇ ਬਹੁਤ ਬੋਲਦੇ ਆ, ਸਾਰੇ ਬਹੁਤ ਬੋਲਦੇ ਆ। ਤਾਂ ਮੇਰੇ ਹਿੱਸੇ ਕੁਦਰਤੀ ਪੋਜ਼ੀਟਿਵ ਜ਼ਿਆਦਾ ਸੌਫਟ ਜਿਹੇ ਕਰੈਕਟਰ ਆਉਂਦੇ ਰਹੇ, ਮੈਨੂੰ ਵੀ ਅੱਛਾ ਲੱਗਦਾ ਰਿਹਾ। ਪਰ ਇੱਕ ਕਹਿੰਦੇ ਨਾ ਕਲਾਕਾਰ ਨੂੰ ਇਹ ਹੁੰਦਾ ਕਿ ਮੈਂ ਹਮੇਸ਼ਾ ਇੱਕ ਡਿਫਰੈਂਟ ਸ਼ੇਡ ਦਾ ਕਰੈਕਟਰ ਕਰਾਂ, ਕਿ ਇਹੀ ਨਾ ਹੋਵੇ ਮੈਂ ਇਹੀ ਕਰਾਂ। ਤਾਂ ਮੈਨੂੰ ਜਦੋਂ ਸੁਫਨਾ ਦੇ ਵਿੱਚ ਇਹ ਕਰੈਕਟਰ ਮਿਲਿਆ ਤਾਂ ਲੱਗਿਆ ਕਿ ਹਾਏ ਮੈਂ ਬਹੁਤ ਜ਼ਿਆਦਾ ਇੱਕ ਕਰੂਅਲ ਜਿਹੀ ਲੇਡੀ ਆ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਪੋਜ਼ੀਟਿਵ ਵੀ ਕਿਤੇ ਹੋਊਗੀ, ਜਾ ਕੇ ਕਿਤੇ ਕੁੱਟਮਾਰੀ ਤਾਂ ਨਹੀਂ ਆਡੀਅנס ਦੀ ਮਿਲੂਗੀ? ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ, ਕਰਾਂਗੇ, ਟੈਨਸ਼ਨ ਨਾ ਲਓ। ਬਟ ਇਸ ਟਾਈਮ ਦੇ ਉੱਤੇ ਪੂਰੀ ਹਾਈਟ ਹੈ। ਤਾਂ ਮੈਂ ਫਿਰ ਘਰ ਵੀ ਬੱਚਿਆਂ ਨੂੰ ਕਿਹਾ ਕਿ ਮੈਂ ਨੈਗੇਟਿਵ ਕਰਨਾ ਹੈ ਔਰ ਮੈਂ ਚਾਹੁੰਦੀ ਹਾਂ ਕਿ ਮੈਂ ਇਹ ਕਰਾਂ, ਮੈਂ ਇੱਕ ਡਿਫਰੈਂਟ ਚਾਹੁੰਦੀ ਹਾਂ। ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ, ਕਰਨਾ ਚਾਹੀਦਾ, ਹੁਣ ਜਿਹੜਾ ਦੌਰ ਹੈ ਹਰ ਕਰੈਕਟਰ ਨੂੰ ਜੀਓ। ਸੋ ਮੈਂ ਉਹ ਜਦੋਂ ਸੁਫਨਾ ਕਰ ਰਹੀ ਸੀ ਤਾਂ ਮੈਂ ਆਪਣੇ ਆਪ ਦੇ ਵਿੱਚ ਇੰਨੀ ਕੁ ਨੈਗੇਟਿਵ ਹੋ ਜਾਂਦੀ ਸੀ, ਤੇ ਮੈਨੂੰ 2 ਮਿੰਟ ਬਾਅਦ ਇਹੀ ਲੱਗਣਾ ਸੀ ਵੀ ਇਹ ਮੈਂ ਠੀਕ ਕਰ ਰਹੀ ਹਾਂ, ਮੈਂ ਇੰਨੀ ਨੈਗੇਟਿਵ ਹੋ ਰਹੀ ਹਾਂ। ਪਰ ਲੋਕਾਂ ਨੇ ਬਹੁਤ ਸਰਾਹਿਆ, ਬੜਾ ਪਿਆਰ ਮਿਲਿਆ। ਤੇ ਫਿਰ ਜਦੋਂ ਮੈਂ ਗੱਲ ਕਰਾਂ ਪੋਜ਼ੀਟਿਵ ਦੀ, ਪੋਜ਼ੀਟਿਵ ਤਾਂ ਤੁਸੀਂ ਮੈਨੂੰ ਬਹੁਤ ਕਰੈਕਟਰ ਕਰਦੇ ਦੇਖਿਆ ਹੋਣਾ। ਸੋ ਇੱਕ ਮਤਲਬ ਵੱਖਰੇ ਵੱਖਰੇ ਕਿਰਦਾਰਾਂ ਦੇ ਵਿੱਚ ਆਪਣਾ ਹੀ ਮਜ਼ਾ ਹੈ, ਤਾਂ ਮੈਨੂੰ ਬਹੁਤ ਵਧੀਆ ਵੀ ਲੱਗਿਆ। ਤੇ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਜੀ। ਅੱਛਾ ਸੀਮਾ ਜੀ, ਬਾਰ-ਬਾਰ ਉਹੀ ਗੱਲ ਜਿਹੜੀ ਅਸੀਂ ਕਹਿ ਰਹੇ ਹਾਂ ਉਸਨੂੰ ਹਰ ਤੁਹਾਡਾ ਚਾਹਣ ਵਾਲਾ ਆਪਣੇ ਅੰਦਾਜ਼ ਵਿੱਚ ਗੱਲ ਕਹਿ ਰਿਹਾ ਹੈ। ਪਰਮਪਾਲ ਸਿੰਘ ਸੰਧੂ ਜੀ ਨੇ ਕਿਹਾ ਕਿ ਤੁਹਾਡੀ ਆਵਾਜ਼ ਬੜੀ ਖੂਬਸੂਰਤ ਹੈ, ਪ੍ਰੋਨੰਸੀਏਸ਼ਨ ਤੁਹਾਡਾ ਬੜਾ ਵਧੀਆ ਹੈ। ਸ਼ਾਇਦ ਇਸੇ ਕਰਕੇ ਅਸੀਂ ਅੱਜ ਤੁਹਾਡੇ ਨਾਲ ਖਾਸ ਡਾਇਲੌਗ ਦੇ ਉੱਤੇ, ਪ੍ਰੋਨੰਸੀਏਸ਼ਨ ਉੱਤੇ ਗੱਲ ਕਰਨ ਲੱਗੇ ਹਾਂ, ਤੇ ਇਹੀ ਗੱਲ ਸਾਰੇ ਦੋਸਤ ਵੀ ਤੁਹਾਡੇ ਬਾਰੇ ਕਹਿ ਰਹੇ ਨੇ। ਸਾਨੂੰ ਬੜੀ ਚੰਗੀ ਲੱਗ ਰਹੀ ਹੈ ਇਹ ਗੱਲ। ਅੱਛਾ, ਹੁਣ ਸਕ੍ਰਿਪਟ ਤੁਸੀਂ ਹੁਣ ਜਦੋਂ ਇੱਕ ਵਾਰ ਪੜ੍ਹ ਲਈ ਹੈ, ਸਕ੍ਰਿਪਟ ਪੜ੍ਹਨ ਤੋਂ ਬਾਅਦ ਤੁਸੀਂ ਜਾਂ ਜੇ ਸਕ੍ਰਿਪਟ ਨਹੀਂ ਵਿੱਚ ਕਿਰਦਾਰ ਨੂੰ ਸਮਝ ਲਿਆ,
ਤੇ ਡਾਇਲੌਗ ਦੀ ਜਿਹੜੀ ਪੇਸ ਹੈ, ਜਦੋਂ ਕਿਰਦਾਰ ਤੁਸੀਂ ਬਣਾ ਲਿਆ ਕਿ ਤੁਸੀਂ ਆਪਣੇ ਜ਼ਹਿਨ ਵਿੱਚ ਇੱਕ ਤਸਵੀਰ ਬਣਾ ਲਈ ਕਿ ਮੇਰਾ ਕਿਰਦਾਰ ਇਸ ਕਿਸਮ ਦਾ ਹੋਏਗਾ, ਜਦੋਂ ਜੀ ਤੁਸੀਂ ਡਾਇਲੌਗ ਪ੍ਰੈਜ਼ੈਂਟ ਕਰਨਾ ਹੈ ਔਨ ਕੈਮਰਾ, ਤੇ ਉਹਦੀ ਜਿਹੜੀ ਪੇਸ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਉਹਨੂੰ ਕਿਸ ਤਰ੍ਹਾਂ ਬਣਾਉਂਦੇ ਹੋ, ਕਿ ਮਿਹਨਤੀ ਕਿਵੇਂ ਕਰਦੇ ਹੋ ਕਿ ਮੇਰਾ ਇਹ ਕਿਰਦਾਰ ਇਸ ਸਪੀਡ ਤੇ ਬੋਲੇਗਾ, ਜਾਂ ਫਿਰ ਉਹਨੂੰ ਇਸ ਸਪੀਡ ਦੀ ਗੱਲ ਕਰਨੀ ਪਏਗੀ। ਇਹ ਸਪੀਡ ਦਾ ਜਿਹੜਾ ਫੈਸਲਾ, ਪੇਸ ਦਾ ਫੈਸਲਾ, ਇਹ ਕਿਸ ਤਰ੍ਹਾਂ ਕਰਦੇ ਹੋ? ਜਦੋਂ ਇਮੋਸ਼ਨਲ ਕਰੈਕਟਰ ਕਰਦੇ ਆ ਨਾ, ਉਸ ਟਾਈਮ ਦੇ ਉੱਤੇ ਸਾਡਾ ਇੱਕ ਜਿਹੜੀ ਖਾਲੀ ਜਗ੍ਹਾ ਹੁੰਦੀ ਆ, ਉਹ ਇੱਕ ਰੋਣਾ, ਸਾਡਾ ਹੌਕਾ, ਸਾਡੇ ਸਾਹ, ਬਹੁਤ ਚੀਜ਼ਾਂ ਉਹਦੇ ਵਿੱਚ ਕੰਮ ਕਰਦੀਆਂ ਨੇ, ਹਨਾ। ਤੇ ਜਦੋਂ ਤੁਸੀਂ ਕੋਈ ਲੜਾਈ ਝਗੜੇ ਦਾ ਸੀਨ ਕਰਨਾ, ਉਦੋਂ ਤੁਸੀਂ ਬਹੁਤ ਤੇਜ਼ ਬੋਲ ਜਾਂਦੇ। ਤੇਜ਼ ਦਾ ਮਤਲਬ ਇਹ ਨਹੀਂ ਕਿ ਸਾਹਮਣੇ ਵਾਲੇ ਨੂੰ ਸਮਝ ਹੀ ਨਾ ਆਵੇ ਤੁਸੀਂ ਕੀ ਬੋਲ ਗਏ, ਲੇਕਿਨ ਉਹਦੇ ਵਿੱਚ ਥੋੜੀ ਜਿਹੀ ਸਪੀਡ ਸਾਨੂੰ ਰੱਖਣੀ ਪੈਂਦੀ ਹੈ ਕਿ ਜਦੋਂ ਤੁਸੀਂ ਆਪ ਮੁਹਾਰੇ ਬੋਲਦੇ ਹੋ, ਜਦੋਂ ਆਪਾਂ ਗੁੱਸੇ 'ਚ ਬੋਲਦੇ ਹਾਂ ਉਦੋਂ ਸਾਨੂੰ ਪਤਾ ਨਹੀਂ ਲੱਗਦਾ, ਥੋੜੀ ਜਿਹੀ ਸਪੀਡ ਉਹ ਤੇਜ਼ ਹੋ ਜਾਂਦੀ ਹੈ ਵੀ ਨਹੀਂ, ਹੁਣ ਨੌਨ ਸਟਾਪ ਬੰਦਾ ਦੂਜੇ ਨੂੰ ਰੋਕਦਾ, ਬਸ ਬਸ ਸਾਹ ਤਾਂ ਲੈ ਲੈ, ਆਮ ਇਹੀ ਹੁੰਦਾ ਨਾ। ਤੇ ਜਦੋਂ ਅਸੀਂ ਇਮੋਸ਼ਨਲ ਕਰਦੇ ਹਾਂ, ਉੱਥੇ ਸਾਨੂੰ ਬੜਾ ਹੀ ਠਹਿਰਾਵ ਲੈ ਕੇ ਆਉਣਾ ਪੈਂਦਾ ਹੈ, ਬੜੀ ਸਪੀਡ ਜਿਹੜੀ ਹੈ ਸਲੋ ਕਰਨੀ ਪੈਂਦੀ ਆ ਉਹਦੇ ਵਿੱਚ। ਥੋੜੇ ਜਿਹੇ ਆਂਸੂਆਂ ਨੂੰ ਵੀ ਜਗ੍ਹਾ ਹੈ, ਥੋੜਾ ਸਾਹ ਵੀ ਲੈਣਾ ਹੈ, ਇਮੋਸ਼ਨਲ ਬਣਨਾ ਹੈ। ਤਾਂ ਉਸ ਚੀਜ਼ ਦਾ ਅਸੀਂ ਦੇਖਦੇ ਰਹਿੰਦੇ ਹਾਂ ਵੀ ਹੁਣ ਕਿੰਨੀ ਕੁ ਸਪੀਡ ਵਧਾਉਣੀ ਘਟਾਉਣੀ ਹੈ। ਬਾਕੀ ਸਾਡੇ ਡਾਇਰੈਕਟਰ ਸਾਨੂੰ ਕਮਾਂਡ ਕਰਦੇ ਨੇ, ਤੇ ਕਿਤੇ ਕਿਤੇ ਜਿੱਥੇ ਹੈਲਪ ਦੀ ਲੋੜ ਹੈ ਉਹ ਵੀ ਸਾਡੀ ਹੈਲਪ ਕਰਦੇ ਨੇ, ਤੇ ਅਸੀਂ ਉਹਨਾਂ ਨੂੰ ਵੀ ਫੋਲੋ ਕਰਦੇ ਹਾਂ, ਕਿਉਂਕਿ ਇੱਕ ਡਾਇਰੈਕਟਰ ਨੇ ਸਕ੍ਰਿਪਟ ਨੂੰ ਪੂਰੀ ਨੂੰ ਧਿਆਨ ਨਾਲ ਪੜ੍ਹਿਆ ਹੁੰਦਾ ਹੈ, ਤੇ ਉਹਨਾਂ ਨੇ ਹਰ ਕਿਰਦਾਰ ਨੂੰ, ਇੱਕ ਰਾਈਟਰ ਵੀ ਨਾਲ, ਡਾਇਰੈਕਟਰ ਰਾਈਟਰ ਦੋਨਾਂ ਦਾ ਕੰਮ ਹੈ, ਕਿਉਂਕਿ ਉਹਨਾਂ ਨੇ ਪੂਰੀ ਸਕ੍ਰਿਪਟ ਦੇ ਉੱਤੇ ਬਹੁਤ ਦੇਰ ਬੈਠ ਕੇ ਕੰਮ ਕੀਤਾ ਹੁੰਦਾ, ਇੱਕ ਮਨ 'ਚ ਬੈਠਿਆ ਹੁੰਦਾ ਵੀ ਆਪਾਂ ਸੀਮਾ ਕੌਸ਼ਲ ਨੂੰ ਲੈ ਰਹੇ ਹਾਂ ਇਸ ਕਰੈਕਟਰ ਦੇ ਵਿੱਚ, ਤੇ ਉਹਨਾਂ ਤੋਂ ਉਹ ਕੀ ਉਮੀਦ ਕਰਦੇ ਨੇ, ਕੀ ਕਰਵਾਉਣਾ ਚਾਹੁੰਦੇ ਨੇ। ਤਾਂ ਕਈ ਵਾਰੀ ਕੀ ਹੁੰਦਾ ਕਿ ਅਸੀਂ ਆਪਣਾ ਇੱਕ ਡਾਇਲੌਗ ਬੋਲ ਦਿੰਦੇ ਹਾਂ, ਤੇ ਉਹਦੇ ਵਿੱਚ ਜੇ ਕੋਈ ਸੋਧ ਕਰਨ ਦੀ ਲੋੜ ਲੱਗਦੀ ਹੈ, ਸਾਨੂੰ ਦੱਸ ਦਿੰਦੇ ਵੀ ਸੀਮਾ ਜੀ ਇਹਨੂੰ ਥੋੜਾ ਜਿਹਾ ਏਦਾਂ ਬੋਲ ਲਓ, ਤਾਂ ਅਸੀਂ ਕਹਿੰਦੇ ਠੀਕ ਹੈ ਜੀ। ਅਸੀਂ ਉਹਨਾਂ ਦਾ ਵੀ ਟੇਸਟ ਆਪਣੇ ਦਿਮਾਗ 'ਚ ਰੱਖਦੇ ਹਾਂ, ਅਸੀਂ ਉਹਨਾਂ ਤੋਂ ਬਾਹਰ ਵੀ ਨਹੀਂ ਜਾਣਾ, ਆਡੀਅנס ਤੋਂ ਬਾਹਰ ਵੀ ਨਹੀਂ ਜਾਣਾ, ਤੇ ਆਪਣੇ ਮਨ ਤੋਂ ਵੀ ਬਾਹਰ ਨਹੀਂ ਜਾਣਾ, ਕਿਉਂਕਿ ਜੋ ਤੁਸੀਂ ਫੀਲ ਕਰਦੇ ਹੋ, ਜੇ ਤੁਸੀਂ ਉਸ ਤੋਂ ਵੀ ਹਟ ਗਏ ਫਿਰ ਤੁਹਾਡੇ ਤੋਂ ਐਕਟਿੰਗ ਨਹੀਂ ਹੋਊਗੀ, ਜਿਹੜੇ ਤੁਸੀਂ ਵੀ ਕੰਫਰਟ ਨਹੀਂ ਨਾ। ਤਾਂ ਤਿੰਨਾਂ ਚੀਜ਼ਾਂ ਦਾ ਜਦੋਂ ਪੂਰਾ ਸੁਮੇਲ ਬਣ ਜਾਂਦਾ ਹੈ ਨਾ, ਵੀ ਹਾਂ, ਜਦੋਂ ਉਧਰੋਂ ਡਾਇਰੈਕਟਰ ਵੀ ਕਹਿੰਦਾ ਬਿਲਕੁਲ ਯੈਸ ਮੈਨੂੰ ਇਹੀ ਚਾਹੀਦਾ, ਰਾਈਟਰ ਕਹਿੰਦਾ ਬਿਲਕੁਲ, ਮੈਂ ਉਹਨੂੰ ਵੀ ਕਹੂੰਗੀ ਆਹ ਲਾਈਨ ਨੂੰ ਜੇ ਮੈਂ ਐਵੇਂ ਬੋਲ ਲਵਾਂ ਤਾਂ ਤੁਹਾਨੂੰ ਠੀਕ ਲੱਗੂਗਾ, ਆਹ ਸ਼ਬਦ ਨੂੰ ਮੈਂ ਇੱਥੇ ਲਗਾ ਲਵਾਂ, ਠੀਕ ਲੱਗੂਗਾ। ਤੇ ਜਦੋਂ ਉਹ ਮੈਨੂੰ ਛੁੱਟੀ ਦੇ ਦਿੰਦੇ ਨੇ ਤਾਂ ਫਿਰ ਮੈਂ ਬਹੁਤ ਰਿਲੈਕਸ ਹੋ ਜਾਂਦੀ ਹਾਂ, ਫਿਰ ਮੈਂ ਹੋਰ ਵੀ ਖੁੱਲ ਕੇ ਉਸ 'ਚ ਨਿਖਾਰ ਲਿਆਉਣ ਦੀ ਕੋਸ਼ਿਸ਼ ਕਰਦੀ ਹਾਂ। ਤਾਂ ਸਪੀਡ ਦਾ ਤਾਂ ਇਹੀ ਹੈ ਕਿ ਸਪੀਡ ਤਾਂ ਤੁਸੀਂ ਆਪਣੀ, ਮੇਰਾ ਇੱਕ ਲੈਵਲ ਹੈ, ਮੈਂ ਹੁਣ ਆਪਣੀ ਐਕਟਿੰਗ ਦੇ ਵਿੱਚ ਇੰਨੀ ਦੇਰ ਹੋ ਗਈ ਕੰਮ ਕਰਦੇ, ਮੈਨੂੰ ਪਤਾ ਵੀ ਮੈਂ ਆਪਣੇ ਡਾਇਲੌਗ ਕਿਵੇਂ ਬੋਲਣੇ ਨੇ, ਕਿੰਨਾ ਕੁ ਪੌਜ਼ ਲੈਣਾ, ਕਿੰਨਾ ਕੁ ਹੈ, ਤੇ ਕਿੱਥੇ ਮੈਂ ਸਪੀਡ ਵਧਾਉਣੀ ਹੈ ਘਟਾਉਣੀ ਹੈ, ਇਹ ਵੀ ਹੈ। ਤੇ ਕੋਈ ਫਿਕਸ ਨਹੀਂ ਹੈ ਵੀ ਆਪਾਂ ਕਿਸ ਸਪੀਡ 'ਚ ਬੋਲਣੀ ਹੈ, ਨਾ ਹੀ ਸਾਨੂੰ ਡਾਇਰੈਕਟਰ ਵੀ ਨਹੀਂ ਕਹਿੰਦੇ ਵੀ ਤੁਸੀਂ ਇਹਨੂੰ ਤੇਜ਼ ਤੇਜ਼ ਬੋਲ ਦਿਓ, ਉਹ ਵੀ ਕਹਿੰਦੇ ਨੇ ਸਵਾਦ ਲੈ ਕੇ ਕੰਮ ਕਰੋ, ਤੁਹਾਨੂੰ ਮਜ਼ਾ ਆ ਰਿਹਾ ਹੈ, ਤੁਸੀਂ ਇਹਦੇ ਵਿੱਚ ਤੁਸੀਂ ਇੰਜੋਏ ਕਰ ਰਹੇ ਹੋ, ਤੁਸੀਂ ਉਸ ਤਰੀਕੇ ਕਰੋ ਜੀ। ਸੀਮਾ ਜੀ, ਤੇ ਇਹ ਗੱਲਬਾਤ ਸਾਡੀ ਆਸਟ੍ਰੇਲੀਆ ਤੋਂ ਲੈ ਕੇ ਕੈਨੇਡਾ ਤੱਕ ਹਰ ਪਾਸੇ ਸੁਣੀ ਜਾ ਰਹੀ ਹੈ। ਪਾਕਿਸਤਾਨ ਤੋਂ ਆਜ਼ਾਦ ਥੀਏਟਰ ਗਰੁੱਪ, ਆਸਟ੍ਰੇਲੀਆ ਤੋਂ ਦ ਹਾਊਸ ਆਫ ਥੈਸਪੀਅਨਸ, ਤੇ ਇੰਡੀਆ ਤੋਂ ਬੋਹੀਮੀਅਨ ਥੀਏਟਰ ਗਰੁੱਪ, ਤੇ ਇਸ ਦੇ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਦੇ ਪੇਜ ਤੇ ਤੁਸੀਂ ਇਸ ਗੱਲਬਾਤ ਨੂੰ ਵੇਖ ਰਹੇ ਹੋ, ਸੁਣ ਰਹੇ ਹੋ, ਇਸ ਦਾ ਆਨੰਦ ਮਾਣ ਰਹੇ ਹੋ। ਤੁਸੀਂ, ਮੈਂ ਸਾਰੇ ਦੋਸਤਾਂ ਨੂੰ ਇੱਕ ਵਾਰ ਰਿਕੁਐਸਟ ਕਰਨਾ ਚਾਹਾਂਗਾ, ਸਾਡੇ YouTube ਪੇਜ ਤੇ ਜਾ ਕੇ ਤੁਸੀਂ ਸਾਡੇ ਪੁਰਾਣੇ ਡਰਾਮੇ ਵੇਖ ਸਕਦੇ ਹੋ, ਜਿੱਥੇ ਕਰੀਬ 18 ਲਾਈਵ ਸਟੇਜ ਡਰਾਮੇ ਜਿਹੜੇ ਤੁਸੀਂ ਨੇ, ਇਸ ਦੇ ਨਾਲ ਨਾਲ ਇਸੇ ਸੀਰੀਜ਼ ਦੀ ਮਾਸਟਰ ਕਲਾਸ ਅਦਾਕਾਰ ਤੋਂ ਕਿਰਦਾਰ ਤੱਕ ਸੀਰੀਜ਼ ਦੇ ਪੁਰਾਣੇ ਐਪੀਸੋਡ, ਜਿਸ ਵਿੱਚ ਚੰਗੇ ਅਦਾਕਾਰ, ਚੰਗੇ ਹਿਦਾਇਤਕਾਰਾਂ ਦੇ ਨਾਲ ਸਾਡੀ ਗੱਲਬਾਤ ਤੁਸੀਂ ਸੁਣ ਸਕੋਗੇ। ਉੱਥੇ ਜਾ ਕੇ ਤੁਸੀਂ ਬਾਅਦ ਵਿੱਚ ਨੂੰ ਸੁਣ ਵੀ ਸਕਦੇ ਹੋ। ਸਾਡੇ ਬਹੁਤ ਸਾਰੇ ਦੋਸਤ ਤੁਹਾਡੇ ਡਾਇਲੌਗਸ ਵੀ ਲਿਖ ਲਿਖ ਕੇ ਦੱਸ ਰਹੇ ਕਿ ਡਾਇਲੌਗ ਬੜੇ ਚੰਗੇ ਨੇ। ਮੁਲਤਾਨ ਤੋਂ ਪ੍ਰੋਫੈਸਰ ਸਜਾਦ ਨਈਮ ਸਾਹਿਬ ਕਹਿ ਰਹੇ ਨੇ ਜੀਨੀਅਸ, ਬਹੁਤ ਵਧੀਆ ਗੱਲਬਾਤ ਨੂੰ ਪਸੰਦ ਕੀਤਾ ਜਾ ਰਿਹਾ। ਕੁਲਵਿੰਦਰ ਨਾਗਰਾਜ ਜੀ, ਕੁਲਵਿੰਦਰ ਸਿੰਘ ਢਿੱਲੋਂ ਨਾਰਵੇ ਤੋਂ ਤੁਹਾਨੂੰ ਵੇਖ ਰਹੇ ਨੇ। ਸਾਡੇ ਬਹੁਤ ਸਾਰੇ ਦੋਸਤਾਂ ਨੂੰ ਅਲੱਗ ਅਲੱਗ ਮੁਲਕਾਂ ਵਿੱਚ, ਦੁਨੀਆ ਭਰ ਵਿੱਚ ਵੇਖਿਆ ਤੇ ਪਸੰਦ ਕੀਤਾ ਜਾ ਰਿਹਾ। ਸੋ ਸੀਮਾ ਜੀ, ਇੱਕ ਵਾਰ ਫਿਰ ਤੁਹਾਡਾ ਸ਼ੁਕਰੀਆ ਇਸ ਸਮਾਂ ਸਾਨੂੰ ਦੇਣ ਲਈ। ਥੈਂਕ ਯੂ ਹੁਣ ਥੋੜੀ ਜਿਹੀ ਤੁਹਾਡੀ ਜਿਹੜੀ ਬਰੀਥਿੰਗ ਵਾਲੀ, ਸਪੀਡ ਵਾਲੀ ਗੱਲਬਾਤ ਨੂੰ ਵੀ ਹੋਰ ਅੱਗੇ ਤੋਰਦੇ ਹਾਂ। ਜਿਹੜੇ ਸਾਹ ਲੈਣ ਦੀ ਟੈਕਨੀਕ, ਕਿ ਡਾਇਲੌਗ ਵਿੱਚ ਕਿੱਥੇ ਰੋਕਣਾ ਹੈ, ਕਿੱਥੇ ਪੌਜ਼ ਆਉਣਾ ਹੈ, ਕਿੱਥੇ ਸਾਹ ਲੈਣਾ ਡਾਇਲੌਗ ਬੋਲਦੇ ਹੋਇਆ, ਤੇ ਕਿੰਨੀ ਦੇਰ ਦਾ ਸਾਹ ਲੈਣਾ ਹੈ, ਇਹਦੇ ਵਾਸਤੇ ਕੋਈ ਖਾਸ ਐਕਸਰਸਾਈਜ਼ ਵੀ ਕਰਦੇ ਹੋ ਵੀ ਕਿਵੇਂ ਅਸੀਂ ਐਕਸਰਸਾਈਜ਼ ਕਰਨੀ ਹੈ, ਜਾਂ ਇਹ ਖੁਦ ਬਖੁਦ ਤੁਹਾਡੇ ਮਨ ਦੇ ਅੰਦਰੋਂ ਆਵਾਜ਼ ਆਉਂਦੀ ਹੈ, ਤੁਸੀਂ ਕੋਈ ਰਿਹਰਸਲ
ਜਾਂ ਬਰੀਥਿੰਗ ਐਕਸਰਸਾਈਜ਼, ਯੋਗਾ ਦੀ ਐਕਸਰਸਾਈਜ਼, ਕਿਸੇ ਕਿਸਮ ਦੀ ਐਕਸਰਸਾਈਜ਼ ਰੋਜ਼ਾਨਾ ਜ਼ਿੰਦਗੀ ਵਿੱਚ ਤੁਸੀਂ ਕਰਦੇ ਹੋ? ਮੈਂ ਸੱਚ ਬੋਲੂੰ ਸਾਰੀ ਇਮਾਨਦਾਰੀ ਦੇ ਨਾਲ ਕਿ ਮੈਂ ਨਹੀਂ ਕਰਦੀ, ਤੁਹਾਨੂੰ ਪਤਾ ਹੈ ਨਾ ਹੀ ਇੰਨਾ ਸਮਾਂ ਮਿਲਦਾ ਹੈ। ਸੋ ਇਹ ਹੈ ਵੀ ਜਦੋਂ ਮੈਂ ਇੱਕ ਡਾਇਲੌਗ ਮੈਂ ਬੋਲਣਾ ਹੈ ਆਪਣਾ, ਤਾਂ ਉਹਨੂੰ ਮੈਂ ਜ਼ਰੂਰ ਉਹਦਾ ਇੱਕ ਦੋ ਵਾਰੀ ਰਿਆਜ਼ ਕਰਦੀ ਹਾਂ ਆਪਣੇ ਮਨ ਦੇ ਵਿੱਚ। ਪਰ ਹਾਂ, ਉਹਦਾ ਕੋਈ ਯੋਗਾ ਜਾਂ ਕੋਈ ਐਕਸਰਸਾਈਜ਼ ਨਹੀਂ। ਜਦੋਂ ਅਸੀਂ ਜਿਹੜੀ ਕਦੋਂ ਕਿਤੇ ਮਾਸਟਰ ਕਲਾਸ ਲੱਗਦੀ ਹੈ, ਜਾਂ ਜਿਹੜੇ ਬੱਚੇ ਇਸ ਲਾਈਨ ਦੇ ਵਿੱਚ ਆ ਉਹਨਾਂ ਨੂੰ ਜ਼ਰੂਰਤ ਵੀ ਹੁੰਦੀ ਹੈ ਕਿ ਉਹ ਰਿਆਜ਼ ਕਰਨ ਬਰੀਦਿੰਗ ਦੇ ਲਈ। ਕਈ ਵਾਰੀ ਕਿ ਡਾਇਲੌਗ ਬੋਲਦੇ ਬੋਲਦੇ ਉਹਨਾਂ ਦਾ ਸਾਹ ਟੁੱਟ ਜਾਂਦਾ ਹੈ, ਡਾਇਲੌਗ ਵਿੱਚ ਵਿਚਾਲੇ ਛੁੱਟ ਜਾਂਦਾ ਹੈ, ਤਾਂ ਉੱਥੇ ਰਿਆਜ਼ ਦੀ ਲੋੜ ਪੈਂਦੀ ਹੈ। ਪਰ ਜੇ ਅਸੀਂ ਗੱਲ ਕਰੀਏ ਕਿ ਹੁਣ ਅਭਿਆਸ ਇੰਨਾ ਕੁ ਹੋ ਚੁੱਕਿਆ ਕਿ ਸ਼ਾਇਦ ਲੋੜ ਨਹੀਂ ਪੈਂਦੀ, ਪਰ ਜਿੱਥੇ ਜਿਨ੍ਹਾਂ ਨੂੰ ਲੋੜ ਹੈ ਤੇ ਕਰਨਾ ਚਾਹੀਦਾ। ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਉਣਾ ਤੇ ਆਪਾਂ ਆਪਣੀ ਆਵਾਜ਼ ਦੀ, ਕਹਿੰਦੇ ਆਵਾਜ਼ ਦੀ ਖੱਟਿਆ ਖਾਣੀ ਹੈ, ਤਾਂ ਫਿਰ ਸਾਨੂੰ ਇਸ ਆਵਾਜ਼ ਤੇ ਮਿਹਨਤ ਕਰਨ ਦੀ ਤਾਂ ਲੋੜ ਹੈ। ਹੁਣ ਆਵਾਜ਼ ਦੀ ਵੀ ਗੱਲ ਕਰਨੀ, ਪਰ ਆਵਾਜ਼ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਵੀ ਦੱਸ ਦੇਵਾਂ ਕਿ ਅੱਜ ਸਾਨੂੰ ਥੀਏਟਰ ਪੇਜ ਤੋਂ ਇਲਾਵਾ ਇੱਕ ਨੌ ਥੀਏਟਰ ਪੇਜ ਜੋ ਕਿ ਪੰਜਾਬੀ ਲਹਿਰ ਨਾਂ ਦਾ ਪੇਜ, ਜੋ ਕਿ 1947 ਪੰਜਾਬ ਦੇ ਤਕਸੀਮ ਹੋਣ ਦੇ ਬਾਰੇ ਬਹੁਤ ਸਾਰਾ ਉਹਨਾਂ ਦਾ ਕੰਮ ਹੈ, ਬਹੁਤ ਖੂਬਸੂਰਤ ਕੰਮ ਹੈ। ਭਾਈ ਨਾਸਰ ਢਿੱਲੋਂ ਦਾ ਫੈਸਲਾਬਾਦ ਤੋਂ, ਨਾਲ ਨਨਕਾਣਾ ਸਾਹਿਬ ਤੋਂ ਭੁਪਿੰਦਰ ਸਿੰਘ ਲਵਲੀ ਦਾ ਬਹੁਤ ਲੰਬਾ ਚੌੜਾ ਦਾ ਕੰਮ ਹੈ। ਲੱਖਾਂ ਲੋਕ ਉਹਨਾਂ ਨੂੰ ਦੁਨੀਆ ਭਰ ਵਿੱਚ ਵੇਖਦੇ ਨੇ। ਅਸੀਂ ਉਹਨਾਂ ਦੇ ਪੇਜ ਤੇ ਵੀ ਇਸ ਵਕਤ ਲਾਈਵ ਹਾਂ ਤੇ ਉਹਨਾਂ ਦਾ ਪ੍ਰੋਗਰਾਮ ਹੈ ਸਾਂਝੀ ਸੱਥ, ਜਿਸ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਲੋਕ ਇਸ ਵਕਤ ਉਹਦੇ ਜ਼ਰੀਏ ਵੀ ਇਸ ਵਕਤ ਜੁੜੇ ਹੋਏ ਨੇ। ਪੰਜਾਬੀ ਲਹਿਰ ਦਾ ਵੀ, ਪੰਜਾਬੀ ਲਹਿਰ ਦੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਆਵਾਜ਼ ਦੀ ਕਿਉਂਕਿ ਤੁਸੀਂ ਗੱਲ ਕੀਤੀ ਹੈ, ਸੋ ਇੱਥੇ ਸਵਾਲ ਇੱਕ ਐਕਟਰ ਹੋਣ ਦੇ ਨਾਤੇ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਕਿ ਐਕਟਰ ਨੂੰ ਆਪਣੀ ਆਵਾਜ਼ ਨੂੰ ਬਿਹਤਰ ਕਰਨ ਵਾਸਤੇ, ਕਿ ਇੱਕ ਤਾਂ ਰੱਬੋਂ ਦਿੱਤੀ ਆਵਾਜ਼ ਹੈ, ਰੱਬ ਨੇ ਕਿਸੇ ਹਰ ਇੱਕ ਨੂੰ ਆਵਾਜ਼ ਦਿੱਤੀ ਹੈ, ਤੇ ਪਰ ਉਸ ਆਵਾਜ਼ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ, ਜਿਹੜੇ ਕਿ ਕੰਨਾਂ ਦੇ ਵਿੱਚ ਰਸ ਘੋਲੇ, ਕੀ ਕਰ ਸਕਦੇ ਹਾਂ ਅਸੀਂ ਆਵਾਜ਼ ਨੂੰ ਆਪਣੀ ਬਿਹਤਰ ਬਣਾਉਣ ਲਈ, ਤਾਂ ਕਿ ਲੋਕ ਉਸ ਨੂੰ ਪਸੰਦ ਕਰਨ? ਹਾਂ, ਇਹ ਬਿਹਤਰ ਬਣਾਉਣ ਲਈ ਤਾਂ ਦੇਖੋ, ਇੱਕ ਤਾਂ ਰੱਬ ਨੇ ਦਿੱਤੀ ਹੈ, ਦੂਜੀ ਦੇ ਤੁਸੀਂ ਉਹਨੂੰ ਪੋਲਿਸ਼ ਕਰਨਾ, ਉਹਨੂੰ ਬਿਹਤਰ ਬਣਾਉਣਾ ਹੈ। ਰਿਆਜ਼ ਤਾਂ ਜ਼ਰੂਰੀ ਹੈ। ਉਹਦੇ ਲਈ ਕਿੰਨੇ ਹੀ ਆਪਾਂ ਯੋਗਾ ਦੇ ਲੰਬੇ ਸਾਹ ਦੇ, ਜਿੱਦਾਂ ਕਈ ਵਾਰੀ ਸਾਨੂੰ ਤਾਂ ਇਹ ਵੀ ਸੁਣਨ 'ਚ ਜਾਂ ਕਰਨ 'ਚ ਸ਼ੁਰੂਆਤੀ ਕਿਹਾ ਸੀ ਵੀ ਤੁਸੀਂ ਥੋੜ੍ਹਾ ਜਿਹਾ ਆਪਣੀ ਬਰੀਦਿੰਗ ਦੇ ਲਈ ਐਕਸਰਸਾਈਜ਼ ਕਰੋ। ਜਿੱਦਾਂ ਮੈਂ ਬੋਲਾਂ ਵੀ ਉਹ ਕਿੰਨੀ ਦੇਰ ਤੱਕ ਤੁਸੀਂ ਖਤਮ ਕਰ ਸਕਦੇ ਹੋ, ਉਹਦਾ ਹੀ ਰਿਆਜ਼ ਜ਼ਿਆਦਾ ਕਰੀ ਜਾਓ, ਤਾਂ ਕਿ ਤੁਸੀਂ ਆਪਣੀ ਆਵਾਜ਼ ਇੱਥੋਂ ਸ਼ੁਰੂ ਕਰਕੇ ਆਪਣੀ ਨੇਵਲ ਦੇ, ਆਪਣੀ ਧੁੰਨੀ ਦੇ ਵਿੱਚ ਜਾ ਕੇ ਛੱਡੋ। ਸੋ ਇਹ ਛੋਟੇ ਛੋਟੇ ਆਸਣ ਨੇ, ਵੈਸੇ ਅੱਜ ਕੱਲ੍ਹ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦੇ ਨੇ, ਤਾਂ ਇਦਾਂ ਦੇ ਰਿਆਜ਼ ਕਰਨੇ ਚਾਹੀਦੇ ਨੇ। ਜੇ ਤੁਹਾਨੂੰ ਆਪਣੀ ਆਵਾਜ਼ ਤੇ ਲੱਗਦਾ ਕਿ ਵੀ ਮੈਂ ਉਹ ਬਿਹਤਰ ਆਵਾਜ਼ ਬਣਾਉਣੀ ਹੈ ਤੇ ਨਹੀਂ ਬਣ ਪਾ ਰਹੀ, ਤਾਂ ਉਹਦੇ ਲਈ ਯੋਗਾ ਕਰਨਾ ਜ਼ਰੂਰੀ ਹੈ। ਤੇ ਬਾਕੀ ਬੋਲਦੇ ਰਹੋ, ਉੱਚੀ ਸਾਹ ਦੇ ਵਿੱਚ ਥੋੜਾ ਰਿਆਜ਼ ਕਰੋ। ਕੋਈ ਵੀ ਗੀਤ ਗਾਓ ਕੋਈ, ਜਾਂ ਕੋਈ ਡਾਇਲੌਗ ਉੱਚੀ ਬੋਲ ਕੇ ਦੇਖੋ ਆਪਣੇ ਆਪ ਨੂੰ ਸ਼ੀਸ਼ੇ ਦੇ ਅੱਗੇ। ਤੇ ਇਹ ਦਿਨ ਦੇ ਵਿੱਚ 2-4 ਵਾਰੀ ਇਹ ਰਿਆਜ਼ ਕਰ ਲੈਣਾ ਚਾਹੀਦਾ ਜਦੋਂ ਤੁਸੀਂ ਆਪਣੀ ਆਵਾਜ਼ ਨੂੰ ਬਣਾਉਣਾ ਚਾਹੁੰਦੇ ਹੋ ਤਾਂ। ਜੀ ਬਿਲਕੁਲ ਜੀ, ਆਵਾਜ਼ ਨੂੰ ਬਿਹਤਰ ਕੀਤਾ ਜਾ ਸਕਦਾ। ਸਭ ਤੋਂ ਵੱਡੀ ਜਿਹੜੀ ਮਿਸਾਲ ਹੈ ਸਾਡੇ ਸਾਰਿਆਂ ਦੇ ਸਾਹਮਣੇ ਹੈ, ਪਾਕਿਸਤਾਨ ਦੇ ਦੀ ਹੀ ਨਹੀਂ, ਸਮੂਹ ਪੰਜਾਬੀਆਂ ਦੇ ਲਈ ਤੇ ਮਨਪਸੰਦ ਸਿੰਗਰ ਨੇ, ਬੜੇ ਆਲਾ ਸਿੰਗਰ ਨੇ ਜੀ, ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਘਰੋਂ ਨੇ ਜੀ, ਜੀ ਤੇ ਰਾਹਤ ਫਤਿਹ ਅਲੀ ਖਾਨ ਸਾਹਿਬ। ਉਹਨਾਂ ਦੀ ਹਾਂ ਜਿਹੜੀ ਓਰੀਜਨਲੀ ਆਵਾਜ਼ ਜਿਹੜੀ ਹੈ, ਬੜੀ ਬਾਰੀਕ ਕਿਸਮ ਦੀ ਆਵਾਜ਼, ਜਿਹੜੀ ਕਿ ਕੰਨਾਂ ਨੂੰ ਚੁਭਦੀ ਆਵਾਜ਼ ਕਿਸਮ ਦੀ ਸੀ, ਪਰ ਉਹਨੇ ਹਾਂ ਬੜੀ ਮਿਹਨਤ ਦੇ ਨਾਲ ਆਪਣੀ ਆਵਾਜ਼ ਨੂੰ, ਜੇ ਤੁਸੀਂ ਉਹਨਾਂ ਪੁਰਾਣੇ ਵੀਡੀਓਜ਼ ਜਾਂ ਆਡੀਓ ਸੁਣੋ ਤੇ ਉਹਦੀ ਆਵਾਜ਼ ਕਿਸ ਤਰ੍ਹਾਂ ਸੀ, ਤੇ ਮਿਹਨਤ ਨਾਲ ਆਵਾਜ਼ ਨੂੰ ਓਵਰ ਪੀਰੀਅਡ ਕਿਵੇਂ ਤਬਦੀਲ ਕੀਤਾ ਹੈ, ਅਤੇ ਹਾਂ ਉਹ ਆਵਾਜ਼ ਬਣ ਗਈ ਹੈ ਜਿਸ ਨੂੰ ਕਿ ਹਰ ਆਦਮੀ ਸੁਣਨਾ ਚਾਹੁੰਦਾ ਹੈ। ਇੱਕ ਐਸੀ ਆਵਾਜ਼ ਜੋ ਤੁਹਾਡੇ ਕੰਨ ਵਿੱਚ ਚੰਗੀ ਨਹੀਂ ਲੱਗਦੀ, ਤਾਂ ਉਹ ਆਵਾਜ਼ ਤੱਕ ਲੈ ਜਾਣਾ ਜੋ ਜਿਸਨੂੰ ਹਰ ਬੰਦਾ ਸੁਣਨਾ ਚਾਹੁੰਦਾ ਹੈ, ਇਸ ਆਵਾਜ਼ ਜੀ ਤੱਕ ਲੈ ਕੇ ਗਏ। ਸੋ ਇਹ ਬਿਲਕੁਲ ਪੋਸੀਬਲ ਹੈ ਜੀ। ਸੋ ਹਾਂ ਥੀਏਟਰ ਆਰਟਿਸਟ ਨੇ ਜੀ, ਬਿੰਦੂ ਨੰਦਨੀ ਸਿੰਘ ਜੀ ਥਾਈਲੈਂਡ ਬੈਂਕਾਕ ਤੋਂ ਵੇਖ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ ਕਰੇ, ਤੁਹਾਡਾ ਬਹੁਤ ਸ਼ੁਕਰੀਆ। ਗੁਰਵਿੰਦਰ ਸਿੰਘ ਜੀ ਸਾਨੂੰ ਦੇਖ ਰਹੇ ਬੋਹਮੀਅਨ ਇੰਸਟੀਚਿਊਟ ਤੋਂ, ਬਹੁਤ ਸ਼ੁਕਰੀਆ ਗੁਰਵਿੰਦਰ ਜੀ, ਤੁਸੀਂ ਹੀ ਸਾਨੂੰ ਸੀਮਾ ਜੀ ਨਾਲ ਮਿਲਵਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਤੇ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਭ ਉਹਨਾਂ ਵੱਲੋਂ। ਬਹੁਤ ਸਾਰੇ ਦੋਸਤ ਨਾਲ ਨਾਲ ਮੈਸੇजेस ਕਰ ਰਹੇ ਨੇ, ਤੇ ਉਹ ਸਾਰੇ ਦੋਸਤਾਂ ਦਾ ਵੀ ਮੈਂ ਸਨੇਹ ਵੀ ਨਾਲ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਜੀ ਹੁਣ ਅਗਲਾ ਸਵਾਲ ਜਿਹੜਾ ਹੈ ਕਿ ਕਲੈਰਿਟੀ ਆਫ ਜਿਹੜਾ ਡਾਇਲੌਗ ਹੈ, ਸਪੀਡ ਤੁਹਾਡੀ ਕਿਤੇ ਵੀ ਹੋ ਸਕਦੀ ਹੈ। ਮੁਹੰਮਦ ਰਿਆਜ਼ ਕੁਰੈਸ਼ੀ ਸਾਹਿਬ, ਤੁਹਾਡਾ ਵੀ ਸ਼ੁਕਰੀਆ ਪ੍ਰੋਗਰਾਮ ਵੇਖਣ ਲਈ। ਮੈਂ ਸਾਰਿਆਂ ਦਾ ਜਿਹੜਾ ਨਾਂ ਨਹੀਂ ਲੈ ਪਾ ਰਿਹਾ, ਉਹਨਾਂ ਤੋਂ ਮੈਂ ਮਾਫੀ ਚਾਹੁੰਦਾ, ਪਰ ਮੈਂ ਨਾਲ ਤੁਹਾਡੇ ਜਿਹੜੇ ਕੋਸ਼ਿਸ਼ ਕਰ ਰਿਹਾ ਜੀ, ਮੈਂ ਤੁਹਾਡੇ ਸਾਰਿਆਂ ਦੇ ਸੁਨੇਹੇ, ਰਾਜਨ ਸ਼ੀਲਾ ਜੀ ਤੁਹਾਡਾ ਵੀ ਸੁਨੇਹਾ ਮੈਡਮ ਤੱਕ ਪਹੁੰਚਾ ਰਿਹਾ ਜੀ।
ਅੱਛਾ, ਸਵਾਲ ਹੈ ਕਿ ਜਿਹੜੀ ਡਿਕਸ਼ਨ ਤਲਫੁਜ਼, ਜਿਹੜੇ ਤੁਸੀਂ ਗੱਲ ਸ਼ੁਰੂਆਤ ਵਿੱਚ ਕੀਤੀ ਸੀ, ਨੁਕਤਾ ਕਿੱਥੇ ਲੱਗਣਾ ਹੈ, ਬਿੰਦੀ ਕਿੱਥੇ ਲੱਗਣੀ ਹੈ, ਜਿਹਨੂੰ ਅਸੀਂ ਕਹਿੰਦੇ ਕਿ ਜੱਜੇ ਪੈਰ ਬਿੰਦੀ ਜ਼ਾ ਬੋਲਣਾ ਹੈ, ਹਾਂ। ਦਰਵਾਜ਼ਾ ਹੈ ਕਿ ਦਰਵਾਜ਼ਾ ਹੈ, ਜਹਾਜ਼ ਹੈ ਕਿ ਜਹਾਜ਼ ਹੈ, ਇਹ ਹਮ। ਰਾਣਾ ਹੈ ਲੁਧਿਆਣਾ ਹੈ ਕਿ ਲੁਧਿਆਣਾ ਹੈ। ਇਹ ਆਮ ਗਲਤੀਆਂ ਨੇ ਜਿਹੜੀ ਸਾਡੇ ਬਹੁਤ ਸਾਰੇ ਲੋਕ ਬੋਲਚਾਲ ਦੀ ਭਾਸ਼ਾ ਵਿੱਚ ਛੱਛੇ ਤੇ ਸ਼ੱਸ਼ੇ ਦਾ ਫਰਕ ਦਾ ਕਿੱਥੇ ਹੈ, ਛਤਰੀ ਬਿਲਕੁਲ ਹੈ ਕਿ ਛਤਰੀ ਹੈ, ਇਹ ਸ਼ਤਰੀ ਹੈ। ਸਾਰੀ ਚੀਜ਼ਾਂ ਇਹ ਸਾਰੀ ਹਾਂ। ਚੀਜ਼ਾਂ ਅਸੀਂ ਆਮ ਬੋਲੀ ਵਿੱਚ ਗਲਤੀਆਂ ਕਰ ਰਹੇ ਹਾਂ, ਤੇ ਇਹੀ ਤੇ ਅਸੀਂ ਔਨ ਸਕਰੀਨ ਵੀ ਬਹੁਤ ਕੁਛ ਅਦਾਕਾਰਾਂ ਨੂੰ ਕਰਦੇ ਹੀ ਵੇਖਦੇ ਹਾਂ। ਹਾਂ, ਸੋ ਤੁਸੀਂ ਬਿਲਕੁਲ ਇਸ ਨੂੰ ਕਿਵੇਂ ਸਮਝਦੇ ਹੋ ਕਿ ਕਿਵੇਂ ਡਿਕਸ਼ਨ ਨੂੰ, ਤਲਫੁਜ਼ ਨੂੰ, ਪ੍ਰੋਨੰਸੀਏਸ਼ਨ ਨੂੰ, ਉਚਾਰਨ ਨੂੰ ਕਿਵੇਂ ਬਿਹਤਰ ਬਣਾਉਂਦੇ ਹੋ, ਉਹ ਮੈਂ ਜਾਣਨਾ ਚਾਹੁੰਦਾ ਜੀ। ਜੀ। ਗੱਲ ਜਦੋਂ ਮੈਂ ਰੇਡੀਓ ਦੀ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ ਤੁਹਾਡੇ ਨਾਲ ਵੀ, ਰੇਡੀਓ ਦੇ ਉੱਤੇ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਹੁੰਦਾ ਸੀ ਵੀ ਨਹੀਂ, ਸ਼ਬਦ ਬਿਲਕੁਲ ਕੋਈ ਵੀ ਇਦਾਂ ਦਾ ਗਲਤ ਨਹੀਂ ਹੋਣਾ ਚਾਹੀਦਾ। ਹੁਣ ਮੈਂ ਗਲਤ ਬੋਲਿਆ ਤੇ ਜਦੋਂ ਕਿ ਆਮ ਲੋਕੀ ਉਹਨੂੰ ਗਲਤ ਬੋਲਦੇ ਨੇ, ਹਾਂ, ਤਾਂ ਜੀ ਹੁਣ ਐਵੇਂ ਜਿਵੇਂ ਕਿਤੇ ਵੀ ਉਹਨਾਂ ਨੇ ਬਿੰਦੀ ਲਗਾਉਣੀ ਹੈ ਜਾਂ ਨੰਨਾ ਹੈ, ਹੁਣ ਮੇਰੇ ਬੱਚਿਆਂ ਦਾ ਹੀ ਨਾਮ ਲਾ ਦੋ, ਉਹਨਾਂ ਨੂੰ ਕਈ ਲੋਕ ਬੋਲਣਗੇ ਮਣੂ, ਮਨੂ ਤੇ ਸਲੋਣੀ, ਮਤਲਬ ਉਹ ਨੰਨੇ ਨਾਣੇ ਦੇ ਵਿੱਚ ਕੋਈ ਫਰਕ ਨਹੀਂ ਹੈ। ਬਹੁਤ ਜ਼ਿਆਦਾ ਲੋਕ ਨੇ ਨੰਨੇ ਨਾਣੇ 'ਚ ਫਰਕ ਨਹੀਂ ਜਾਣਦੇ। ਹੁਣ ਜਜ਼ਬਾਤ ਹੈ ਨਾ, ਤਾਂ ਇਹੋ ਜਿਹੀਆਂ ਜੀ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਹੁੰਦਾ ਕਿ ਬਿੰਦੀ ਕਿਤੇ ਲਾਉਣੀ ਹੈ ਜਾਂ ਲਾਉਣੀ ਹੋਈ ਨਹੀਂ। ਸੋ ਇਹ ਚੀਜ਼ਾਂ ਛੋਟੇ ਛੋਟੇ ਜਿਹੜੀਆਂ ਹੈਗੀਆਂ ਰੇਡੀਓ ਤੇ ਸਿਖਾਈਆਂ ਜਾਂਦੀਆਂ ਸੀ ਸਾਨੂੰ ਵੀ ਇਹ ਗਲਤ ਹੋ ਜਾਏਗਾ, ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾ। ਉਹਦੇ ਕਰਕੇ ਵੀ ਹੁਣ ਜੇ ਮੈਂ ਗੱਲ ਕਰਾਂ ਵੀ ਅੱਜ ਜਿਹੜੀਆਂ ਨੇ ਫਿਲਮਾਂ ਜਿਹੜੀਆਂ ਬਣਦੀਆਂ ਨੇ, ਇਹ ਪੀਰੀਅਡ ਫਿਲਮਾਂ ਨੇ, ਤਾਂ ਹਾਂਜੀ ਉਹ ਜ਼ਿਆਦਾਤਰ ਸਾਡੇ ਮਾਲਵੇ ਦੇ ਵਿੱਚ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ, ਉਹ ਜ਼ਿਆਦਾਤਰ ਉਹਨਾਂ ਨੂੰ ਲੈ ਕੇ, ਤਾਂ ਮੈਂ ਕਈ ਮਲਵਈ ਕਰੈਕਟਰ ਕਰਾਂ ਕਿਉਂਕਿ ਹਾਂ ਤਾਂ ਮੈਂ ਮਲਵੈਣ, ਮੈਂ ਹੁਣ ਭੁੱਲ ਜਾਂਦੀ ਹਾਂ ਉਹ ਰੇਡੀਓ ਦੇ ਉੱਤੇ ਕਰਕੇ ਇੰਨਾ ਕੁ ਕੰਮ। ਹੁਣ ਜੇ ਮੈਂ ਆਪਣੇ ਡਾਇਲੈਕਟ ਦੇ ਵਿੱਚ ਉਹ ਫਿਲਮਾਂ ਦੇ ਵਿੱਚ ਜਾ ਕੇ ਮੈਂ ਗਲਤ ਬੋਲਾਂ ਹਨਾ, ਤੇ ਜਾਂ ਮੈਂ ਕੋਈ ਜਜ਼ਬਾਤ ਬੋਲਾਂ ਉਹ ਸਹੀ ਬੋਲਾਂ, ਤਾਂ ਮੈਨੂੰ ਸੁਧਾਰ ਕਰਨਾ ਪੈਂਦਾ ਵੀ ਨਹੀਂ, ਮੈਂ ਗਲਤ ਬੋਲਣਾ, ਗਲਤ ਨਹੀਂ ਬੋਲਣਾ, ਤਾਂ ਮੈਨੂੰ ਵਿਗਾੜਨਾ ਪੈਂਦਾ ਕਿਉਂਕਿ ਹੁਣ ਮੇਰੀ ਆਦਤ ਬਣ ਚੁੱਕੀ ਹੈ ਵੀ ਮੈਂ ਉਹ ਸ਼ਬਦ ਜਿਹੜੇ ਸਹੀ ਬੋਲਦੀ ਹਾਂ, ਤਾਂ ਉਹਨਾਂ ਫਿਲਮਾਂ ਦੇ ਵਿੱਚ ਉਹ ਨਹੀਂ ਸਹੀ ਬੋਲਣੇ, ਤਾਂ ਉੱਥੇ ਮੈਨੂੰ ਉਹ ਗਲਤ ਬੋਲਣੇ ਪੈਣਗੇ। ਤਾਂ ਮੈਂ ਉੱਥੇ ਬਹੁਤ ਧਿਆਨ ਰੱਖੂਗੀ, ਨਹੀਂ ਆਹ ਨਹੀਂ, ਐਵੇਂ ਨਹੀਂ ਬੋਲਣਾ। ਸੋ ਉਹ ਸਾਰੀਆਂ ਚੀਜ਼ਾਂ ਇੰਨੀਆਂ ਕੁ ਪੱਕੀਆਂ ਹੋ ਗਈਆਂ ਕਿ ਅਸੀਂ ਜਾਣ ਬੁੱਝ ਕੇ ਵੀ ਆਪਣੀ ਗਲਤੀ ਨੂੰ ਗਲਤੀ ਕਰਨੀ ਪੈਂਦੀ ਹੈ। ਸੋ ਬੜੀ ਇਹ ਇੰਟਰਸਟਿੰਗ ਗੱਲ ਹੈ ਜੀ, ਕਿ ਜਦੋਂ ਤੁਸੀਂ ਬਿਲਕੁਲ ਸਾਫ਼ ਬੋਲਣ ਲੱਗ ਜਾਂਦੇ ਹੋ, ਗਲਤੀਆਂ ਘੱਟ ਕਰਨ ਲੱਗ ਜਾਂਦੇ ਹੋ, ਤੁਸੀਂ ਬਿਲਕੁਲ ਕੋਸ਼ਿਸ਼ ਕਰਦੇ ਹੋ ਬਿਲਕੁਲ ਸਪਾਟ ਤੁਸੀਂ ਜ਼ਬਾਨ ਵਿੱਚ ਗੱਲ ਕਰਨੀ। ਜਦੋਂ ਤੁਹਾਨੂੰ ਕੋਈ ਕੈਰੈਕਟਰ ਆਉਂਦਾ ਕਿ ਉਹ ਕੈਰੈਕਟਰ, ਹਾਂ ਉਹ ਕਿਰਦਾਰ ਜੋ ਉਸ ਕਿਸਮ ਦੀ ਬੋਲੀ ਨਹੀਂ ਬੋਲਦਾ, ਯਾਨੀ ਹਾਂ ਕਿ ਕਿਰਦਾਰ ਅਜਿਹਾ ਜਿਸ ਕੋਲ ਉਸ ਕਿਸਮ ਦੀ ਹਾਂ ਜ਼ੁਬਾਨ ਨਹੀਂ, ਉਸ ਹਾਂ ਕਿਸਮ ਦੀ ਗੱਲਬਾਤ ਨੂੰ ਬਦਲਣ ਵਾਸਤੇ ਤੁਹਾਨੂੰ ਆਪਣੀ ਸਪੀਚ ਨੂੰ, ਆਪਣੇ ਗੱਲ ਕਹਿਣ ਦੇ ਤਰੀਕੇ ਨੂੰ ਬਦਲਣਾ ਪੈਂਦਾ ਹੈ। ਹਾਂ। ਅੱਛਾ ਹੁਣ ਹੁਣ ਜਿਵੇਂ ਤੁਸੀਂ ਜੀ ਸੌਰੀ, ਜਿੱਦਾਂ ਜੀ ਹੁਣ ਇਹੀ ਤੁਸੀਂ ਕਹਿ ਗੱਲ ਦੋ ਕਰੋ। ਵੀ ਸਾਡੇ ਪਿੰਡਾਂ ਦੇ ਵਿੱਚ ਕਹਿੰਦੇ 20 ਵਾਰੀ, ਹੁਣ 20 ਤੇ 20 ਉਹ ਸਾਨੂੰ ਫਿਰ ਲਾਉਣਾ ਪੈਂਦਾ ਵੀ ਤੈਨੂੰ 20 ਵਾਰੀ ਕਿਹਾ। ਹਾਂ 20 ਵਾਰੀ ਹੈ। ਜੀ, ਹਾਂ ਉਹ ਇਹ ਕੈਰੈਕਟਰ ਦੀ ਡਿਮਾਂਡ ਦੇ ਹਿਸਾਬ ਨਾਲ ਤੁਸੀਂ ਗਲਤ ਦਿਮਾਗ ਬੋਲ ਸਕਦੇ ਹੋ, ਪਰ ਜਿਹੜੀ ਆਮ ਜਿਹੜੀ ਗੱਲ ਹੈ ਉਹਨੂੰ ਗਲਤ ਬੋਲਣਾ ਉਹ ਸਹੀ ਨਹੀਂ ਹੋਏਗਾ। ਉਹ ਸਹੀ ਸੋ ਨਹੀਂ ਹੈ। ਬਹੁਤ ਸਾਰੇ ਦੋਸਤ ਸਾਡੇ ਗੱਲ ਹੋਰ ਗੱਲਾਂ ਵੀ ਕਹਿ ਰਹੇ ਨੇ। ਚਮਨ ਅਰੋੜਾ ਜੀ ਕਹਿੰਦੇ ਮੂਡ ਐਂਡ ਦ ਸੋਸ਼ਲ ਸਟੇਟਸ ਆਫ ਦ ਕੈਰੈਕਟਰ ਫਿਕਸਸ ਦ ਫਲੋ ਐਂਡ ਸਪੀਡ ਆਫ ਦ ਡਿਲੀਵਰੀ ਆਫ ਦ ਡਾਇਲੌਗ। ਚਮਨ ਅਰੋੜਾ ਜੀ ਦਾ ਕਹਿਣਾ ਹੈ ਕਿ ਜਿਹੜਾ ਕੈਰੈਕਟਰ ਦਾ ਜਿਹੜਾ ਮੂਡ ਹੈ, ਉਹਦੀ ਉਹਦਾ ਸੋਸ਼ਲ ਸਟੇਟਸ, ਜਾਂ ਉਸ ਵੇਲੇ ਉਹਦੇ ਕੀ ਹਾਲਾਤ ਨੇ, ਇਸ ਹੈ ਗੱਲ ਦੇ ਮੈਨੂੰ ਇਸ ਗੱਲ ਨੂੰ ਇਸ ਤਰ੍ਹਾਂ ਵੇਖਦਾ ਕਿ ਡਾਕਟਰ ਹੋ ਸਕਦਾ ਬੜਾ ਨਫੀਸ ਕਿਸਮ ਦੀ ਗੱਲਬਾਤ ਕਰਨ ਦਾ ਆਦੀ ਹੋਵੇ, ਡਾਕਟਰ ਹੈ, ਬੜੇ ਪਿਆਰ ਨਾਲ ਧਰਮੇ ਨਾਲ ਗੱਲ ਕਰਦੇ, ਪਰ ਜੇ ਡਾਕਟਰ ਦੇ 5-7 ਚਪੇੜਾ ਵੱਜੀਆਂ ਹੋਣ, ਕਿਸੇ ਭੈੜੇ ਬੰਦੇ ਨੂੰ ਚਪੇੜਾ ਵੱਜੇ, ਡਾਕਟਰ ਕੀ ਉਹਨਾਂ ਨਫੀਸ ਰਹੇਗਾ ਕਿ ਉਸੇ ਪਿਆਰ ਨਾਲ ਬੋਲੇਗਾ, ਕਿ ਉਸੇ ਤਰੀਕੇ ਨਾਲ ਗੱਲ ਕਰੇਗਾ, ਜਾਂ ਡਾਕਟਰ ਦੇ ਅੰਦਰ ਕੋਈ ਹੋਰ ਨਵਾਂ ਸ਼ੇਡ ਉਹਦਾ ਨਿਕਲ ਕੇ ਆਏਗਾ। ਸੋ ਉਹ ਮੌਕੇ ਦੀ ਨਜ਼ਾਕਤ ਨੂੰ ਸਮਝੇ ਡਾਇਲੌਗ ਨੂੰ ਬਦਲਣਾ ਪੈਂਦਾ ਹੈ। ਬਦਲਣਾ ਪੈਂਦਾ, ਅੱਛਾ ਬਿਲਕੁਲ ਜਸੀਮਾ ਸਹੀ ਜੀ ਗੱਲ ਹੈ। ਕਿਉਂਕਿ ਬਹੁਤ ਸਾਨੂੰ ਸਕ੍ਰਿਪਟ ਜਿਹੜੀ ਆਉਂਦੀ ਹੈ, ਸਾਨੂੰ ਉਹਦੇ ਅਕੋਰਡਿੰਗ ਸਾਨੂੰ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ ਵੀ ਇਹ ਡਿਮਾਂਡ ਕੀ ਹੈ, ਕਿਹੜੇ ਸਮੇਂ ਦੀ ਹੈ, ਕਿਹੜੇ ਇਲਾਕੇ ਦੀ ਬੋਲੀ ਹੈ, ਤਾਂ ਅਸੀਂ ਉਹ ਇਲਾਕਾ ਜ਼ਰੂਰ ਆਪਣੇ ਧਿਆਨ 'ਚ ਰੱਖਣਾ ਸਾਨੂੰ ਚਾਹੀਦਾ ਹੈ। ਸੋ ਅਸੀਂ ਉਹ ਚੀਜ਼ਾਂ ਦੇ ਵਿੱਚ ਆਪਣੀ ਮਰਜ਼ੀ ਨਹੀਂ ਕਰ ਸਕਦੇ। ਜੀ। ਸੋ ਸੀਮਾ ਜੀ, ਬਸ ਮੈਂ ਇਸ ਤੋਂ ਬਾਅਦ ਵੈਸੇ ਸੈਸ਼ਨ ਓਪਨ ਵੀ ਕਰਨਾ ਹੈ। ਸਾਡੇ ਜੋ ਲੋਕ ਸਾਨੂੰ ਲਾਈਵ ਦੇਖ ਰਹੇ ਉਹਨਾਂ ਦੇ ਵੀ ਸਵਾਲਾਂ ਦੇ ਅਸੀਂ ਜਵਾਬ ਲੈਣੇ ਹੀ ਨੇ। ਅਸੀਂ ਲਿੰਕ ਪੋਸਟ ਕਰਾਂਗੇ, ਉਸ ਤੇ ਕਲਿੱਕ ਕਰਕੇ ਸਾਡੇ ਦੋਸਤ ਸਾਡੇ ਨਾਲ ਗੱਲ ਕਰ ਸਕਣਗੇ। ਅਸੀਂ ਉਹ ਵੀ ਕੋਸ਼ਿਸ਼ ਕਰਨੀ ਥੋੜੀ ਦੇਰ ਤੱਕ।
ਪਰ ਉਸ ਤੋਂ ਪਹਿਲਾਂ ਇੱਕ ਦੋ ਸਾਡੇ ਦੋਸਤਾਂ ਦੀ ਫਰਮਾਇਸ਼ ਹੈ ਕਿ ਕੋਈ ਸੀਮਾ ਜੀ ਕੋਈ ਡਾਇਲੌਗ ਜ਼ਰੂਰ ਸੁਣਨੇ ਕਿ ਉਹਨਾਂ ਦੇ ਬਿਹਤਰੀਨ ਫੇਵਰੇਟ ਡਾਇਲੌਗ ਉਹ ਮੈਂ ਕਾਫੀ ਦਿਨ ਪਹਿਲੇ ਕਮੈਂਟਸ ਵਿੱਚ ਪੜ੍ਹਿਆ ਤੇ ਤੁਹਾਡੀ ਪਸੰਦ ਦਾ ਤੁਹਾਡੇ ਮਤਲਬ ਦਾ ਡਾਇਲੌਗ ਮੈਂ ਤੁਹਾਡੇ ਕੋਲ ਸੁਣਨਾ ਚਾਹਾਂਗਾ ਕਿ ਤੁਹਾਨੂੰ ਕੀ ਚੰਗਾ ਲੱਗਦਾ ਡਾਇਲੌਗ ਉਹ ਕੋਈ ਡਾਇਲੌਗ ਸੁਣਾਓ ਤੁਸੀਂ ਨਾਲ ਫਿਰ ਅਸੀਂ ਲਿੰਕ ਪੋਸਟ ਕਰਦੇ ਨੇ ਤੇ ਨਾਲ ਨਾਲ ਅਸੀਂ ਨਵੇਂ ਦੋਸਤਾਂ ਨੂੰ ਐਡ ਕਰਾਂਗੇ ਉਹਨਾਂ ਦੇ ਸਵਾਲ ਜਵਾਬ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਮੈਂ ਡਾਇਲੌਗ ਸ਼ਾਇਦ ਸੀਰੀਅਲ 'ਚ ਹੀ ਬੋਲਿਆ ਸੀ ਮੈਨੂੰ ਹੁਣ ਸੋਚਣ ਤੇ ਤਾਂ ਕਈ ਵਾਰੀ ਡਾਇਲੌਗ ਵੀ ਨਹੀਂ ਯਾਦ ਆਉਂਦੇ ਵੈਸੇ ਚਲੋ ਮੈਂ ਇੱਕ ਕੋਸ਼ਿਸ਼ ਕਰਦੀ ਹਾਂ ਇਮੋਸ਼ਨਲ ਹੈ ਥੋੜ੍ਹਾ ਜਿਹਾ ਕਿ ਉਸਦਾ ਹਸਬੈਂਡ ਵੀ ਛੱਡ ਕੇ ਚਲਿਆ ਜਾਂਦਾ ਤੇ ਉਹਦਾ ਬੱਚਾ ਜਿਹੜਾ ਹੈਗਾ ਉਹ ਵੀ ਉਹਨੂੰ ਛੱਡ ਕੇ ਚਲਿਆ ਜਾਂਦਾ ਤੇ ਉਹਦੀ ਜਿਹੜੀ ਅਵਸਥਾ ਹੈ ਨਾ ਉਹ ਇੱਕ ਪਾਗਲਪਨ 'ਚ ਪਹੁੰਚ ਜਾਂਦੀ ਹੈ ਤੇ ਜਦੋਂ ਉੱਥੋਂ ਵਾਪਸ ਆਉਂਦੀ ਹੈ ਤੇ ਫਿਰ ਉਹ ਆਪਣੀ ਸਟੋਰੀ ਦੱਸਦੀ ਹੈ ਕਿਸੇ ਨੂੰ ਤੇ ਫਿਰ ਉਹ ਸ਼ੇਅਰ ਕਰਦੀ ਹੈ ਉਹਦੇ ਨਾਲ ਮੈਂ ਸਾਰੀ ਉਮਰ ਮੁਹੱਬਤਾਂ ਲਟਾਉਂਦੀ ਰਹੀ ਆਪਣੇ ਫਰਜ਼ ਨਿਭਾਉਂਦੀ ਰਹੀ ਕਦੇ ਕਿਸੇ ਦੀ ਬੇਟੀ ਬਣ ਕੇ ਕਦੇ ਕਿਸੇ ਦੀ ਵੋਟੀ ਬਣ ਕੇ ਤੇ ਕਦੇ ਕਿਸੇ ਦੀ ਮਾਂ ਬਣ ਕੇ ਪਰ ਕਦਰ ਕਿਸੇ ਨੇ ਨਹੀਂ ਪਾਈ ਬਹੁਤ ਖੂਬ ਤੁਸੀਂ ਜਿਵੇਂ ਤੁਸੀਂ ਕਿਹਾ ਸੀ ਕਿਰਦਾਰ ਵਿੱਚ ਤੁਸੀਂ ਫੌਰੀ ਤੌਰ ਤੇ ਖੁੱਭ ਜਾਂਦੇ ਹੋ ਉਸ ਅਵਸਥਾ 'ਚ ਪਹੁੰਚ ਜਾਂਦੇ ਹੋ ਉਸ ਅਵਸਥਾ 'ਚ ਕਿਰਦਾਰ ਹੁੰਦਾ ਹੈ ਇਹ ਖੁਦ ਬਖੁਦ ਤੁਹਾਡੇ ਅੰਦਰੋਂ ਇੰਨੀ ਛੇਤੀ ਤੁਸੀਂ ਸੀਮਾ ਦੇ ਜਿਸਮ 'ਚ ਨਿਕਲ ਕੇ ਕਿਸੇ ਹੋਰ ਅਦਾਕਾਰ ਦੇ ਜਿਸਮ ਤੋਂ ਨਿਕਲ ਕੇ ਕਿਰਦਾਰ ਦੇ ਵਿੱਚ ਪਹੁੰਚ ਜਾਣੇ ਬੜੀ ਕਮਾਲ ਪੇਸ਼ਕਾਰੀ ਜੀ ਬਹੁਤ ਜ਼ਬਰਦਸਤ ਸਾਡੇ ਡਾਇਲੌਗਸ ਦੇ ਉੱਤੇ ਇੱਕ ਬਲਜਿੰਦਰ ਸਿੰਘ ਬਾਜਵਾ ਨੇ ਗੱਲ ਕਹੀ ਹੈ ਬਲਜਿੰਦਰ ਬਾਜਵਾ ਨੇ ਗੱਲ ਕਹੀ ਕਿ ਮੈਨੂੰ ਲੱਗਦਾ ਸੀ ਮੈਨੂੰ ਇੰਗਲਿਸ਼ ਨਹੀਂ ਆਉਂਦੀ ਪਰ ਅੱਜ ਤੁਹਾਡੀ ਗੱਲਬਾਤ ਸੁਣ ਕੇ ਪਤਾ ਲੱਗਿਆ ਕਿ ਮੈਨੂੰ ਤਾਂ ਪੰਜਾਬੀ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਇਹ ਗੱਲ ਕਹਿ ਰਹੇ ਬੜਾ ਜਜ਼ਬਾਤੀ ਕਿਸਮ ਦਾ ਡਾਇਲੌਗ ਬਲਜਿੰਦਰ ਸਿੰਘ ਲੇਨਾ ਕਹਿੰਦੇ ਬੜਾ ਜਜ਼ਬਾਤੀ ਡਾਇਲੌਗ ਰੁਖਸਾਨਾ ਅਹਿਮਦ ਤੁਹਾਨੂੰ ਵੇਖਦੇ ਗਲਾਸਗੋ ਯੂਕੇ ਤੋਂ ਉਹ ਵੀ ਪਸੰਦ ਕਰ ਰਹੇ ਨੇ ਗੱਲਬਾਤ ਨੂੰ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਨਾ ਅਸੀਂ ਹੁਣ ਤੱਕ ਜਿਹੜੀ ਐਕਟਿੰਗ ਵਰਲਡ ਖਾਸ ਤੌਰ ਤੇ ਜਿਹੜਾ ਜੀ ਉਹ ਮੇਲ ਡੋਮੀਨੇਟਡ ਵਰਲਡ ਹੈ ਜਿਹਨੂੰ ਕਿ ਮਰਦ ਪ੍ਰਧਾਨ ਜਿਹਨੂੰ ਕਹਿਣਾ ਚਾਹੀਦਾ ਮਰਦ ਦਾ ਗਲਬਾ ਹੈ ਉਸ ਜਗ੍ਹਾ ਦੇ ਉੱਤੇ ਤੇ ਜਦੋਂ ਅਸੀਂ ਇਸ ਸੀਰੀਜ਼ ਨੂੰ ਐਕਟਿੰਗ ਦੀ ਮਾਸਟਰ ਕਲਾਸਿਸ ਸ਼ੁਰੂ ਕੀਤਾ ਸੀ ਕੋਸ਼ਿਸ਼ ਸੀ ਕਿ ਅਸੀਂ ਉਹਨਾਂ ਅਦਾਕਾਰਾਂ ਨੂੰ ਵੀ ਨਾਲ ਲੈ ਕੇ ਆਈਏ ਜੋ ਚੰਗੀ ਪਰਫਾਰਮੈਂਸ ਦੀ ਜੋ ਟ੍ਰੇਨ ਕਰ ਸਕੇਗੇ ਤਾਂ ਕਿ ਹੋਰ ਕੁੜੀਆਂ ਨੂੰ ਹਿੰਮਤ ਬਲ ਮਿਲ ਸਕੇ ਇਸ ਕਿਤੇ ਵਿੱਚ ਆਉਣ ਦਾ ਇਸੇ ਸਿਲਸਿਲੇ ਦੇ ਹਰਵਿੰਦਰ ਕੌਰ ਬੱਬੀ ਜੀ ਨਾਲ ਗੱਲ ਕੀਤੀ ਤੁਹਾਡੇ ਨਾਲ ਅੱਜ ਗੱਲ ਕਰ ਰਹੇ ਹਾਂ ਤੇ ਦੋ ਦੋਸਤਾਂ ਦੀ ਹੋਰ ਸੁਜੈਸ਼ਨਸ ਵੀ ਆਏ ਨੇ ਇੱਕ ਦੋਸਤ ਨੇ ਕਿਹਾ ਕਿ ਰੂਬੀ ਅਲਮ ਜੀ ਨੂੰ ਪਾਕਿਸਤਾਨ ਤੋਂ ਗੱਲ ਕਰੋ ਨਿਰਮਲ ਰਿਸ਼ੀ ਨਾਲ ਗੱਲ ਕਰੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਪਰ ਅੱਜ ਦੀ ਗੱਲਬਾਤ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਉਹ ਦੋਸਤ ਜੋ ਸਾਡੇ ਨਾਲ ਜੁੜੇ ਹੋਏ ਨੇ ਹੋਰ ਇੱਕ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਲਿੰਕ ਪੋਸਟ ਕਰ ਦਿੱਤਾ ਜਾਵੇ ਤੇ ਉਹਨਾਂ ਦੇ ਸਵਾਲ ਅਸੀਂ ਤੁਹਾਡੇ ਤੱਕ ਸਾਡੇ ਦਰਸ਼ਕਾਂ ਦੇ ਸਵਾਲ ਤੁਹਾਡੇ ਤੱਕ ਰੱਖ ਸਕੀਏ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਤੁਸੀਂ ਦੁਨੀਆ ਵਿੱਚ ਕਿਤੇ ਵੀ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ ਤੁਸੀਂ ਕਿਤੇ ਵੀ ਸਾਡੇ ਪ੍ਰੋਗਰਾਮ ਦੇਖ ਰਹੇ ਲਿੰਕ ਤੁਹਾਡੇ ਤੇ ਪੋਸਟ ਕੀਤਾ ਗਿਆ ਤੁਸੀਂ ਲਿੰਕ ਨੂੰ ਕਲਿੱਕ ਕਰਕੇ ਆਪਣੇ ਵੈਬਸਾਈਟ ਦੇ ਜ਼ਰੀਏ ਸਾਡੇ ਤੱਕ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਸੋ ਜਿੰਨੇ ਦੇ ਸਾਡੇ ਦੋਸਤ ਆਉਂਦੇ ਨੇ ਮੈਂ ਇੱਕ ਸਵਾਲ ਤੋਂ ਹੋਰ ਮੈਂ ਆਪਣੇ ਵੱਲੋਂ ਪੁੱਛ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਣੇ ਦਰਸ਼ਕਾਂ ਦੇ ਸਵਾਲ ਤੁਹਾਡੇ ਤੱਕ ਕਰਾਂਗੇ ਡਾਇਲੌਗ ਨੂੰ ਯਾਦ ਕਰਨਾ ਲੰਮੀ ਸਪੀਚਸ ਨੂੰ ਯਾਦ ਕਰਨਾ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਥੋੜਾ ਜਿਹਾ ਉਸ ਬਾਰੇ ਦੱਸੋ ਕਿ ਲੰਮੇ ਡਾਇਲੌਗ ਕਿਵੇਂ ਯਾਦ ਕੀਤੇ ਮੈਨੂੰ ਲੰਮਾ ਡਾਇਲੌਗ ਬਹੁਤ ਛੇਤੀ ਯਾਦ ਹੁੰਦਾ ਮੈਨੂੰ ਛੋਟਾ ਨਹੀਂ ਯਾਦ ਹੁੰਦਾ ਛੋਟੇ ਮੈਨੂੰ 2 ਲਾਈਨਾਂ ਭੁੱਲ ਜਾਂਦੀਆਂ ਲੰਬਾ ਮੈਨੂੰ ਪਤਾ ਨਹੀਂ ਕਿਉਂ ਬਹੁਤ ਜਲਦੀ ਯਾਦ ਹੋ ਜਾਂਦਾ ਹੈ ਜਿੰਨਾ ਮਰਜ਼ੀ ਬੜਾ ਪੇਜ ਦੇ ਦੋ ਮੈਂ ਬਹੁਤ ਛੇਤੀ ਯਾਦ ਕਰ ਲੈਂਦੀ ਹਾਂ ਪਤਾ ਨਹੀਂ ਹੈ ਕੋਈ ਰੱਬ ਦੀ ਮਿਹਰ ਹੈ ਕਿ ਡਾਇਲੌਗ ਮੈਨੂੰ ਛੇਤੀ ਯਾਦ ਹੋ ਜਾਂਦਾ ਹੈ ਮੈਨੂੰ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਪੈਂਦੀ ਮੈਨੂੰ ਸਾਰੇ ਪੁੱਛਦੇ ਵੀ ਹੁੰਦੇ ਆ ਮੈਨੂੰ ਜਦੋਂ ਮੈਂ ਇਹ ਮਾਂਜੀ ਦਾ ਹੀ ਕਰ ਰਹੀ ਸੀ ਫਿਲਮ ਤਾਂ ਬਲਦੇਵ ਗਿੱਲ ਜੀ ਸੀਗੇ ਉਹਨਾਂ ਦੇ ਨਾਲ ਪਹਿਲਾਂ ਮੈਂ ਇੱਕ ਨਾ ਚੰਨੋ ਚੰਨ ਵਰਗੀ ਇੱਕ ਸੀਰੀਅਲ ਕਰ ਰਹੀ ਸੀ ਉਸ ਟਾਈਮ ਸਮੀਪ ਜੀ ਸੀ ਮਾਹੀ ਗਿੱਲ ਸੀਗੇ ਤਾਂ ਉਸ ਟਾਈਮ ਮੈਂ ਇੱਕ ਮੈਨੂੰ ਸਕ੍ਰਿਪਟ ਦਿੱਤੀ ਤਾਂ ਮੈਂ ਆਪਣਾ ਡਾਇਲੌਗ ਸੀ ਮੈਂ ਬੋਲਣਾ ਸ਼ੁਰੂ ਕਰਤਾ ਤੇ ਉਹ ਕਹਿੰਦੇ ਤੁਹਾਨੂੰ ਮੈਂ ਏਦਾਂ ਪੜ੍ਹ ਕੇ ਮੈਂ ਕਿਹਾ ਲਓ ਸਰ ਕਹਿੰਦੇ ਯਾਦ ਹੋ ਗਿਆ ਮੈਂ ਕਿਹਾ ਹਾਂ ਕਹਿੰਦੇ ਉਹ ਮੈਨੂੰ ਕੰਪਿਊਟਰ ਹੀ ਕਹਿਣ ਲੱਗ ਗਏ ਕਹਿੰਦੇ ਕਮਾਲ ਹੈ ਤਾਂ ਐਂ ਲੱਗਦਾ ਤੁਸੀਂ ਅੰਦਰ ਫੀਡ ਕਰ ਲਿਆ 1 ਸੈਕਿੰਡ 'ਚ
ਬਾਕੀ ਤਾਂ ਸਾਰੇ ਮੌਕਾ ਲੱਭ ਰਹੇ ਨੇ ਵੀ ਖੈਰ ਜੋ ਸਾਨੂੰ ਯਾਦ ਕਰ ਲੈਣ ਦਿਓ। ਮੈਨੂੰ ਪਤਾ ਨਹੀਂ ਜੀ, ਮੈਨੂੰ ਯਾਦ ਹੋ ਜਾਂਦੇ ਆ ਵੀ ਇੰਨਾ ਕੁ ਹੈ ਕਿ ਰੇਡੀਓ ਦੇ ਉੱਤੇ ਵੀ ਮੈਂ ਡਾਇਲੌਗ ਪੜ੍ਹ ਲੈਂਦੀ, ਮੈਨੂੰ ਯਾਦ ਹੋ ਜਾਂਦਾ। ਕਈ ਵਾਰੀ ਕਿ ਮਾਈਕ ਨੂੰ ਏਦਾਂ ਅਸੀਂ ਏਦਾਂ ਮੂਹਰੇ ਰੱਖਣਾ ਨਾ, ਤਾਂ ਕਈ ਵਾਰੀ ਉਹ ਡਿਸਟਰਬ ਕਰਦਾ। ਮੈਂ ਡਾਇਲੌਗ ਨੂੰ ਯਾਦ ਕਰ ਲੈਂਦੀ, ਫਿਰ ਕਈ ਵਾਰੀ ਏਦਾਂ ਉੱਪਰ ਰੱਖਿਆ ਹੁੰਦਾ ਕਿ ਏਦਾਂ ਮਤਲਬ ਕਈ ਲੱਗਦਾ ਜਿਹੜਾ ਇਮੋਸ਼ਨਲ ਹੈ ਕਿ ਆਂਸੂ ਆ ਰਹੇ ਨੇ ਤਾਂ ਉਹ ਦਿਖਣਾ ਬੰਦ ਹੋ ਜਾਂਦਾ। ਰੇਡੀਓ ਦੇ ਉੱਤੇ ਅੱਖਾਂ ਦੇ ਵਿੱਚੋਂ ਆਂਸੂ ਆਉਂਦੇ ਨੇ, ਤਾਂ ਮਾਈਕ ਤੋਂ ਫਿਰ ਜਦੋਂ ਤੁਸੀਂ ਅੱਗੇ ਕਰਦੇ ਹੋ ਤਾਂ ਉਹ ਸਕ੍ਰਿਪਟ ਪੜ੍ਹੀ ਨਹੀਂ ਜਾਂਦੀ ਤੇ ਤੁਹਾਡੇ ਅੱਖਾਂ ਦੇ ਵਿੱਚੋਂ ਆਂਸੂ ਆਣੇ। ਕਿਉਂਕਿ ਮੈਂ ਇਹ ਤਾਂ ਤੁਹਾਨੂੰ ਹੁਣ ਪਤਾ ਹੀ ਹੈ ਵੀ ਮੈਂ ਜਦੋਂ ਐਕਟਿੰਗ ਕਰਦੀ ਹਾਂ, ਮੈਂ ਚਾਹੇ ਰੇਡੀਓ ਤੇ ਵੀ ਕਰਾਂ ਤਾਂ ਮੈਂ ਰੋਣਾ ਓਨਾ ਹੀ ਹੈ। ਮੈਂ ਆਪਣਾ ਡਾਇਲੌਗ ਬੋਲ ਕੇ ਕਹਿੰਦੀ ਸੀ 2 ਮਿੰਟ ਰੁਕ ਜਾਓ, ਮੈਨੂੰ ਆਪਣੇ ਉਸ ਚ ਆ ਜਾਣ ਦਿਓ, ਨੈਕਸਟ ਮੈਂ ਫੇਰ ਕਰਦੀ ਹਾਂ। ਤਾਂ ਮੈਨੂੰ ਓਨਾ ਹੀ ਟਾਈਮ ਲੈਂਦੀ ਸੀ, ਚਾਹੇ ਉਹ ਰੇਡੀਓ ਤੇ ਕੋਈ ਵੀ ਨਹੀਂ ਸੀ ਦੇਖਦਾ, ਪਰ ਮੈਂ ਓਨਾ ਹੀ ਆਪਣਾ ਇਮੋਸ਼ਨ ਉਹਦੇ ਵਿੱਚ ਵੀ ਉਵੇਂ ਹੀ ਭਰਦੀ ਸੀ। ਤਾਂ ਉਹਦੇ ਵਿੱਚ ਕੀ ਹੁੰਦਾ ਸੀ ਵੀ ਮੈਂ ਹੁਣ ਜਦੋਂ ਮੇਰਾ ਰੋਣ ਵਾਲਾ ਸੀਨ ਹੈ, ਇਹ ਡਾਇਲੌਗ ਮੇਰੇ ਤੋਂ ਸਕ੍ਰਿਪਟ ਤੇ ਦੇਖਿਆ ਨਹੀਂ ਜਾਣਾ, ਮੈਨੂੰ ਪੜ੍ਹ ਲੈਣਾ ਚਾਹੀਦਾ, ਮੈਂ ਪੜ੍ਹ ਕੇ ਹੀ ਉਹਨੂੰ ਕਰਦੀ ਸੀ। ਤੇ ਥੋੜਾ ਬਹੁਤ ਜਿੱਥੇ ਮੈਨੂੰ ਲੱਗਦਾ ਕਿ ਵੀ ਇੱਕ ਲਾਈਨ ਕੋਈ ਮੈਂ ਆਪਦੇ ਕੋਲੋਂ ਲਾਉਣਾ ਹੈ, ਇੰਪਰੋਵਾਈਜ਼ ਕਰਨਾ। ਏਦਾਂ ਮੈਂ ਹਿੰਦੀ ਫਿਲਮ ਸੀਗੀ, ਮੈਂ ਜਦੋਂ ਲਵ ਸ਼ਬਦ ਤੇ ਚਿਕਨ ਖੁਰਾਨਾ ਮੈਂ ਉਹ ਜਦੋਂ ਕਰਨ ਲੱਗੀ ਤਾਂ ਉਹ ਅਨੁਰਾਗ ਕਸ਼ਯਪ ਦੀ ਸੀ। ਤੇ ਮੈਨੂੰ ਕਹਿਣ ਲੱਗੇ ਵੀ ਮੈਂ ਪਹਿਲਾਂ ਆਪਣਾ ਸ਼ਾਟ ਦਿੱਤਾ ਤੇ ਇੱਕ ਬੰਦਾ ਡਰਿਆ ਹੁੰਦਾ ਵੀ ਬਹੁਤ ਬੜੀ ਕਾਸਟ ਦੇ ਨਾਲ ਕੰਮ ਕਰਨਾ ਤੇ ਬਹੁਤ ਬੜਾ ਕਰੈਕਟਰ ਮਿਲਿਆ ਤੇ ਕਰਨਾ, ਮੈਂ ਉਹਨਾਂ ਦੇ ਨਾਲ ਖੜੇ ਹੋਣਾ। ਤਾਂ ਮੈਂ ਜਦੋਂ ਇੱਕ ਪਹਿਲਾ ਵਾਲਾ, ਤੁਹਾਨੂੰ ਮੈਂ ਕਹਿਣਾ ਮੈਨੂੰ ਇਹ ਥੋੜਾ ਜਿਹਾ ਫੀਵਰ ਹੈ, ਸਟੇਜ ਫੀਵਰ ਹੈ, ਮੈਨੂੰ ਪਹਿਲੀ ਵਾਰ ਥੋੜਾ ਡਰ ਲੱਗਦਾ। ਤਾਂ ਮੈਂ ਉਹ ਡਰ ਰਹੀ ਸੀ, ਮੈਂ ਉਹ ਡਰ ਕੇ ਬੋਲਿਆ। ਤਾਂ ਮੈਨੂੰ ਡਾਇਰੈਕਟਰ ਕਹਿੰਦੇ ਵੀ ਤੁਸੀਂ ਸੀਮਾ ਜੀ ਆਪਣਾ ਕੌਨਫੀਡੈਂਸ ਨਾਲ ਖੁੱਲ ਕੇ ਕਰੋ, ਡਰ ਰਹੇ ਹੋ? ਮੈਂ ਕਿਹਾ ਹਾਂਜੀ ਮੈਂ ਡਰ ਰਹੀ ਹਾਂ, ਮੈਂ ਸੱਚੀ ਕਹਾਂ ਤਾਂ ਮੈਂ ਡਰ ਰਹੀ ਹਾਂ। ਕਹਿੰਦੇ ਤੁਸੀਂ ਇੰਪਰੋਵਾਈਜ਼ ਕਰਨਾ ਚਾਹੁੰਦੇ ਹੋ? ਮੈਂ ਕਿਹਾ ਹਾਂਜੀ, ਮੇਰਾ ਦਿਲ ਕਰਦਾ ਵੀ ਮੈਂ ਇਹਦੇ ਵਿੱਚ ਇੰਪਰੋਵਾਈਜ਼ ਕਰਾਂ, ਕਿ ਮੈਂ ਕਰ ਸਕਦੀ ਹਾਂ? ਕਹਿੰਦੇ ਤੁਸੀਂ ਖੁੱਲ ਕੇ ਕਰ ਸਕਦੇ ਹੋ ਇੰਪਰੋਵਾਈਜ਼, ਜਿਵੇਂ ਮਰਜ਼ੀ ਕਰੋ। ਮਾਂ ਜੀ ਹੁਣ ਛੱਡ ਦੋ, ਫਿਰ ਹੁਣ ਨਹੀਂ ਮੈਂ ਪਿੱਛੇ ਹਟਦੀ। ਫਿਰ ਮੈਂ ਉਹਨੂੰ ਪੂਰਾ ਉਹ ਕੀਤਾ ਤੇ ਉਸ ਤੋਂ ਬਾਅਦ ਮੇਰਾ ਉਹਦੇ ਵਿੱਚ ਚਾਚੀ ਦਾ ਕਰੈਕਟਰ ਸੀ, ਮੈਨੂੰ ਕਹਿੰਦੇ ਸੀ ਚਾਚੀ 420, ਉਸ ਤੋਂ ਬਾਅਦ ਚਾਚੀ ਤਾਂ 840 ਹੋ ਗਈ ਤਾਂ ਇੰਨਾ ਸੋਹਣਾ ਚੱਲ ਲੱਗੇ। ਤਾਂ ਇੱਕ ਕੌਨਫੀਡੈਂਸ ਆ ਗਿਆ ਮੇਰੇ ਦੇ ਵਿੱਚ। ਤਾਂ ਵੀ ਇੱਕ ਹੁੰਦਾ ਕਿ ਸਾਨੂੰ ਛੁੱਟੀ ਦਿੱਤੀ ਜਾਵੇ ਮੈਨੂੰ ਥੋੜੀ ਜੀ ਤੇ ਖੁੱਲ ਕੇ ਕਰਨ ਦੀ, ਤਾਂ ਉਹਦੇ ਨਾਲ ਮੈਨੂੰ ਹੋਰ ਵਧੀਆ ਲੱਗਦਾ। ਇਸ ਕਰਕੇ ਉਹ ਸਾਡੇ ਡਾਇਰੈਕਟਰ ਤੋਂ ਹੋ ਜਾਂਦੇ ਨੇ ਯਾਰ। ਜੇ ਤਾਰਿਕ ਮਹਿਮੂਦ ਸਾਹਿਬ ਕਹਿੰਦੇ ਮਾਂ ਦਾ ਕਿਰਦਾਰ ਬਹੁਤ ਵਧੀਆ ਕਰਦੇ ਨੇ ਜੀ। ਹੋਰ ਵੀ ਸਾਡੇ ਬਹੁਤ ਸਾਰੇ ਦੋਸਤ, ਅਸ਼ੋਕ ਕੁਮਾਰ ਬਹੁਤ ਵਧੀਆ ਕਲਾਕਾਰ ਕਹਿ ਰਹੇ ਨੇ, ਤੇ ਹਰਮਿੰਦਰ ਗਰੇਵਾਲ ਜੀ ਕਹਿੰਦੇ ਬਹੁਤ ਸ਼ੁਕਰੀਆ ਅਦਾ ਕਰ ਰਹੇ ਤੁਹਾਡਾ ਗੱਲਬਾਤ। ਹਰਮਿੰਦਰ ਜੀ ਵੀ ਬਹੁਤ ਆਪ ਅੱਛੇ ਅਦਾਕਾਰ ਨੇ ਜੀ। ਤੇ ਪ੍ਰਗਟ ਸਿੰਘ ਦਾਣਾ ਪਾਣੀ ਫਿਲਮ ਦੀ ਦਾ ਜ਼ਿਕਰ ਕਰਨੇ ਦੀ ਬੈਸਟ ਫਿਲਮ ਹੈ। ਮੈਂ ਉਸ ਫਿਲਮ ਦਾ ਜ਼ਿਕਰ ਇਸ ਕਰਕੇ ਜ਼ਰੂਰੀ ਸਮਝਦਾ, ਲਵ ਸ਼ਬਦ ਚਿਕਨ ਖੁਰਾਨਾ ਜਿਹਦਾ ਜ਼ਿਕਰ ਕੀਤਾ, ਉਸ ਵਿੱਚ ਵਿਨੋਦ ਨਾਗਪਾਲ ਦਾ ਜਿਹੜਾ ਦਾਵਜੀ ਦਾ ਜਿਹਨਾਂ ਨੇ ਕੈਰੈਕਟਰ ਕੀਤਾ, ਉਹਨਾਂ ਨੂੰ ਪੂਰੀ ਫਿਲਮ ਵਿੱਚ ਡਾਇਲੌਗ ਨਹੀਂ ਹੈ, ਜਦਕਿ ਉਹ ਬੜੇ ਆਲਾ ਐਕਟਰ, ਬਹੁਤ ਆਲਾ ਐਕਟਰ ਨੇ ਵਿਨੋਦ ਨਾਗਪਾਲ ਸਾਹਿਬ ਆ। ਉਹਨਾਂ ਨੇ ਉਸ ਕਿਸ ਤਰੀਕੇ ਨੂੰ ਉਸ ਚੌਕੇ ਛੱਕੇ ਲਗਾਏ ਨੇ ਉਸ ਕਿਰਦਾਰ ਦੇ ਜ਼ਰੀਏ, ਬਿਨਾਂ ਡਾਇਲੌਗ ਬੋਲੇ, ਉਹ ਕਮਾਲ ਦੀ ਗੱਲ ਹੈ। ਬਿਲਕੁਲ ਜੀ, ਬਿਲਕੁਲ। ਚੁੱਪ ਰਹਿ ਕੇ ਵੀ ਕਈ ਵਾਰੀ ਇਹੋ ਜਿਹਾ ਹੁੰਦਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਡਾਇਲੌਗ ਬੋਲ ਕੇ ਹੀ ਐਕਟਿੰਗ ਕਰ ਸਕਦੇ ਹੋ, ਤੇ ਕਈ ਜਗ੍ਹਾ ਤੇ ਤੁਸੀਂ ਚੁੱਪ ਦੇ ਨਾਲ ਵੀ ਬਹੁਤ ਕੁਝ ਕਰ ਸਕਦੇ ਹੋ। ਕਿ ਥੋੜੇ ਜਿਹੜੇ ਐਕਸਪ੍ਰੈਸ਼ਨ ਨੇ ਨਾ, ਉਹ ਚੁੱਪ ਦੇ ਵਿੱਚ ਹੀ ਬਹੁਤ ਕੁਝ ਕਹਿ ਜਾਂਦੇ ਨੇ। ਕਈ ਵਾਰੀ ਇਹ ਨਹੀਂ ਕਿ ਤੁਸੀਂ ਲਾਈਨਾਂ ਬੋਲ ਕੇ ਹੀ ਬਹੁਤ ਕੁਝ ਕਰਨਾ। ਮੈਨੂੰ ਲੱਗਦਾ ਕਿ ਹਾਂ ਤੁਹਾਨੂੰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤੁਸੀਂ ਐਕਸਪ੍ਰੈਸ਼ਨ ਅਸੀਂ ਕਰਦੇ ਵੀ ਰਹੇ ਹਾਂ, ਤੇ ਮਾਂਜੀ ਦੇ ਨਾਲ ਵੀ ਅਸੀਂ ਹੱਸਦੇ ਵੀ ਹੁੰਦੇ ਸੀ, ਚਲੋ ਵੀ ਐਕਸਪ੍ਰੈਸ਼ਨ ਦੇਣੇ ਨੇ, ਚਲੋ ਸਾਰੇ ਜਾਣੇ ਇਕੱਠੇ ਹੋ ਕੇ। ਕਿ ਸਾਨੂੰ ਉਦੋਂ ਡਾਇਲੌਗ ਸ਼ੁਰੂਆਤੀ ਹਜੇ ਨਵੇਂ ਆਏ ਸੀ, ਤਾਂ ਉਦੋਂ ਲੱਗਦਾ ਸੀ ਵੀ ਨਹੀਂ, ਪਰ ਮੈਨੂੰ ਲੱਗਦਾ ਕਿ ਐਕਸਪ੍ਰੈਸ਼ਨ ਵੀ ਬਹੁਤ ਕਾਊਂਟ ਕਰਦੇ ਨੇ। ਕਈ ਵਾਰੀ ਜਿਹੜੀ ਚੁੱਪ ਦੀ ਭਾਸ਼ਾ ਹੈ ਨਾ, ਉਹ ਵੀ ਬਹੁਤ ਵੱਡੀ ਕਮਾਲ ਦੀ ਚੀਜ਼ ਹੈ ਜਦੋਂ ਆਪਣੇ ਹਿੱਸੇ ਆਉਂਦੇ ਆ। ਜਸ ਗਰੇਵਾਲ ਰਾਈਟਰ ਨੇ, ਉਹਨਾਂ ਦੇ ਬਹੁਤੇ ਜਿਹੜੇ ਡਾਇਲੌਗ ਨੇ ਨਾ, ਬਹੁਤ ਜ਼ਿਆਦਾ ਡਾਇਲੌਗ ਨਹੀਂ ਹੁੰਦੇ, ਬਹੁਤ ਜ਼ਿਆਦਾ ਉਹਦੇ ਵਿੱਚ ਐਕਸਪ੍ਰੈਸ਼ਨ ਹੁੰਦੇ ਨੇ, ਸਾਇਲੈਂਟ ਹੁੰਦਾ ਕੰਮ। ਤਾਂ ਉਹਦੇ ਵਿੱਚ ਵੀ ਸਾਨੂੰ ਲੱਗਦਾ ਵੀ ਅਸੀਂ ਇਹਦੇ ਵਿੱਚ ਫਿਲਮ 'ਚ ਇੰਨੇ ਦਿਨ ਕੰਮ ਕੀਤਾ, ਬੋਲਿਆ ਤਾਂ ਕੁਛ ਜ਼ਿਆਦਾ ਹੈ ਨਹੀਂ, ਪਰ ਜਦੋਂ ਸਾਡੇ ਸਾਹਮਣੇ ਆਉਂਦਾ ਉਦੋਂ ਲੱਗਦਾ ਵੀ ਹਾਂ ਮਤਲਬ ਬਹੁਤ ਕਮਾਲ ਹੈ। ਕਈ ਜਗ੍ਹਾ ਤੁਸੀਂ ਜਿਹੜੇ ਆਪਣੇ ਚੁੱਪ ਬੈਠ ਕੇ ਐਕਸਪ੍ਰੈਸ਼ਨ ਦੇਗੇ, ਉਹ ਵੀ ਕਿਤੇ ਨਾ ਕਿਤੇ ਕੰਮ ਬਹੁਤ ਵਧੀਆ ਕਰ ਜਾਂਦੇ ਨੇ ਜੀ। ਸੋ ਸੀਮਾ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਮਜ਼ਾ ਆ ਰਿਹਾ। ਸਾਡੇ ਕੁਝ ਦੋਸਤ ਹੋਰ ਵੀ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਜਿਹੜੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਅਸੀਂ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਲਾਈਵ ਕਰਾਂਗੇ, ਉਹਨਾਂ ਦੇ ਸਵਾਲ ਤੁਹਾਡੇ ਤੱਕ ਰੱਖਾਂਗੇ। ਤਾਰਿਕ ਮਹਿਮੂਦ ਸਾਹਿਬ ਕਹਿੰਦੇ ਅਸੀਂ ਇਸ ਮੂਵੀ ਦਾ ਕੋਈ ਡਾਇਲੌਗ ਬੋਲਦੇ ਹੋ, ਉਹ ਵੀ ਉਹਦੀ ਵੀ ਗੱਲ ਕਰਾਂਗੇ ਜੀ। ਉਹਨਾਂ ਦੀ ਬੜੀ ਫਰਮਾਇਸ਼ਾਂ ਵੀ ਨੇ ਸਾਡੇ ਦੋਸਤਾਂ ਦੀਆਂ।
मैं शुक्रिया अदा करना चाहना ਉਹ ਸਾਰੇ ਦੋਸਤਾਂ ਦਾ ਜੋ ਇਸ ਵਕਤ ਸਾਨੂੰ ਵੇਖ ਰਹੇ ਨੇ ਅਤੇ ਉਹਨਾਂ ਪੇजेस ਦਾ ਜਿਹਨਾਂ ਜ਼ਰੀਏ ਅਸੀਂ ਤੁਹਾਡੇ ਤੱਕ ਪਹੁੰਚ ਕਰ ਰਹੇ ਹਾਂ ਹਾਊਸ ਆਫ ਥੈਸਪੀਅਨਸ ਫਰਮ ਆਸਟ੍ਰੇਲੀਆ ਆਜ਼ਾਦ ਥੀਏਟਰ ਗਰੁੱਪ ਪਾਕਿਸਤਾਨ ਤੋਂ ਬੋਹੀਮੀਅਨਸ ਇੰਡੀਆ ਤੋਂ ਤੇ ਉਸ ਨਾਲ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਮੈਂ ਸਾਰਿਆਂ ਦਾ ਸ਼ੁਕਰੀਆ ਕਰਦਾ ਤੇ ਮੈਂ ਭੁੱਲਣਾ ਨਹੀਂ ਚਾਹੁੰਦਾ ਪੰਜਾਬੀ ਲਹਿਰ ਨੂੰ ਵੀ ਜੋ ਕਿ ਅੱਜ ਥੀਏਟਰ ਦੀ ਗੱਲਬਾਤ ਉਹਨਾਂ ਸਾਰੀ ਆਡੀਅנס ਤੱਕ ਲੈ ਕੇ ਆ ਰਹੇ ਜਿਸ ਵਿੱਚ ਆਮ ਪੰਜਾਬ ਦੀ ਗੱਲ ਕਰਦੇ ਨੇ ਅੱਜ ਥੀਏਟਰ ਦੀ ਖਾਸ ਗੱਲਬਾਤ ਤੋਂ ਸਾਰਿਆਂ ਦੇ ਸਾਹਮਣੇ ਰੱਖ ਰਹੇ ਨੇ ਸੋ ਹੁਣ ਅਸੀਂ ਲੈਣੇ ਆ ਜੀ ਆਪਣੇ ਦੋਸਤਾਂ ਦੇ ਸਵਾਲ ਸਾਡੇ ਦਰਸ਼ਕਾਂ ਦੇ ਸਵਾਲ ਲਿੰਕ ਵੀ ਸ਼ੇਅਰ ਕੀਤਾ ਜਾ ਚੁੱਕਿਆ ਲਿੰਕ ਦੇ ਜ਼ਰੀਏ ਤੁਸੀਂ ਸਾਡੇ ਤੱਕ ਸੰਪਰਕ ਵੀ ਕਰ ਸਕਦੇ ਹੋ ਸੋ ਪਹਿਲਾਂ ਸਾਡੇ ਨਾਲ ਕੌਣ ਨੇ ਜੀ ਲਿਆਓ ਜੀ ਉਹਨਾਂ ਨਾਲ ਕਰੀਏ ਉਹਨਾਂ ਦਾ ਸਵਾਲ ਲੈਣੇ ਆ ਜੀ ਹਾਂਜੀ ਸੋ ਦਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕੀ ਪੁੱਛਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਪੰਜਾਬੀ ਆਰਟਸ ਐਸੋਸੀਏਸ਼ਨ ਜਿਨ੍ਹਾਂ ਨੇ ਤੁਹਾਡੇ ਰੂਬਰੂ ਕਰਵਾਇਆ ਤੇ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਸੋ ਮੇਰਾ ਸਵਾਲ ਇਹੀ ਹੈ ਜੀ ਕਿ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਰੇਡੀਓ ਕੀਤਾ ਪਹਿਲਾਂ ਫਿਰ ਥੀਏਟਰ ਫਿਰ ਟੀਵੀ ਨਾਓ ਹੁਣ ਫਿਲਮ ਹਨਾ ਤੁਹਾਨੂੰ ਯਾਨੀ ਕਿ ਇਹਦੇ ਵਿੱਚ ਡਾਇਲੌਗਸ ਦੇ ਵਿੱਚ ਕਿੰਨਾ ਕੁ ਡਿਫਰੈਂਟ ਹੈ ਰੇਡੀਓ ਦੇ ਲੈਵਲ ਤੋਂ ਲੈ ਕੇ ਫਿਲਮਾਂ ਤੱਕ ਦੇ ਸਫ਼ਰ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿਉਂਕਿ ਜਿਹੜਾ ਇੱਕ ਕਲਾਕਾਰ ਹੈ ਨਾ ਅਦਾਕਾਰ ਹੈ ਉਹਦੇ ਲਈ ਇੱਕ ਮਾਧਿਅਮ ਅਲੱਗ ਹੋ ਸਕਦਾ ਹੈ ਉਹ ਰੇਡੀਓ ਹੈ ਉਹ ਟੀਵੀ ਟੈਲੀਵਿਜ਼ਨ ਹੈ ਜਾਂ ਉਹ ਸਿਨੇਮਾ ਹੈ ਜਾਂ ਥੀਏਟਰ ਹੈ ਆਪਾਂ ਸਟੇਜ ਤੇ ਹੈ ਪਰ ਮੈਂ ਤਾਂ ਇਹੀ ਚੀਜ਼ ਜਾਣਦੀ ਹਾਂ ਵੀ ਮੈਂ ਹਾਂ ਮੈਂ ਐਕਟਿੰਗ ਕਰਨੀ ਹੈ ਮੈਂ ਆਪਣਾ ਬੈਸਟ ਤੁਹਾਡੀ ਆਡੀਅנס ਤੱਕ ਪਹੁੰਚਾਉਣਾ ਹੈ ਤੇ ਉਹਦਾ ਮੈਨੂੰ ਮਾਧਿਅਮ ਭੁੱਲ ਜਾਂਦਾ ਹੈ ਕਿ ਮੈਂ ਹੁਣ ਰੇਡੀਓ ਤੇ ਕਰ ਰਹੀ ਹਾਂ ਜਾਂ ਮੈਂ ਟੈਲੀਵਿਜ਼ਨ ਤੇ ਜਾਂ ਮੈਂ ਬੜੇ ਪਰਦੇ ਸਿਨੇਮੇ ਤੇ ਤਾਂ ਮੇਰੀ ਤਾਂ ਇੱਕ ਸਕ੍ਰਿਪਟ ਹੈ ਤੇ ਮੇਰਾ ਦੂਜਾ ਐਕਟ ਹੈ ਤੇ ਉਹ ਹਰ ਜਗ੍ਹਾ ਤੇ ਸੇਮ ਹੀ ਲਾਗੂ ਹੋਊਗਾ ਮੈਂ ਉੱਥੇ ਆਪਣੇ ਹਾਵ ਭਾਵ ਆਪਣੇ ਐਕਸਪ੍ਰੈਸ਼ਨ ਆਪਣਾ ਡਾਇਲੌਗ ਡਿਲੀਵਰੀ ਤੇ ਆਪਣੀ ਸਪੀਚ ਜੋ ਕੁਝ ਵੀ ਹੈ ਤੁਸੀਂ ਮੇਰਾ ਰੇਡੀਓ ਤੇ ਸੀ ਸੁਣੋਗੇ ਤਾਂ ਵੀ ਉੱਥੇ ਕੋਈ ਫਰਕ ਨਹੀਂ ਆਊਗਾ ਤੇ ਟੈਲੀਵਿਜ਼ਨ ਤੇ ਟੀਵੀ ਤੇ ਨਹੀਂ ਆਊਗਾ ਤੇ ਬੜੇ ਪਰਦੇ ਤੇ ਨਹੀਂ ਆਊਗਾ ਸੋ ਮੈਂ ਆਪਣਾ ਕੰਮ ਜਿਹੜਾ ਹੈਗਾ ਉਹ ਮੇਰਾ ਕੰਮ ਜਿਹੜਾ ਉਹ ਇੱਕੋ ਹੀ ਹੈ ਐਕਟ ਕਰਨਾ ਮਾਧਿਅਮ ਚਾਹੇ ਫਰਕ ਹੋ ਜਾਏ ਸੋ ਇਹ ਚੀਜ਼ ਜ਼ਰੂਰ ਹੈ ਕਿ ਉੱਥੇ ਤੁਸੀਂ ਆਵਾਜ਼ ਦੇ ਨਾਲ ਬਹੁਤ ਚੀਜ਼ ਆਡੀਅנס ਦੇ ਸਾਹਮਣੇ ਦਰਸ਼ਕਾਂ ਦੇ ਸਰੋਤਿਆਂ ਦੇ ਸਾਹਮਣੇ ਰੇਡੀਓ ਦਾ ਸਰੋਤੇ ਕਹਾਂਗੇ ਸਰੋਤਿਆਂ ਦੇ ਸਾਹਮਣੇ ਤੁਸੀਂ ਆਪਣੀ ਆਵਾਜ਼ ਦੇ ਜ਼ਰੀਏ ਤੁਸੀਂ ਖੜੇ ਹੋ ਗਏ ਉਸ ਟਾਈਮ ਸਰੋਤਿਆਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਤੁਹਾਡੀਆਂ ਅੱਖਾਂ 'ਚ ਆਂਸੂ ਨੇ ਇਸ ਟਾਈਮ ਤੁਸੀਂ ਸਾਹ ਲੈ ਰਹੇ ਹੋ ਕੀ ਫੀਲ ਕਰਦੇ ਹੋ ਇਹ ਤੁਹਾਡੀ ਆਵਾਜ਼ ਨੇ ਦੱਸਣਾ ਇੰਨਾ ਹੀ ਫਰਕ ਹੈ ਮੇਰੇ ਲਈ ਤੇ ਹੋਰ ਮੈਨੂੰ ਕੋਈ ਫਰਕ ਨਹੀਂ ਨਜ਼ਰ ਆਉਂਦਾ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਦਵਿੰਦਰ ਜੀ ਤੁਸੀਂ ਗੱਲਬਾਤ ਕੀਤੀ ਸਾਡੇ ਨਾਲ ਰਸ਼ਪਾਲ ਔਲਖ ਸਾਹਿਬ ਨੇ ਰਸ਼ਪਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੀਮਾ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਸਰਬਜੀਤ ਜੀ ਥੈਂਕ ਯੂ ਫॉर ਬ੍ਰਿੰਗਿੰਗ ਆਰ ਇਨ ਸੀਮਾ ਜੀ ਮੇਰਾ ਸਵਾਲ ਹੈ ਤੁਹਾਨੂੰ ਇੱਕ ਕਿ ਮੈਂ ਪੰਜਾਬੀ ਰੰਗਮੰਚ ਨੂੰ ਜਦੋਂ ਦੀ ਹੋਸ਼ ਸੰਭਾਲੀ 70 ਤੋਂ ਲੈ ਕੇ ਹੁਣ ਤੱਕ ਵੇਖਦਾ ਆ ਰਿਹਾ ਬੜੀਆਂ ਤਬਦੀਲੀਆਂ ਹੋਈਆਂ ਨੇ ਗੁਰਸ਼ਰਨ ਭਾਜੀ ਉਹਨਾਂ ਨੂੰ ਵੇਖਿਆ ਬੜਾ ਨੇੜਿਓਂ ਮੇਰੇ ਔਲਖ ਨਾਲ ਕੁਝ ਰੰਗਮੰਚ ਕੀਤਾ ਵੀ ਹੈ ਕਾਲਜ ਲਾਈਫ ਦੇ ਵਿੱਚ ਜਦੋਂ ਮੇਰਾ ਸਵਾਲ ਇਹ ਹੈ ਕਿ ਕੀ ਤੁਸੀਂ ਸੈਟੀਸਫਾਈ ਹੋ ਕਿ ਜੋ ਪੰਜਾਬੀ ਦੇ ਵਿੱਚ ਪੰਜਾਬੀ ਫਿਲਮਾਂ 'ਚ ਜੋ ਅੱਜ ਕੰਮ ਹੋ ਰਿਹਾ ਜੋ ਸਟੈਂਡਰਡ ਹੈ ਸਾਡੀਆਂ ਫਿਲਮਾਂ ਦਾ ਬੰਗਲਾ ਫਿਲਮਾਂ ਦੇ ਮੁਕਾਬਲੇ ਜਾਂ ਹੋਰ ਜਿੰਨੀਆਂ ਵੀ ਖੇਤਰੀ ਬੋਲੀਆਂ ਨੇ ਕੰਨੜ ਹੈ ਉੜੀਆ ਹੈ ਜਾਂ ਤਾਮਿਲ ਹੈ ਤੇਲਗੂ ਹੈ ਮਲਿਆਲਮ ਹੈ ਜਿਹੜੇ ਖਾਸ ਨੇ ਪੰਜਾਬੀ ਉਹਨਾਂ ਨਾਲ ਮੇਰੇ ਖਿਆਲ 'ਚ ਕਿਤੇ ਰਿਚ ਬੋਲੀ ਹੈ ਕੀ ਤੁਸੀਂ ਬਿਲਕੁਲ ਸੰਤੁਸ਼ਟ ਹੋ ਜੋ ਵੀ ਪੰਜਾਬੀ ਮੂਵੀਆਂ ਅੱਜ ਕੱਲ੍ਹ ਬਣ ਰਹੀਆਂ ਨੇ ਜਿਨ੍ਹਾਂ 'ਚ ਤੁਸੀਂ ਵੀ ਨਿਸ਼ੀ ਜੀ ਕੰਮ ਕਰ ਰਹੇ ਈਵਨ ਸੁਨੀਤਾ ਧੀਰ ਹੋਣੀ ਕਈ ਮੂਵੀਆਂ 'ਚ ਮੈਂ ਦੇਖੇ ਨੇ ਉਹ ਵੀ ਕੰਮ ਕਰ ਰਹੇ ਨੇ ਮੈਂ ਉਹਨਾਂ ਨਾਲ ਵੈਸੇ ਕੰਮ ਕੀਤਾ ਥੋੜਾ ਜਿਹਾ ਮੇਰਾ ਨੀਨਾ ਟਵਾਣਾ ਨਾਲ ਮੈਂ ਕੰਮ ਕੀਤਾ ਹੈ ਕਿਸੇ ਜਮਾਨੇ ਹਾਂਜੀ ਮੇਰਾ ਮਤਲਬ ਇੱਕ ਸਵਾਲ ਹੈ ਕਿਉਂਕਿ ਮੈਂ ਇੱਥੇ ਬੈਠਾ ਵਾਂ ਸੀ ਪੰਜਾਬੀ ਫਿਲਮ ਮੈਂ ਜ਼ਰੂਰ ਵੇਖਦਾ ਜੋ ਵੀ ਫਿਲਮ ਆਉਂਦੀ ਹੈ ਮੈਂ ਦੇਖਦਾ ਤੁਹਾਨੂੰ ਕੀ ਲੱਗਦਾ ਕਿ ਜਿਸ ਪੱਧਰ ਦਾ ਕੰਮ ਹੋ ਰਿਹਾ ਜਾਂ ਸਕ੍ਰਿਪਟ ਜਾਂ ਕਹਾਣੀਆਂ ਉਹਦੇ ਤੋਂ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਪਹਿਲਾਂ ਤਾਂ ਇੱਕ ਸਵਾਲ ਮੈਂ ਤੁਹਾਨੂੰ ਪੁੱਛੂੰਗੀ ਫਿਰ ਮੈਂ ਆਪਣਾ ਦੱਸੂੰਗੀ ਕਿਉਂਕਿ ਅਸੀਂ ਆਪਣੀ ਮਠਾਈ ਪਰੋਸੀ ਹੈ ਆਪਣੀ ਮਠਾਈ ਬਣਾਈ ਹੈ ਆਪਣੇ ਹੱਥਾਂ ਨਾਲ ਮਠਿਆਈ ਬਣਾਈ ਹੈ ਪਹਿਲਾਂ ਤਾਂ ਤੁਸੀਂ ਦੱਸੋ ਕਿ ਅਸੀਂ ਤਾਂ ਦੇਖੋ ਫਿਲਮਾਂ ਬਣਾਉਂਦੇ ਹਾਂ ਕੰਮ ਕਰ ਰਹੇ ਹਾਂ
ਤੁਸੀਂ ਸਾਨੂੰ ਦੇਖਦੇ ਹੋ, ਤੁਸੀਂ ਕਹਿ ਰਹੇ ਹੋ ਮੈਂ ਪੰਜਾਬੀ ਫਿਲਮਾਂ ਦੇਖ ਰਿਹਾ, ਪਹਿਲੇ ਤਾਂ ਤੁਸੀਂ ਇਹ ਦੱਸੋ ਤੁਸੀਂ ਸਾਡੀਆਂ ਫਿਲਮਾਂ ਤੋਂ ਕਿੰਨੇ ਕੁ ਸੰਤੁਸ਼ਟ ਹੋ, ਫਿਰ ਮੈਂ ਅਗਲੀ ਗੱਲ ਆਪਣੀ ਕਰੂੰਗੀ। ਅਹ ਮੈਂ ਤਾਂ ਨਹੀਂ ਗਾ ਸੰਤੁਸ਼ਟ ਜੀ, ਸੱਚੀ ਗੱਲ ਬੋਲਾਂ ਤਾਂ। ਜੀ ਤੇ ਕਿਉਂਕਿ acting ਤੋਂ ਸੰਤੁਸ਼ਟ ਹੋ ਸਕਦਾ ਮੈਂ, ਕਿਸੇ ਦੀ ਐਕਟਿੰਗ ਮੈਨੂੰ ਚੰਗੀ ਲੱਗ ਸਕਦੀ ਹੈ, ਪਰ ਜਿਹੜਾ ਕੰਟੈਂਟ ਹੈ ਮੂਵੀਜ਼ ਦਾ, ਜਿਹੜੀਆਂ ਕਹਾਣੀਆਂ ਨੇ, ਸਾਡੇ ਕੋਲ ਬੜੇ ਉਮਦਾ ਸਾਹਿਤਕਾਰ ਨੇ, ਸਾਡੇ ਕੋਲ ਬਹੁਤ ਵਧੀਆ ਕਹਾਣੀਆਂ ਨੇ, ਪੰਜਾਬੀ ਕਹਾਣੀਆਂ ਦੇ ਤੌਰ ਤੇ ਵਰਿਆਮ ਸਿੰਘ ਸੰਧੂ ਹੋਣਾ ਦੀਆਂ ਕਹਾਣੀਆਂ, ਜਿਨ੍ਹਾਂ ਤੇ ਮੂਵੀ ਬਣੀ ਹੈ, ਭੱਜੀਆਂ ਬਾਹੀ ਮੂਵੀ ਪਿੱਛੇ ਜੇ ਬਣੀ ਹੈ, ਪਰ ਮੇਰਾ ਚੌਥੀ ਕੂਟ ਵੀ ਉਹਨਾਂ ਦੀ ਫਿਲਮ ਜਿਹੜੀ ਚੌਥੀ ਕੂਟ ਵੀ ਸ਼ਾਇਦ ਉਹਨਾਂ ਦੀ ਕਹਾਣੀ ਉਹਨਾਂ ਦੀ, ਹਾਂਜੀ। ਜੀ ਸਾਡੇ ਕੋਲ ਮਤਲਬ ਵੰਡ ਦੀਆਂ ਕਹਾਣੀਆਂ ਦੇਖੋ ਤੁਸੀਂ, ਸਰਬਜੀਤ ਜੀ ਆਪਾਂ ਰੋਜ਼ ਗੱਲ ਕਰਦੇ ਹਾਂ, ਵੰਡ ਦੀਆਂ ਕਹਾਣੀਆਂ ਲਿਖੀਆਂ ਗਈਆਂ ਨੇ, ਜਿਹਦੇ ਤੇ ਲੱਗਦੀਆਂ ਨੇ, ਬਣੀਆਂ ਨੇ, ਹਿੰਦੀ 'ਚ ਬਣੀਆਂ ਨੇ, ਤਮਸ ਬਣੀ ਸੀ, ਗਰਮ ਹਵਾएं ਬਣੀ ਸੀ ਪੁਰਾਣੇ ਜ਼ਮਾਨੇ 'ਚ। ਤੁਹਾਡੀ ਐਕਟਿੰਗ ਤੋਂ ਸੰਤੁਸ਼ਟ ਹੋ ਸਕਦਾ, ਪਰ ਮੈਂ ਉਹ ਕੰਟੈਂਟ ਤੋਂ, ਕਿ ਨਿੱਕਾ ਜੈਲਦਾਰ 4 ਵਾਰੀ ਬਣਾਉਣੀ ਜ਼ਰੂਰੀ ਸੀ, ਮੇਰਾ ਨਹੀਂ ਖਿਆਲ ਬਣਾਉਣਾ। ਰਜਪਾਲ ਜੀ, ਵੈਸੇ ਮੇਰਾ ਇਹ ਸਵਾਲ, ਸੌਰੀ ਮੈਂ ਤੁਹਾਨੂੰ ਮਾਫੀ ਚਾਹੁੰਦਾ, ਮੈਨੂੰ ਇੰਟਰਰਪਟ ਕਰਨਾ ਪੈਣਾ, ਮੈਂ ਸਵਾਲ ਦਾ ਜਵਾਬ ਮੈਂ ਦੇਣਾ ਚਾਹਾਂਗਾ। ਅਸੀਂ ਇਹ ਜਿਹੜੇ ਤੁਹਾਡੇ ਸਵਾਲ ਬੜੇ ਵਾਜਬ ਨੇ, ਤੁਹਾਡੇ ਸਵਾਲਾਂ ਤੋਂ ਮੈਨੂੰ ਕੋਈ ਇਤਰਾਜ਼ ਨਹੀਂ, तो ਸਵਾਲ ਵੀ ਬੜੇ ਵਾਜਬ ਨੇ, ਇਹਨਾਂ ਜਵਾਬ ਦੇਣੇ ਵੀ ਬਣਦੇ ਨੇ, ਸਾਨੂੰ ਜਵਾਬ ਵੀ ਦੇਣੇ ਚਾਹੀਦੇ ਕਿ ਨਿੱਕਾ ਜੈਲਦਾਰ ਇੱਕ ਜਿਹੜਾ 4 ਵਾਰ ਬਣਾ ਕੇ ਅਸੀਂ ਕੀ ਖੱਟਿਆ ਕੀ ਵੱਟਿਆ, ਸਾਨੂੰ ਕਹਾਣੀਆਂ ਵੀ ਬਿਹਤਰ ਕਹਾਣੀਆਂ ਦੀ ਫਿਲਮਾਂ ਬਣਾ ਸਕਦੇ ਆ। ਪਰ ਅੱਜ ਜਿਹੜੀ ਨਾ, ਕਿਉਂਕਿ ਅਸੀਂ ਵਰਕਸ਼ਾਪ ਜਿਹੜੀ ਆ ਅਸੀਂ ਕਰ ਰਹੇ ਆ ਐਕਟਰਸ ਨੂੰ ਟ੍ਰੇਨ ਕਰਨ ਲਈ, ਥੋੜਾ ਇਹਦਾ ਪਲੇਟਫਾਰਮ ਕਿਉਂਕਿ ਹੋ ਰਿਹਾ, ਇਸ ਲਈ ਅੱਜ ਦੀ ਡਿਸਕਸ਼ਨ ਦੇ ਹਵਾਲੇ ਤੋਂ ਮੈਂ ਇਸ ਦਾ ਜਵਾਬ ਦੇ ਤਾਂ ਸਕਦਾ, ਪਰ ਮੈਂ ਇਹ ਗੱਲ ਹੋਰ ਪਾਸੇ ਹੋ ਤੁਰਨੀ ਹੈ, ਜੇ ਤੁਸੀਂ ਬੁਰਾ ਨਾ ਮੰਨੋ, ਤੁਹਾਡੇ ਸਵਾਲ ਨੂੰ ਰੱਖ ਲਵਾਂ, ਫਿਰ ਅਸੀਂ ਡਿਸਕਸ਼ਨ ਕਰ ਲਵਾਂਗੇ, ਕਿਉਂਕਿ ਅਸੀਂ ਇਹ ਬੱਚੇ ਅਦਾਕਾਰਾਂ ਨੂੰ ਟ੍ਰੇਨ ਕਰਨ ਵਾਸਤੇ ਅਸੀਂ ਵਰਕਸ਼ਾਪ ਦੀ ਤਿਆਰੀ ਕੀਤੀ ਹੈ। ਐਕਟਿੰਗ ਦੇ ਸਵਾਲ ਕੁਝ ਕਰਨਾ, ਇਹਨਾਂ ਦੇ ਸਵਾਲ ਨੂੰ ਜ਼ਰੂਰ ਉਹ ਕਰ ਰਹੀ ਹਾਂ, ਐਦਾਂ ਦੀ ਕੋਈ ਗੱਲ ਨਹੀਂ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਵੀ, ਮੈਂ ਜਿੱਦਾਂ ਤੁਸੀਂ ਗੱਲ ਕੀਤੀ ਹੈ, ਕਈ ਵਾਰੀ ਏਦਾਂ ਦਾ ਹੋ ਜਾਂਦਾ ਕਿ ਅਸੀਂ ਹਿੱਲ ਜਾਂਦੇ ਹਾਂ ਉਸ ਕੰਟੈਕਟ ਤੋਂ ਜੋ ਤੁਸੀਂ ਗੱਲ ਕਰ ਰਹੇ ਹੋ, ਪਰ ਬਹੁਤ ਜ਼ਿਆਦਾ ਮੈਜੋਰਿਟੀ ਇਹ ਨਹੀਂ ਹੈ। ਤੁਸੀਂ ਕਾਫੀ ਫਿਲਮਾਂ ਹੁਣ ਆਪਾਂ ਜਿਹੜੀਆਂ ਬਣ ਰਹੀਆਂ ਨੇ, ਪੀਰੀਅਡ ਫਿਲਮਾਂ ਜਿਹੜੀਆਂ ਪਹਿਲਾਂ ਬਣ ਰਿਹਾ ਸੀ, ਜੇ ਹੁਣ ਇੱਕ ਵਾਰੀ ਕਾਮੇਡੀ ਸ਼ੁਰੂ ਹੋ ਗਈ ਤਾਂ ਸਾਰਾ ਉਹੀ ਚੱਲਦਾ ਆ ਰਿਹਾ, ਠੀਕ ਹੈ, ਤੇ ਆਡੀਅנס ਵੀ ਉਸ ਚੀਜ਼ ਤੋਂ ਥੱਕ ਜਾਂਦੀ ਹੈ, ਤੇ ਹੁਣ ਥੋੜਾ ਜਿਹਾ ਪੀਰੀਅਡ ਫਿਲਮਾਂ ਬਣੀਆਂ ਨੇ, ਕਈ ਫਿਲਮਾਂ ਇੰਨੀਆਂ ਕੁ ਅੱਛੀਆਂ ਵੀ ਬਣੀਆਂ ਨੇ ਤੇ ਜਿਹੜੀਆਂ ਕਿ ਲੋਕ ਪਸੰਦ ਕਰ ਰਹੇ ਨੇ, ਪਰ ਆਪਾਂ ਜੇ ਚੀਜ਼ ਇੱਕ ਬਾਰ-ਬਾਰ ਉਹ ਰਿਪੀਟ ਕਰੀ ਜਾਈਏ ਤਾਂ ਮੈਨੂੰ ਲੱਗਦਾ ਕਿ ਆਡੀਅנס ਵਾਕਈ ਬੋਰ ਹੋ ਜਾਂਦੀ ਹੈ, ਉਹ ਪਸੰਦ ਨਹੀਂ ਕਰਦੀ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਇਹ ਹੈ ਕਿ ਜਦੋਂ ਕਈ ਵਾਰੀ ਕੀ ਹੁੰਦਾ ਹੈ ਕਿ ਕੁਛ ਚੀਜ਼ ਹੁੰਦੀ ਹੈ ਕਿ ਇਹ ਚੱਲ ਰਹੀ ਹੈ, ਲੋਕਾਂ ਦੀ ਲਾਈਕਿੰਗ ਹੈ, ਇਹ ਜ਼ਿਆਦਾ ਲੋਕ ਹੀ ਹੁੰਗਾਰਾ ਦਿੰਦੇ ਹੈ ਤਾਂ ਫਿਰ ਫਿਲਮ ਬਣਦੀ ਹੈ, ਠੀਕ ਹੈ, ਲੋਕ ਆਪਣਾ ਟੇਸਟ ਸਾਡੇ ਅੱਗੇ ਰੱਖਦੇ ਹੈ, ਉਹਦੀ ਮੈਜੋਰਿਟੀ ਉਹਨੂੰ ਪਸੰਦ ਕੀਤਾ ਜਾਂਦਾ ਤਾਂ ਫਿਰ ਉਹ ਦੁਬਾਰਾ ਤੋਂ ਫਿਲਮ ਬਣਦੀ ਹੈ, ਵੈਸੇ ਨਹੀਂ ਬਣਦੀ। ਇਹ ਆਡੀਅנס ਜਦੋਂ ਪਸੰਦ ਕਰਦੀ ਹੈ ਤਾਂ ਫਿਰ ਉਹਨੂੰ ਦੁਬਾਰਾ ਰਿਸਕ ਲਿਆ ਜਾਂਦਾ ਹੈ। ਹੁਣ ਉਹ ਰਿਸਕ ਕਿੰਨਾ ਕੁ ਕਾਮਯਾਬ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹ ਤਾਂ ਰੱਬ ਆਸਰੇ ਹੈ, ਇਹ ਤਾਂ ਲੋਟਰੀ ਹੈ। ਸੀਮਾ ਜੀ, ਇੱਕ ਗੱਲ ਕਰਕੇ ਮੈਂ ਵਿਦਿਆ ਲਵਾਂਗਾ ਤੁਹਾਡੇ ਤੋਂ। ਮੈਂ ਤੁਹਾਡੀ ਮੂਵੀ ਰੱਬ ਦਾ ਰੇਡੀਓ, ਬਿਲੀਵ ਕਰੋ, ਮੈਨੂੰ ਇੰਨੀ, ਮੇਰੇ ਕੋਲ ਰਿਕਾਰਡ ਹੈ, ਮੇਰੇ DVR ਤੇ ਮੂਵੀ ਰਿਕਾਰਡ ਹੈ, ਤਾਂ ਪਤਾ ਨਹੀਂ ਮੈਂ ਕਿੰਨੀ ਵਾਰ ਦੇਖੀ ਹੋਊਗੀ। ਥੈਂਕ ਯੂ। ਜਿਵੇਂ ਲੌਂਗ ਦਾ ਲਿਸ਼ਕਾਰਾ ਮੈਨੂੰ ਅੱਜ ਤੱਕ ਬਹੁਤ ਚੰਗੀ ਲੱਗਦੀ ਹੈ ਮੂਵੀ। ਇੱਕ ਮੂਵੀ ਬਣੀ ਸੀ ਪੰਜਾਬੀ ਦੇ ਵਿੱਚ ਗੁਰਦਿਆਲ ਸਿੰਘ ਦੇ ਨਾਵਲ ਦੇ ਉੱਤੇ, ਮੈਨੂੰ ਮੂਵੀ ਦਾ ਨਾਮ ਭੁੱਲ ਗਿਆ, ਹੈਗੀਆਂ ਨੇ, ਮਤਲਬ ਜਿਹੜੀਆਂ ਮੂਵੀਆਂ ਦਾ ਅਸੀਂ ਨਾਂ ਲੈ ਸਕਦੇ ਹਾਂ, ਨੈਸ਼ਨਲ ਅਵਾਰਡ ਜਿੱਤੇ ਹੋਏ ਨੇ ਉਹਨਾਂ ਮੂਵੀਆਂ ਨੇ, ਹੁਣ ਵੀ ਤੁਸੀਂ ਤੁਹਾਡੇ ਵਰਗੇ ਸਾਡੇ ਕੋਲ ਅਦਾਕਾਰ ਨੇ। ਮੇਰਾ ਖਿਆਲ ਜਿਹੜੇ ਤੁਹਾਡਾ ਕਸੂਰ ਨਹੀਂ ਗਾ, ਡਾਇਰੈਕਟਰਾਂ ਦਾ ਕਸੂਰ ਹੈ ਜਿਹੜੇ ਤੁਹਾਡੇ ਤੋਂ ਕੰਮ ਨਹੀਂ ਲੈ ਰਹੇ, ਜਿਹੜਾ ਤੁਸੀਂ ਬਹੁਤ ਬਿਹਤਰ ਕੰਮ ਕਰ ਰਹੇ ਹੋ। ਤੁਹਾਡਾ ਆਪਣਾ ਕੰਮ ਜਿਹੜਾ ਉਹ ਸੁਪਰ ਹੈ, ਉਹਦੇ ਚ ਕੋਈ ਕਮੀ ਪੇਸ਼ੀ ਨਹੀਂ ਹੈਗੀ, ਤੁਸੀਂ ਬਹੁਤ ਬਹੁਤ ਚੰਗੇ ਲੱਗਦੇ ਮੈਨੂੰ, ਜੋ ਵੀ ਕਿਰਦਾਰ ਤੁਸੀਂ ਕੀਤੇ ਨੇ ਬਿਹਤਰ ਕੀਤੇ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ, ਸ਼ੁਕਰੀਆ ਤੁਹਾਡਾ ਟਾਈਮ ਕੱਢਣ ਦਾ। ਤੁਹਾਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੁਣ ਰਿਹਾ, ਮੈਂ ਅੱਗੇ ਵੀ ਸੁਣੂਗਾ। ਥੈਂਕ ਯੂ ਜੀ ਸਰ, ਬਹੁਤ ਸ਼ੁਕਰੀਆ ਜੀ ਰਸ਼ਪਾਲ ਜੀ, ਬਹੁਤ ਸ਼ੁਕਰੀਆ ਗੱਲਬਾਤ ਕਰਨਾ, ਬਹੁਤ ਮਿਹਰਬਾਨੀ ਜੀ। ਅੱਛਾ ਸੀਮਾ ਜੀ, ਸਾਡੇ ਨਾਲ ਨਾ ਸਮਾਂ ਥੋੜਾ ਹੈ, ਅਸੀਂ 1 ਘੰਟੇ ਤੁਹਾਡੇ ਕੋਲ ਸਮਾਂ ਲਿਆ ਸੀ, ਪ੍ਰੋਗਰਾਮ 1 ਘੰਟੇ ਤੋਂ ਉੱਪਰ ਹੋ ਚੁੱਕਿਆ ਹੈ। ਅਸੀਂ ਸਾਡੇ ਨਾਲ ਹੋਰ ਜਿਹੜੇ ਦਰਸ਼ਕ ਨੇ ਉਹਨਾਂ ਦੀ ਗੱਲਾਂ ਬਾਤਾਂ ਲੈ ਲਈਏ, ਉਹਨਾਂ ਦੀ ਸਰੋਤੇ ਦੀ ਗੱਲ ਕਰ ਲਈਏ, ਸਵਾਲ ਲੈਣੇ ਆ ਉਹਨਾਂ ਦੇ ਬੱਚਿਆਂ ਦੇ ਜਿਹੜੇ ਨਾਲ ਜਿਨ੍ਹਾਂ ਦੇ ਵਾਸਤੇ ਅਸੀਂ ਵਰਕਸ਼ਾਪ ਕਰ ਰਹੇ ਹਾਂ, ਕਿਉਂ ਨਾ ਉਹਨਾਂ ਦੇ ਕੁਇਕਲੀ ਗੱਲ ਕਰੀਏ। ਨੂਰ ਤੁਸੀਂ ਸਾਡੇ ਨਾਲ ਹੋ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ, ਤੁਹਾਡਾ ਕੀ ਸਵਾਲ ਬੱਚੇ?
ਹਰਨੂਰ ਤੁਹਾਡਾ ਹੈਲੋ। ਮਾਈਕ ਬੱਚੇ ਬੰਦ ਹੈ, ਮਾਈਕ ਨੂੰ ਔਨ ਕਰ ਸੌਰੀ ਲਵੋ। ਕਰ ਲਿਆ ਜੀ, ਹਾਂਜੀ। ਕਰ ਲਿਆ। ਸਤਿ ਸ਼੍ਰੀ ਅਕਾਲ ਸੀਮਾ ਜੀ, ਥੈਂਕ ਯੂ ਇਹ ਮੌਕਾ ਦੇਣ ਲਈ। ਮੈਂ ਬਸ ਇਹ ਪੁੱਛਣਾ ਸੀਗਾ ਕਿ ਜਦੋਂ ਆਪਾਂ ਡਾਇਲੌਗਸ ਯਾਦ ਕਰਦੇ ਹਾਂ ਤਾਂ ਉਦੋਂ ਸਭ ਤੋਂ ਜ਼ਿਆਦਾ ਆਪਾਂ ਨੂੰ ਦਿਮਾਗ 'ਚ ਕੀ ਰੱਖਣਾ ਚਾਹੀਦਾ ਹੈ ਤੇ ਕੀ ਟੈਕਨੀਕ ਹੈ ਡਾਇਲੌਗਸ ਯਾਦ ਕਰਨ ਦੀ? ਇੱਕ ਤਾਂ ਨਾ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਉਂਦੀ ਹੈ, ਕੱਲਾ ਆਪਣਾ ਹੀ ਡਾਇਲੌਗ ਨਾ ਯਾਦ ਕਰੋ, ਪਹਿਲਾਂ ਤਾਂ ਪੂਰੀ ਦੀ ਪੂਰੀ ਸਕ੍ਰਿਪਟ ਪੜ੍ਹੋ, ਉਸ ਸਟੋਰੀ ਨੂੰ ਆਪਣੇ ਦਿਮਾਗ 'ਚ ਬਿਠਾਓ। ਆਪਣੀ ਵਾਰੀ ਤਾਂ ਬਾਅਦ 'ਚ ਆਉਂਦੀ ਹੈ, ਪਹਿਲਾਂ ਤੁਸੀਂ ਪੂਰੀ ਸਟੋਰੀ ਨੂੰ ਦੇਖਣਾ ਹੈ ਕਿ ਇਹ ਮਤਲਬ ਕੀ ਹੈ, ਫਿਰ ਆਪਣੇ ਕਰੈਕਟਰ ਤੇ ਆਉਣਾ ਹੈ ਵੀ ਮੇਰਾ ਕਰੈਕਟਰ ਹੈ ਤੇ ਮੈਂ ਕੀ ਰੋਲ ਪਲੇ ਕਰ ਰਹੀ ਹਾਂ, ਕੀ ਨਿਭਾ ਰਹੀ ਹਾਂ, ਹਨਾ। ਤੇ ਉਹਦੇ ਵਿੱਚ ਫਿਰ ਤੁਹਾਡਾ ਕਿੱਦਾਂ ਦਾ ਹੈ, ਇਮੋਸ਼ਨਲ ਹੈ ਜਾਂ ਕਿੱਦਾਂ ਦਾ ਹੈਗਾ, ਉਹ ਮੂਡ ਦੇਖਣਾ ਹੈ ਤੁਸੀਂ। ਤੇ ਫਿਰ ਤੁਸੀਂ ਡਾਇਲੌਗ ਨੂੰ ਪੜ੍ਹ ਕੇ ਉਹਦਾ ਇੱਕ ਮੀਨਿੰਗ ਕੱਢੋ, ਇੱਕ ਮਤਲਬ ਕੱਢੋ ਕਿ ਤੁਸੀਂ ਮੈਸੇਜ ਕੀ ਕਨਵੇ ਕਰ ਰਹੇ ਹੋ, ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਜ਼ਰੂਰੀ ਨਹੀਂ ਕਿ ਜਿਹੜੀਆਂ ਤੁਸੀਂ ਲਾਈਨਾਂ ਪੜ੍ਹ ਰਹੇ ਹੋ ਉਹ ਸਾਰੀਆਂ ਲਾਈਨਾਂ ਤੁਹਾਡੀਆਂ ਚਲੀਆਂ ਜਾਣ। 6 ਲਾਈਨਾਂ ਨੇ, ਉਹਦੇ ਵਿੱਚੋਂ ਜੇ 4 ਵੀ ਪਹੁੰਚਦੀਆਂ ਨੇ ਕੋਈ ਗੱਲ ਨਹੀਂ, ਬਟ ਉਹਦਾ ਕੋਈ ਮਤਲਬ ਹੈ, ਮੀਨਿੰਗ ਹੈ। ਕਈ ਵਾਰੀ ਹੁੰਦਾ ਕਿ ਬਹੁਤ ਜ਼ਿਆਦਾ ਕਹਿਣ ਤੋਂ ਤੁਸੀਂ 2 ਲਾਈਨਾਂ ਦੇ ਵਿੱਚ ਵੀ ਉਹ ਗੱਲ ਨੂੰ ਕਹਿ ਸਕਦੇ ਹੋ, ਠੀਕ ਹੈ। ਤਾਂ ਸਾਡਾ ਕੀ ਹੁੰਦਾ ਕਿ ਬਹੁਤਾ ਜ਼ਿਆਦਾ ਆਪਾਂ ਡਾਇਲੌਗ ਨੂੰ ਰੱਟਾ ਲਾ ਲੈਂਦੇ ਆ, ਤਾਂ ਸਾਡਾ ਜਦੋਂ ਅਸੀਂ ਬੋਲ ਰਹੇ ਹੁੰਦੇ ਆ ਉਹ ਜਿਹੜਾ ਸਾਡੇ ਐਕਸਪ੍ਰੈਸ਼ਨ ਹੈ ਉਹ ਤੇ ਸਾਰੇ ਖਤਮ ਹੋ ਜਾਂਦੇ ਆ। ਸਾਡੇ ਮਨ ਦੇ ਵਿੱਚ ਇਹ ਚੱਲ ਰਿਹਾ ਹੁੰਦਾ ਵੀ ਇਸ ਤੋਂ ਬਾਅਦ ਅਗਲੀ ਲਾਈਨ ਆਉਣੀ ਹੈ, ਇਸ ਤੋਂ ਬਾਅਦ ਅਗਲੀ ਆਉਣੀ ਹੈ, ਇਸ ਤੋਂ ਬਾਅਦ ਇਹ, ਇਸ ਤੋਂ ਬਾਅਦ ਇਹ, ਇਸ ਤੋਂ ਬਾਅਦ ਇਹ। ਡਾਇਲੌਗ ਬੋਲਤਾ ਠਾ ਖਤਮ ਹੋ ਗਿਆ ਕੰਮ, ਹਾਏ ਸ਼ੁਕਰ ਹੈ ਪੂਰਾ ਹੋ ਗਿਆ। ਸੋ ਇਹ ਚੀਜ਼ ਦੇ ਨਾਲ ਕਦੇ ਐਕਟਿੰਗ ਨਹੀਂ ਆਉਂਦੀ। ਮੈਂ ਜੇ ਇਹ ਕਹਾਂ, ਮੈਨੂੰ ਹੁੰਦਾ ਕਿ ਮੈਂ ਉਹ ਰੋਲ ਨੂੰ ਆਪਣੇ ਅੰਦਰ ਧਾਰਨਾ ਹੈ, ਬਿਠਾਉਣਾ ਹੈ, ਤੇ ਮੈਂ ਕੀ ਕਹਿਣਾ ਹੈ, ਇਹ ਸਾਰੀਆਂ ਚੀਜ਼ਾਂ ਨੂੰ ਰੱਖ ਕੇ ਉਹ ਲਾਈਨਾਂ ਨੂੰ ਜ਼ਰੂਰ ਪੜ੍ਹੋ। ਇਹ ਲਾਈਨਾਂ ਪੜ੍ਹਨੀ ਤਾਂ ਜ਼ਰੂਰੀ ਨੇ ਕਿਉਂਕਿ ਉਹਨਾਂ ਦੇ ਰਾਹੀਂ ਤੁਸੀਂ ਅੱਗੇ ਉਹ ਮੈਸੇਜ ਕਨਵੇ ਕਰਨਾ ਹੈ। ਪਰ ਮਨ 'ਚ ਇਹ ਬਾਰ-ਬਾਰ ਨਹੀਂ ਚੱਲਣਾ ਚਾਹੀਦਾ ਵੀ ਅਗਲੀ ਲਾਈਨ ਕੀ ਹੈ। ਉਹ ਤੁਸੀਂ ਪੂਰਾ ਇੱਕ ਪਲੰਦਾ, ਇੱਕ ਲਾਈਨਾਂ ਪੜ੍ਹ ਲੀਆਂ, ਉਹ ਅੱਗੇ ਪਿੱਛੇ ਵੀ ਚਲੀਆਂ ਜਾਣਗੀਆਂ, ਕੋਈ ਨਹੀਂ, ਪਰ ਮੀਨਿੰਗ ਨਾ ਬਦਲੇ। ਸਮਝ ਗਏ? ਇਹੀ ਗੱਲਾਂ ਕਰਨੀਆਂ ਨੇ। ਤੇ ਉਹ ਡਰ ਇਹ ਹੁੰਦਾ ਹੈ, ਜ਼ਿਆਦਾਤਰ ਮੈਂ ਦੇਖਦੀ ਹਾਂ ਬੱਚਿਆਂ ਨੂੰ ਜਾਂ ਜੋ ਵੀ ਐਕਟਿੰਗ ਕਰਦੇ ਨੇ ਵੀ ਮੇਰੀਆਂ ਲਾਈਨਾਂ ਨਾ ਮਿਸ ਹੋ ਜਾਣ। ਉਹ ਨਹੀਂ ਇਹ ਨਹੀਂ ਸੀ, ਇਹ ਨਹੀਂ ਸੀ, ਉੱਥੇ ਜਾ ਕੇ ਫਸਦਾ ਕੰਮ। ਤੁਸੀਂ ਡਾਇਲੌਗ ਦਾ ਮੀਨਿੰਗ ਪੜ੍ਹ ਲੈਣਾ, ਤੁਸੀਂ ਫਿਰ ਉਸ ਨੂੰ 2 ਵਾਰੀ ਯਾਦ ਵੀ ਕਰੋ। ਮੈਂ ਨਹੀਂ ਕਹਿੰਦੀ ਯਾਦ ਨਾ ਕਰੋ, ਯਾਦ ਕਰੋ, ਪਰ ਫਿਰ ਉਹਨੂੰ ਆਪਦੇ ਅਕੋਰਡਿੰਗ ਬਦਲੋ, ਆਪਣੇ ਮੁਤਾਬਕ ਤੁਸੀਂ ਆਪਣੇ ਕੰਫਰਟ ਜ਼ੋਨ ਦੇ ਵਿੱਚ ਆਓ, ਫਿਰ ਉਹਨੂੰ ਬੋਲੋ। ਜਿਹੜਾ ਕੋਈ ਸ਼ਬਦ ਤੁਹਾਨੂੰ ਇਹ ਲੱਗਦਾ ਕਿ ਅਟਪਟ ਹੈ ਉਹ ਤੁਸੀਂ ਬਦਲੋ ਪਰਮਿਸ਼ਨ ਲੈ ਕੇ ਕਿ ਇਹਦਾ ਮੀਨਿੰਗ ਸੇਮ ਰਹੇ ਤਾਂ ਕੀ ਮੈਂ ਆਹ ਬੋਲ ਲਵਾਂ। ਸੌਖਾ ਜਿਹੜਾ ਤੁਹਾਡਾ ਰੋਜ਼ ਦੀ ਭਾਸ਼ਾ, ਮੈਂ ਅੱਜ ਗੱਲ ਕਰ ਰਹੀ ਹਾਂ, ਮੇਰੀ ਰੂਟੀਨ ਦੀ ਭਾਸ਼ਾ ਹੈ, ਤੇ ਜੇ ਮੈਂ ਇਹ ਤੋਂ ਹਟ ਕੇ ਗੱਲ ਕਰੂੰ ਸ਼ਾਇਦ ਮੈਂ ਉਹ ਤੁਹਾਡੇ ਤੱਕ ਵਧੀਆ ਮੈਸੇਜ ਕਨਵੇ ਨਹੀਂ ਕਰੂੰ, ਮੈਂ ਆਰਟੀਫਿਸ਼ਲ ਹੋ ਜਾਊਂਗੀ, ਠੀਕ ਹੈ। ਤੇ ਜਦੋਂ ਮੈਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰੂੰ ਤਾਂ ਮੈਂ ਕੰਫਰਟ ਜ਼ੋਨ 'ਚ ਹੋਊਂਗੀ, ਮੈਂ ਬਿਹਤਰ ਕਰੂੰਗੀ। ਹੁਣ ਜਦੋਂ ਮੈਂ ਕੋਈ ਆਪਣਾ ਐਕਟਿੰਗ ਕਰ ਰਹੀ ਹਾਂ, ਆਪਣਾ ਬੋਲ ਰਹੀ ਹਾਂ, ਸਾਰੇ ਕਹਿੰਦੇ ਤੁਸੀਂ ਬੜੇ ਨੈਚੁਰਲ ਹੋ, ਕਿਵੇਂ ਤੁਸੀਂ ਐ ਬੋਲ ਰਹੇ ਹੋ। ਮੈਂ ਕਹਿੰਦੀ ਮੈਂ ਘਰ ਦੇ ਵਿੱਚ ਜਦੋਂ ਆਪਣੇ ਬੱਚਿਆਂ ਨੂੰ ਕਹਿਣਾ ਵੀ ਚੱਲ ਉੱਠ ਪੁੱਤ, ਛੇਤੀ ਛੇਤੀ ਉੱਠ ਜਾ, ਫਿਰ ਤੇਰਾ ਕਾਲਜ ਦਾ ਟਾਈਮ ਹੋ ਜਾ ਰਿਹਾ, ਰੋਟੀ ਖਾ ਫਟਾਫਟ, ਉੱਠ ਜਾ, ਨਹਾ ਲੈ ਪਹਿਲਾਂ ਜਾ ਕੇ, ਹੈ ਨਾ, ਫਿਰ ਰੋਜ਼ ਲੇਟ ਹੋ ਜਾਣਾ। ਇਹ ਗੱਲ ਮੈਂ ਕਰਨੀ ਆ। ਹੁਣ ਜੇ ਮੈਂ ਇਹੀ ਗੱਲ ਕਰੂੰਗੀ, ਉੱਠ ਪੁੱਤ ਜਾ ਪਹਿਲਾਂ ਤੂੰ ਨਹਾ ਲੈ, ਫਿਰ ਤੇਰੇ ਕਾਲਜ ਦਾ ਟਾਈਮ ਹੁੰਦਾ ਹੈ, ਤਿਆਰ ਹੋ ਜਾ, ਫਿਰ ਇਹ ਨਾ ਕਰ ਲਈ, ਹਾਂ, ਉਹ ਹੋ ਗਈ ਆਰਟੀਫਿਸ਼ਲ, ਜਿਹੜੀ ਕਿ ਅਸੀਂ ਮਨ 'ਚ ਇਹ ਰੱਖਣਾ ਵੀ ਮੈਂ ਮੰਮੀ ਨਾਲ ਕਿੰਨਾ ਗੱਲ ਕਰਦੀ ਆ, ਮੈਂ ਪਾਪਾ ਨਾਲ ਕਿਵੇਂ ਗੱਲ ਕਰਦੀ ਆ, ਆਪਣੇ ਵੀਰੇ ਨਾਲ ਕਿਵੇਂ ਗੱਲ ਕਰਦੇ ਆ, ਘਰ 'ਚ ਲੜਾਈ ਝਗੜਾ ਹੁੰਦਾ ਤਾਂ ਕਿਵੇਂ ਲੜਦੇ ਆ, ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਤੇ ਉਹ ਜਿਹੜੀਆਂ ਹੁੰਦੀਆਂ, ਹਾਂਜੀ ਮੰਮੀ ਜੀ ਆ ਗਈ ਜੀ, ਇਹ ਨਹੀਂ ਚੱਲਦਾ। ਸਿੱਧਾ ਮੰਮੀ ਕਹਿੰਦੀ ਕਿੱਥੇ ਗਈ ਸੀ, ਆ ਰਹੀ ਹੈ ਮੰਮੀ, ਇੱਥੇ ਗਈ ਸੀ, ਕਿੱਥੇ ਹੋਰ ਜਾਣਾ, ਮੈਂ ਕਿੱਥੇ ਜਾਣਾ, ਇਹੀ ਗੱਲ ਕਰਦੇ ਆ। ਸੋ ਇਹ ਚੀਜ਼ਾਂ ਮਨ 'ਚ ਬਿਠਾ ਕੇ ਐਕਟਿੰਗ ਕਰਨੀ ਹੈ ਕਿ ਤੁਸੀਂ ਆਪਣੇ ਘਰ ਤੋਂ ਐਕਟਿੰਗ ਸਿੱਖਣੀ ਹੈ। ਤੁਸੀਂ ਆਪਣੇ ਘਰ 'ਚ ਕਿਵੇਂ ਵਿਚਰ ਰਹੇ ਹੋ, ਆਪਣੇ ਘਰ ਦੇ ਵਿੱਚ ਆਪਣੇ ਘਰਦਿਆਂ ਨਾਲ ਕਿਵੇਂ ਗੱਲਾਂ ਕਰਦੇ ਆ, ਆਪਣੇ ਦੋਸਤਾਂ ਨਾਲ ਕਿਵੇਂ ਗੱਲਾਂ ਕਰਦੇ ਆ, ਆਹੀ ਐਕਟਿੰਗ ਹੈ। ਜੇ ਇਹਨੂੰ ਬਣਾਵਟੀ ਲਿਆ ਦੋਗੇ, ਲਿਖਤੀ 'ਚ ਆ ਜਾਓਗੇ, ਫਿਰ ਫਸ ਜਾਊਗਾ ਕੰਮ, ਤੇ ਲਿਖਤੀ 'ਚ ਕਦੇ ਨਾ ਜਾਓ। बहुत शुक्रिया जी अनसीमा जी। हरनूर उम्र बहुत छोटी है पर बड़ी आला अदाकारा है। मैं परफॉर्म करते वेखिया है आप, ते मैनू पूरी उम्मीद है अगे जाके बहुत बड़ी अदाकारा बनने वाली है। जिवें उम्र च वड्डी होएगी अदाकारी भी निखार हो आएगा। सो बहुत वधिया जवाब, मैनू लगदा बच्चे तुहानू जवाब मिल गया होना। मेरे ख्याल
1 ਘੰਟੇ ਤੋਂ ਅਸੀਂ 10 ਮਿੰਟ ਉੱਪਰ ਜਾ ਚੁੱਕੇ ਹਾਂ। ਤੁਹਾਡੀ ਦਾ ਤਾਂ ਇੱਕ ਸਵਾਲ ਹੋਰ ਲੈ ਲਵਾਂ, ਉਸ ਤੋਂ ਬਾਅਦ ਪ੍ਰੋਗਰਾਮ ਰੈਪ ਕਰ ਲਵਾਂਗੇ ਜੀ। ਇੱਕ ਸਾਡੇ ਹੋਰ ਸਾਡੇ ਦੋਸਤ ਨੇ ਜੀ, ਪ੍ਰੀਤ ਸੰਘਾ ਜੀ, ਇਹਨਾਂ ਨੂੰ ਵੀ ਨਾਲ ਜੋੜ ਲਈਏ ਜੀ। ਪ੍ਰੀਤ ਸੰਘਾ ਜੀ, ਤੁਸੀਂ ਨਾਲ ਹੋ ਸਾਡੇ ਤੇ, ਗੱਲ ਕਰ ਲੈਣੀ ਤੁਹਾਡੇ ਨਾਲ ਕੁਇਕਲੀ। ਪ੍ਰੀਤ ਜੀ, ਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਤਸਵੀਰ ਨਹੀਂ ਆ ਰਹੀ, ਕੋਈ ਗੱਲ ਨਹੀਂ ਜੀ, ਅਸੀਂ ਰੇਡੀਓ ਡਰਾਮਾ ਸਮਝ ਕੇ ਤੁਹਾਡੇ ਨਾਲ ਆਵਾਜ਼ ਰਾਹੀਂ ਗੱਲ ਕਰ ਲੈਂਦੇ ਹਾਂ। ਹਾਂਜੀ, ਕੋਈ ਟੈਕਨੀਕਲ ਡਿਫਿਕਲਟੀ ਆ ਰਹੀ ਹੈ ਜੀ, ਬਟ ਕੋਈ ਗੱਲ ਨਹੀਂ, ਮੈਂ ਬਹੁਤਾ ਟਾਈਮ ਨਾ ਲੈਂਦਾ। ਮੇਰਾ ਕੁਐਸਚਨ ਇਹ ਹੈ ਜੀ ਕਿ ਮੈਂ ਜਦੋਂ ਯੂਨੀਵਰਸਿਟੀ ਟਾਈਮ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰਦਾ ਹੁੰਦਾ ਸੀ, ਤੇ ਉਹਦੇ 'ਚ ਮੈਂ ਨੋਟਿਸ ਕੀਤਾ ਕਿ 2 ਤਰ੍ਹਾਂ ਦੇ ਡਾਇਲੌਗ ਹੁੰਦੇ ਸੀ। ਇੱਕ ਰੈਗੂਲਰ ਡਾਇਲੌਗ ਜੋ ਅਸੀਂ ਪਰਫਾਰਮ ਕਰਨਾ ਹੁੰਦਾ ਸੀ, ਤੇ ਐਂਡ ਦੇ ਵਿੱਚ ਅਸੀਂ ਇੱਕ ਮੈਸੇਜ ਦੇਣਾ ਹੁੰਦਾ ਸੀ, ਜਿਹੜਾ ਕਿ ਇੱਕ ਸਪੀਚ ਟਾਈਪ ਦਾ ਡਾਇਲੌਗ ਹੁੰਦਾ ਸੀ, ਕਿ ਜਿਹਦੇ ਪੁਆਇੰਟਸ ਬੜੇ ਮਿਲਦੇ ਹੁੰਦੇ ਸੀ। ਉਹ ਕਹਿ ਲਓ ਪ੍ਰਾਈਜ਼ ਲੈਣ ਦਾ ਜੀ। ਤੇ ਬਟ ਹੁਣ ਮੈਂ ਦੇਖਿਆ ਕਿ ਮਾਡਰਨ ਥੀਏਟਰ ਦੇ ਵਿੱਚ ਉਹ ਜਿਹੜਾ ਡਾਇਰੈਕਟ ਸਪੀਚ ਹੈ ਨਾ, ਉਹ ਉਸ ਤਰ੍ਹਾਂ ਦੇ ਡਾਇਲੌਗ ਨਹੀਂ ਹੁੰਦੇ। ਉਹ ਡਾਇਲੌਗ ਹੁੰਦੇ ਨੇ ਇਸ ਤਰ੍ਹਾਂ ਦੇ ਕਿ ਜਿੱਦਾਂ ਕਹਿ ਦਿੰਦੇ ਆ ਨਾ ਕਿ ਧੀਏ ਗੱਲ ਕਰ, ਨੂੰਹੇ ਕੰਨ ਕਰ, ਕਿ ਅਸੀਂ ਡਾਇਲੌਗ ਦੇ ਵਿੱਚ ਹੀ ਉਹ ਸਪੀਚ ਡਿਲੀਵਰ ਕਰਨੀ ਹੁੰਦੀ ਹੈ, ਕਿ ਤਾਂ ਕਿ ਲੱਗੇ ਨਾ ਕਿ ਇੰਟੈਂਸ਼ਨਲੀ ਕੀਤਾ। ਪਰ ਉਹਨੂੰ ਕਰਨ ਦੇ ਵਿੱਚ ਮੈਂ ਤੁਹਾਨੂੰ ਕਰਦੇ ਹੋਏ, ਸੁਪਨਾ ਦੇ ਵਿੱਚ ਕਰਦੇ ਹੋਏ ਵੀ ਉਹ ਦੇਖਿਆ ਤੁਸੀਂ। ਉਹ ਜਿਹੜਾ ਆਖਰੀ ਸੀਨ ਸੀ ਤੁਹਾਡਾ, ਤੁਸੀਂ ਬਹੁਤ ਬਖੂਬੀ ਉਹਨੂੰ ਉਹ ਚੀਜ਼ ਨੂੰ ਨਿਭਾਇਆ ਉੱਥੇ। ਪਰ ਉਹ ਕਰਨੀ ਮੇਰੇ ਹਿਸਾਬ ਨਾਲ, ਜੇ ਮੈਂ ਖੁਦ ਕਰਨੀ ਹੋਵੇ, ਮੈਨੂੰ ਬੜੀ ਔਖੀ ਲੱਗਦੀ। ਉਹ ਤੁਸੀਂ, ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਸੀ? ਕਿਸ ਤਰ੍ਹਾਂ ਉਹ ਸਪੀਚ ਨੂੰ ਤੁਸੀਂ ਡਿਲੀਵਰ ਕੀਤਾ? ਜਾਂ ਜਦੋਂ ਵੀ ਤੁਹਾਨੂੰ ਇਦਾਂ ਦਾ ਕੋਈ ਮੌਕਾ ਮਿਲਦਾ, ਉਹ ਸਪੀਚ ਕਿਸ ਤਰ੍ਹਾਂ ਤਿਆਰ ਕਰਦੇ ਹੋ ਤੁਸੀਂ, ਕਿ ਜਿਹੜੀ ਲੱਗੇ ਨਾ ਕਿ ਇੰਟੈਂਸ਼ਨਲੀ ਸਪੀਚ ਕੀਤੀ ਹੈ? ਇਹ ਤਾਂ ਮੈਂ ਹੁਣ ਪਤਾ ਨਹੀਂ, ਮੈਨੂੰ ਖੁਦ ਵੀ ਨਹੀਂ ਪਤਾ, ਕਿਉਂਕਿ ਹੁਣ ਅੰਦਰੋਂ ਹੀ ਉੱਠਦਾ। ਵੈਸੇ ਤਾਂ ਮੈਂ ਇਹੀ ਗੱਲ ਕਹੂੰ ਕਿ ਉਹ ਤਾਂ ਨਹੀਂ ਹੈ ਕਿ ਮੈਂ ਇਹਨੂੰ ਸਮਝਾ ਪਾਵਾਂ ਤੁਹਾਨੂੰ, ਕਿਉਂਕਿ ਜਦੋਂ ਮੈਂ ਉਸ ਦੇ ਨਾਲ, ਕੁੜੀ ਦੇ ਨਾਲ ਇੰਨਾ ਗਲਤ ਕੀਤਾ, ਇੰਨਾ ਉਹਨੂੰ ਵਿਚਾਰੀ ਨੂੰ ਡਾਂਟਿਆ। ਉਹ ਜਿਹੜੀ ਛੋਟੀ ਬੱਚੀ ਸੀ ਨਾ, ਉਸ ਨੂੰ ਮੈਂ ਬਹੁਤ ਪਿਆਰ ਕਰਦੀ ਸੀ। ਮੈਂ ਹੁਣ ਵੀ ਬਹੁਤ ਪਿਆਰ ਕਰਦੀ ਹਾਂ, ਮੇਰਾ ਫੋਨ ਤੇ ਜਦੋਂ ਗੱਲ ਹੁੰਦੀ ਹੈ ਬਹੁਤ ਪਿਆਰ ਕਰਦੀ ਹਾਂ ਮੈਂ ਉਹਨੂੰ। ਤਾਂ ਉਹ ਸਾਰਿਆਂ ਨੂੰ ਕਹਿੰਦੀ ਹੁੰਦੀ ਸੀ ਜਦੋਂ ਜਾ ਕੇ, ਵੀ ਜਿਹੜੀ ਮੇਰੀ ਤਾਈ ਹੈ ਨਾ, ਉਹ ਬਿਲਕੁਲ ਮਾੜੀ ਨਹੀਂ ਹੈ, ਉਹ ਏਦਾਂ ਦੀ ਕੋਈ ਕਰੂਅਲ ਨਹੀਂ ਹੈਗੀ, ਪਰ ਉਹ ਬਹੁਤ ਅੱਛੀ ਹੈ, ਮੈਨੂੰ ਬਹੁਤ ਪਿਆਰ ਕਰਦੀ ਹੈ, ਉਹ ਉਦਾਂ ਬਹੁਤ ਅੱਛੀ ਹੈ, ਪਰ ਉਹ ਸਕਰੀਨ ਤੇ ਹੀ ਮੇਰੇ ਨਾਲ ਏਦਾਂ ਕਰਦੀ ਹੈ। ਮਤਲਬ ਉਹਨੂੰ ਸਾਰਿਆਂ ਨੂੰ ਦੱਸਣਾ ਪੈਂਦਾ ਸੀ। ਜੇ ਸਾਰੇ ਫਿਲਮ ਦੇਖ ਕੇ ਵੀ ਕਹਿੰਦੇ ਸੀ ਵੀ ਤੇਰੀ ਤਾਈ ਬਹੁਤ ਹੋਇਆ ਸੀ, ਕੋਈ ਗਾਲ ਕੱਢ ਦਿੰਦੇ ਹੋਣਗੇ ਵੀ ਬੜੀ ਮਾੜੀ ਸੀ, ਬੜੀ ਕਰੂਅਲ ਸੀ, ਹਨਾ। ਉਹ ਵਿਚਾਰੀ ਮੇਰੀ ਸਾਈਡ ਲੈਂਦੀ ਵੀ, ਮੇਰੀ ਤਾਈ ਮਾੜੀ ਨਹੀਂ ਸੀ, ਉਹ ਤਾਂ ਬਹੁਤ ਚੰਗੇ ਹੈ, ਉਹ ਤਾਂ ਮੈਨੂੰ ਬਹੁਤ ਪਿਆਰ ਕਰਦੇ ਆ। ਤਾਂ ਐਂਡ ਦੇ ਉੱਤੇ ਮੈਨੂੰ ਵੀ ਇਹ ਹੁੰਦਾ ਸੀ ਵੀ ਬਹੁਤ ਮਾੜਾ ਕਰਤਾ, ਤੇ ਕੁਛ ਇਹੋ ਜਿਹਾ ਤਾਂ ਹੋ ਜਾਏ ਕਿ ਮੈਂ ਇੱਕ ਮਾਫੀ ਲਾਇਕ ਹੋ ਜਾ। ਜਦੋਂ ਕੋਈ ਬੰਦਾ ਕ੍ਰਾਈਮ ਕਰਦਾ ਹੈ, ਕੁਛ ਗਲਤ ਕਰਦਾ ਹੈ, ਤਾਂ ਉਹ ਇੱਕ ਮੌਕਾ ਹਮੇਸ਼ਾ ਲੱਭਦਾ ਹੁੰਦਾ ਹੈ ਕਿ ਕੁਛ ਇਹੋ ਜਿਹਾ ਮੌਕਾ ਮੈਨੂੰ ਮਿਲ ਜੇ ਕਿ ਜਿਹੜਾ ਮੈਂ ਆਪਣਾ, ਕਹਿੰਦੇ ਰੱਬ ਕੋਲੇ ਜਾ ਕੇ ਤਾਂ ਬਾਅਦ ਦੀ ਗੱਲ ਹੈ, ਇਸ ਤੋਂ ਪਹਿਲਾਂ ਹੀ ਮੈਂ ਇੱਕ ਮਾਫੀ ਲੈ ਲਵਾਂ ਕਿ ਵੀ ਮੈਂ ਤੋਂ ਆਹ ਚੀਜ਼ ਗਲਤ ਹੋ ਗਈ, ਮੈਂ ਮਾੜਾ ਕਰਤਾ। ਸੋ ਉਦੋਂ ਮੈਨੂੰ ਇਹ ਸੀ ਵੀ ਮੇਰੀਆਂ ਚਾਹੇ ਉਹਦੇ ਵਿੱਚ 2 ਲਾਈਨਾਂ ਹੀ ਨੇ, ਤਾਂ ਉਹ ਮੈਨੂੰ ਜਿੰਨੀਆਂ ਵੀ ਹੈ, ਮੈਂ ਆਪਣੇ ਐਕਸਪ੍ਰੈਸ਼ਨ ਰਾਹੀਂ ਇਹੀ ਕਹਿਣਾ ਚਾਹਿਆ ਵੀ ਮੈਂ ਇੱਕ ਮਾਫੀ ਹੀ ਮੰਗਣਾ ਚਾਹੁੰਦੀ ਸੀ ਵੀ ਜਿਹੜਾ ਮੈਂ ਕੀਤਾ ਮੈਨੂੰ ਮਾਫ ਕਰ ਦੇ। ਤਾਂ ਮੇਰਾ ਮਨ ਪਹਿਲਾਂ ਹੀ ਭਰਿਆ ਹੋਇਆ ਸੀ, ਪੂਰੀ ਫਿਲਮ ਦੇ ਵਿੱਚ ਇੰਨਾ ਕੁੜੀ ਨੂੰ ਤੰਗ ਕੀਤਾ, ਤਾਂ ਉਹ ਮੇਰਾ ਮਨ ਬਹੁਤ ਭਰਿਆ ਸੀ, ਤਾਂ ਮੈਂ ਸਾਰਾ ਉੱਥੇ ਹੀ ਬਲਾਸਟ ਹੋ ਗਈ। ਉਹ ਅੰਦਰਲਾ ਇੱਕ ਸਾਡੇ ਇਮੋਸ਼ਨਸ ਨੇ, ਤੇ ਉਹ ਕੱਢਣੇ ਆ, ਕਿਉਂਕਿ ਮੈਂ ਉਸ ਟਾਈਮ ਉਸ ਰੋਲ ਨੂੰ, ਉਸ ਕਰੈਕਟਰ ਨੂੰ ਜੀ ਰਹੀ ਸੀ। ਤਾਂ ਉਸ ਟਾਈਮ ਮੈਨੂੰ ਕੋਈ ਕਹੇ ਕਹਾਏ ਨਹੀਂ, ਮੈਂ ਉਹ ਕਰੈਕਟਰ ਦੇ ਵਿੱਚੋਂ ਬਾਹਰ ਆਉਣਾ ਸੀ। ਤਾਂ ਉਹ ਮੇਰਾ ਸਾਰਾ ਇੱਕ ਮਾਫੀ ਹੀ ਸੀ ਜਿਹੜੀ ਕਿ ਐਂਡ ਤੇ ਤੁਸੀਂ ਦੇਖੀ। ਜੋ ਇਹ ਪਰਫਾਰਮੈਂਸ ਬਹੁਤ ਸਾਰੇ ਲੋਕਾਂ ਲਈ ਯਾਦਗਾਰੀ ਪਰਫਾਰਮੈਂਸ ਹੋ ਜਾਂਦੀ ਹੈ, ਬਹੁਤ ਜ਼ਬਰਦਸਤ ਪਰਫਾਰਮੈਂਸ ਸੀ। ਵੈਸੇ ਤੁਹਾਡੀ ਹੋਰ ਵੀ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਮੁੰਡੇ UK ਦੇ ਤੋਂ ਲੈ ਕੇ ਅੱਜ ਦੀਆਂ ਸਾਰੀ ਫਿਲਮਾਂ ਵਿੱਚ ਤੁਹਾਡੀ ਕਮਾਲ ਦੀ ਪੇਸ਼ਕਾਰੀ ਰਹੀ ਹੈ। ਦੇਖੀ ਅਰਦਾਸ, ਦੇਖੀ ਅਰਦਾਸ ਕਰਾਂ, ਦੇਖੀ ਅਸੀਸ, ਦੇਖੀ ਔਰ ਦਾਣਾ ਪਾਣੀ, ਮਤਲਬ ਬਹੁਤ ਸਾਰੀਆਂ ਫਿਲਮਾਂ ਨੇ, ਲੰਬੀ ਲਿਸਟ ਹੈ, ਤੇ ਜਿਨ੍ਹਾਂ ਦੇ ਵਿੱਚ ਬਹੁਤ ਸੋਹਣਾ ਕੰਮ ਹੋਇਆ। ਕਈਆਂ ਦੇ ਵਿੱਚ ਜਿੱਦਾਂ ਅਰਦਾਸ ਕਰਾਂ ਦੇ ਵਿੱਚ ਵੀ ਮੈਂ, ਸਾਡਾ ਇੱਕ ਬਹੁਤ ਛੋਟਾ ਜਿਹਾ ਪੀਸ ਸੀ ਜਦੋਂ ਇੱਕ ਇੰਡੀਆ ਦਾ ਮੁੰਡੇ ਦੇ ਨਾਲ, ਤੇ ਮੈਨੂੰ ਉਹ ਕਰਕੇ ਬੜਾ ਵਧੀਆ ਲੱਗਿਆ। ਮਤਲਬ ਤਕਰੀਬਨ ਮੈਂ ਤਾਂ ਸਾਰੇ ਸਾਡੇ ਡਾਇਰੈਕਟਰ ਸਾਹਿਬਾਨ ਦਾ ਇੱਕ ਸ਼ੁਕਰਗੁਜ਼ਾਰ, ਥੈਂਕਸ ਹੀ ਕਰੂੰਗੀ, ਧੰਨਵਾਦ ਕਰੂੰਗੀ ਮੈਂ, ਕਿ ਚਾਹੇ ਰੋਲ ਛੋਟਾ ਹੈ ਚਾਹੇ ਵੱਡਾ ਹੈ, ਪਰ ਉਹ ਨੋਟਿਸ ਹੁੰਦਾ ਹੈ। ਤੇ ਅੱਜ ਤੁਸੀਂ ਲੋਕਾਂ ਨੇ ਮੈਨੂੰ ਇੱਥੇ ਬਿਠਾਇਆ, ਇੰਨੀ ਸ਼ਾਬਾਸ਼ੀ, ਇੰਨਾ ਪਿਆਰ ਮਿਲਿਆ, ਇਹ ਉਹਨਾਂ ਦੀ ਬਦੌਲਤ ਹੈ, ਠੀਕ ਹੈ। ਤੇ ਜੇ ਉਹ ਮੈਨੂੰ ਏਦਾਂ ਦੇ ਮੌਕੇ ਨਾ ਦਿੰਦੇ ਤਾਂ ਮੈਂ ਤੁਹਾਡੇ ਨਾਲ ਕਿੱਦਾਂ ਗੱਲ ਕਰਦੀ।
ਤੇ ਅੱਜ ਮੇਰੀ ਪਹਿਚਾਣ ਉਹਨਾਂ ਕਰਕੇ ਹੈ ਤੇ ਉਹ ਜੀ। ਸ਼ੁਕਰ ਬਾਕੀ ਉਹ ਪਰਮਾਤਮਾ ਦਾ ਹੈ, ਜਿਨ੍ਹਾਂ ਨੇ ਸਾਨੂੰ ਤੁਹਾਡੇ ਸਾਰੇ ਲੋਕਾਂ ਨੂੰ ਮਿਲਾਇਆ, ਇਹ ਮੌਕਾ ਦਿੱਤਾ ਹੈ। ਬਹੁਤ ਸ਼ੁਕਰੀਆ ਸੀਮਾ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਮਜ਼ਾ ਆਇਆ, ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ, ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਕਈ ਸਾਰੀਆਂ। ਤੇ ਉਹਨਾਂ ਦੋਸਤਾਂ ਦੇ ਕਮੈਂਟਸ ਇਹਨਾਂ ਦੇ ਮੈਂ ਨਹੀਂ ਪੜ੍ਹ ਸਕਿਆ, ਪਰ ਕੋਈ ਇੱਕ ਦੇ ਮੈਨੂੰ ਯਾਦ ਹੈ, ਇਸ ਕਰਕੇ ਉਹਨਾਂ ਦਾ ਜ਼ਿਕਰ ਕਰ ਦੇਵਾਂ। ਇੱਕ ਆਦਲ ਸਾਹਿਬ ਨੇ ਉਹਨਾਂ ਨੇ ਲਿਖਿਆ ਹੈ, ਪਾਕਿਸਤਾਨ ਵਿੱਚ ਵੀ ਕਦੀ ਚੱਕਰ ਲੈ ਕੇ ਲਾਉਣਾ ਮੈਡਮ, ਉਹਨੇ ਜੀ ਤੁਹਾਨੂੰ ਦਾਵਤ ਦਿੱਤੀ ਹੈ ਪਾਕਿਸਤਾਨ ਵਿੱਚ ਆਉਣ ਦੀ। ਇਸ ਤਰ੍ਹਾਂ ਬਿਲਕੁਲ ਜੀ, ਇੱਕ ਹੋਰ ਦੋਸਤ ਨੇ, ਉਹਦੇ ਬੜੇ ਸਾਰੇ ਕਮੈਂਟ ਸੀ ਮੈਂ ਜਿਹੜੇ ਪੜ੍ਹ ਨਹੀਂ ਸਕਿਆ ਕਿਉਂਕਿ ਇੰਟਰਸਟਿੰਗ ਗੱਲਬਾਤ ਚੱਲ ਰਹੀ ਸੀ। ਬਲਜਿੰਦਰ ਜਾਰਡਨ, ਉਹਨਾਂ ਨੇ ਜਦੋਂ ਕਹਿੰਦੇ ਕਿ ਗੱਲ ਚੱਲੀ ਕਿ ਨਿੱਕਾ ਜਲ ਤੁਹਾਨੂੰ ਪਾਰਟ 2 3 4 ਬਣਾਉਣ ਦੀ ਕੀ ਲੋੜ ਸੀ, ਉਹਦਾ ਜਵਾਬ ਸੀ, ਬੜੇ ਹਰ ਗੱਲ ਦਾ ਬੜੇ 35 ਸੱਟੇ ਜਵਾਬ ਦੇ ਰਹੇ ਸੀ। ਕਹਿੰਦੇ ਵੀ ਪਹਿਲੀਆਂ ਤਾਂ ਚੰਗੀਆਂ ਨਹੀਂ ਸੀ ਬਣੀਆਂ, ਔਰ ਅਸਲ ਫਿਲਮ ਤੋਂ ਚੌਥੀ ਫਿਲਮ ਸੀ, ਇਸ ਕਰਕੇ 4 ਬਣੀਆਂ। ਫਿਰ ਉਹਨੇ ਹੋਰ ਅੱਗੇ ਕਿ ਜਦੋਂ ਡਾਇਲੌਗ ਯਾਦ ਕਰਨ ਦੀ ਗੱਲ ਹੋਈ ਤਾਂ ਕਹਿੰਦੇ ਜੀ ਕੋਈ ਡਾਇਲੌਗ ਯਾਦ ਕਰਨ ਦਾ ਤਰੀਕਾ ਬੜਾ ਸੌਖਾ, ਰੋਜ਼ 5 ਬਦਾਮ ਖਾਇਆ ਕਰੋ। ਹਰ ਗੱਲ ਤੋਂ ਉਹਨਾਂ ਦੇ ਕਮੈਂਟ ਬੜੇ ਵਧੀਆ ਸਨ, ਸੋ ਉਹਨਾਂ ਦਾ ਵੀ ਬੜਾ ਸ਼ੁਕਰੀਆ। ਹਾਸਾ ਮਖੌਲ ਨਾਲ ਬਰਕਰਾਰ ਰੱਖਣ ਵਿੱਚ ਕਾਮੇਡੀ ਉਹਨਾਂ ਦੇ ਨਾਲ ਚੱਲ ਰਹੀ ਸੀ। ਤੇ ਉਹਨਾਂ ਦੋਸਤਾਂ ਜਿਨ੍ਹਾਂ ਨੇ ਤੁਹਾਨੂੰ ਸਵਾਲ ਪੁੱਛੇ ਉਹਨਾਂ ਦਾ ਵੀ ਸ਼ੁਕਰੀਆ, ਤੁਹਾਡਾ ਸ਼ੁਕਰੀਆ, ਤੇ ਨਾਲ ਸ਼ੁਕਰੀਆ ਕਰਦਾ ਸਾਰੇ ਪੇਜਸ ਦਾ ਜਿਨ੍ਹਾਂ ਨੂੰ ਸਾਨੂੰ ਇਜਾਜ਼ਤ ਦਿੱਤੀ ਕਿ ਉਹਨਾਂ ਦੇ ਜ਼ਰੀਏ ਅਸੀਂ ਦੁਨੀਆ ਭਰ ਵਿੱਚ ਪਹੁੰਚ ਸਕੀਏ। ਇੱਕ ਵਾਰ ਫਿਰ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ ਬੋਹੀਮੀਅਨਸ ਦਾ, ਗੁਰਵਿੰਦਰ ਸਿੰਘ ਦਾ, ਜਿਹਨਾਂ ਦੇ ਰਾਹੀਂ ਅਸੀਂ ਇੰਡੀਆ ਦੇ ਆਪਣੇ ਦਰਸ਼ਕਾਂ ਤੱਕ ਪਹੁੰਚ ਸਕੇ। ਆਜ਼ਾਦ ਥੀਏਟਰ ਗਰੁੱਪ ਦੇ ਜ਼ਰੀਏ ਅਸੀਂ ਪਾਕਿਸਤਾਨ ਤੱਕ ਸਾਡੀ ਪਹੁੰਚ ਹੋਈ, ਤੇ ਫਿਰ ਆਸਟ੍ਰੇਲੀਆ ਵਿੱਚ ਦ ਹਾਊਸ ਆਫ ਥੈਸਪੀਅਨਸ ਦੇ ਜ਼ਰੀਏ ਅਸੀਂ ਪਹੁੰਚ ਕੀਤੀ। ਇਸ ਨਾਲ ਸਮੂਹ ਪੰਜਾਬੀ ਦੁਨੀਆ ਭਰ ਦੇ ਪਾਕਿਸਤਾਨ ਦੇ ਵੰਡੇ ਹੋਏ ਪੰਜਾਬੀ ਦੀ ਸਾਰੇ ਹੀ ਪੰਜਾਬੀਆਂ ਤੱਕ ਪਹੁੰਚ ਕਰਨ ਵਿੱਚ ਮਦਦ ਕੀਤੀ ਸਾਡੀ ਪੰਜਾਬੀ ਲਹਿਰ ਨੇ, ਨਾਸਰ ਢਿੱਲੋਂ ਸਾਹਿਬ ਨੇ। ਤੇ ਅਖੀਰ ਵਿੱਚ ਮੈਂ ਆਪਣੇ ਥੀਏਟਰ ਗਰੁੱਪ ਨੂੰ ਕਿਵੇਂ ਭੁੱਲ ਸਕਦਾ, ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ, ਜਿਸ ਦੇ YouTube ਪੇਜ ਤੇ ਤੁਸੀਂ ਸਾਨੂੰ ਜਾ ਕੇ ਜ਼ਰੂਰ ਲਾਈਕ ਕਰਨਾ। ਉੱਥੇ ਸਾਡੇ ਤੁਸੀਂ ਲਾਈਵ ਡਰਾਮੇ, ਜਿਨ੍ਹਾਂ ਵਿੱਚ ਚੰਗੇ ਡਾਇਰੈਕਟਰ ਦੇ ਡਰਾਮੇ, ਪਾਲੀ ਭੁਪਿੰਦਰ ਸਿੰਘ ਦੇ ਡਾਇਰੈਕਟ ਕੀਤੇ ਡਰਾਮੇ, ਨਿਰਮਲ ਰਿਸ਼ੀ ਦੇ ਡਾਇਰੈਕਟ ਕੀਤਾ ਡਰਾਮਾ, ਤੁਸੀਂ ਸਾਰੇ ਡਰਾਮੇ ਵੀ ਵੇਖ ਸਕਦੇ ਹੋ। ਤੁਸੀਂ ਅਦਾਕਾਰੀ ਦੇ ਗੁਰ ਸਿੱਖ ਸਕਦੇ ਹੋ ਬਹੁਤ ਚੰਗੇ ਅਦਾਕਾਰਾਂ ਕੋਲੋਂ। ਵਰਕਸ਼ਾਪ ਦਾ ਇਹ ਸਾਰਾ ਸੈਸ਼ਨ ਵੀ ਉੱਥੇ ਹਮੇਸ਼ਾ ਲਈ ਰਹੇਗਾ, YouTube ਦੇ ਉੱਤੇ ਰਹੇਗਾ। ਸੋ ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਦੇ ਨਾਂ ਨਾਲ YouTube ਤੇ ਜਾ ਕੇ ਤੁਸੀਂ ਲੱਭ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੀਮਾ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਰੀ ਟੀਮ ਦਾ ਜੀ, ਤੇ ਸਾਰੇ ਮੇਰੇ ਜਿਹੜੇ ਵੀ ਮੇਰੇ ਨਾਲ ਜੁੜੇ ਹੋਏ ਨੇ ਤੇ ਨਹੀਂ ਵੀ ਜੁੜੇ ਤੇ ਬਾਅਦ ਚ ਜੁੜ ਜਾਣਗੇ, ਮੈਂ ਵੀ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜੀ। ਧੰਨਵਾਦ। ਬਿਲਕੁਲ।